ਕਈ ਬੰਦੇ ਇੰਜ ਕਰਕੇ ਛਿੱਕ ਆ ਰਹੀ ਨਾ, ਤੇ ਹੁਣ ਬੰਦਾ ਬਾਹਰ ਗਿਆ ਤੇ ਉਹਨੇ ਇਹਨੂੰ ਕਹਿਣਾ ਕਿ ਉਹਨੂੰ ਰੋਕੀ, ਤੇ ਇਹ ਹੁਣ ਛਿੱਕ ਆਈ ਹੈ ਰੋਕੀ ਨੂੰ। 5-7 ਦੋਸਤਾਂ ਨੇ ਇੱਕ ਸੜੀ ਲਾਉਂਦਾ ਚਿਸ਼ਮਿਸ਼, ਉਹਨੇ ਬੈਠ ਕੇ ਵੜਦਾ ਨੇ ਕਹਿਣਾ ਮੇਰੇ ਸੇ ਮਜ਼ਾਕ ਕੋਈ ਨਾ ਕਰੇ। ਇਹ ਕਿਤੇ ਕਿਤੇ ਹੁੰਦਾ ਯਾਰ ਮਿਟਿਆ ਨਾਰਮਲ ਨਹੀਂ ਹੈਗਾ। ਜਦੋਂ ਆ ਗਿਆ ਤੂੰ ਯਾਰ ਉਹਦੇ ਅੰਦਰ ਦੀ ਕੰਡੀਸ਼ਨ ਉਹਨੂੰ ਪੁੱਛ, ਨੀਚੇ ਸਿੱਧੀ ਨਹੀਂ ਕਿਹਾ ਸਭਾ। ਕਿੰਨੇ ਭਰਾ ਮਸਤ ਸੀਗੇ, ਇਹ ਤਾਂ ਬਾਅਦ ਚ ਦਵਾਈ ਬੂਟੀ ਕਰਕੇ ਸੈੱਟ ਹੋਏ ਆ। ਲਾਠੀਆਂ ਵਾਲੇ ਲੈ ਗਏ। तेरी याद दिल से भुलाने चला हूँ ਵਾਹ ਵਾਹ ਵਾਹ। कि खुद अपनी हस्ती मिटाने चला हूँ तेरी याद दिल से क्या कहें भुलाने चला हूँ। ਸੁਬਹ ਦਾ ਮੁਕੇਸ਼ ਸਾਹਿਬ ਮੇਰੇ ਦਿਮਾਗ ਤੇ ਸਵਾਰ ਹੋਏ ਨੇ ਕਸਮ। बड़े लोग ਉਸਤਾਦ ਜੀ ਤੁਹਾਨੂੰ ਇਸੇ ਧੁਨ ਤੇ रात अंधेरी दूर सवेरा बर्बाद है दिल मेरा ओ बर्बाद है दिल मेरा। ਵਾਰੇ ਨੂੰ ਨਹੀਂ ਵਾਰੇ ਵਾਹ। ਦੀ ਹਰ ਫਨ ਮੌਲਾ ਵਾ। ਅੱਲਾ ਮੀਆਂ ਦੀਆਂ ਖੂਬਸੂਰਤ ਤੇ ਹਰ ਚੀਜ਼ ਹੀ ਆ, ਲੇਕਿਨ ਖੂਬਸੂਰਤ ਚੀਜ਼ਾਂ ਚੋਂ ਇੱਕ ਖੂਬਸੂਰਤ ਚੀਜ਼ ਤੁਹਾਨੂੰ ਦੱਸਾਂ ਕਿਹੜੀ ਹੈ, ਬਹੁਤ ਪਿਆਰੀ, जी ਜ਼ਕਾਤ। ਵੱਡੀ ਗੱਲ। क्या कहने ਵਾਹ 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 ਵਾਹ। दिया सच ਇੰਨੀ ਖੂਬਸੂਰਤ ਚੀਜ਼ਾਂ ਤੁਸੀਂ ਸੋਚ ਨਹੀਂ ਸਕਦੇ, ਬੇਸ਼ੱਕ। ਲੇਕਿਨ ਅਸੀਂ ਕੀ ਕਰ ਦਿੱਤਾ ਉਹਨੂੰ, ਉਹਨੂੰ ਕਿੰਨਾ ਅਸੀਂ ਉਹਨੂੰ ਡੀਗ੍ਰੇਡ ਕਰ, ਜ਼ਕਾਤ ਲਵਾਂ, ਜ਼ਕਾਤ ਲੈ ਲਾ, ਜ਼ਕਾਤ ਮੈਨੂੰ ਜ਼ਕਾਤ ਸੁਣਾਤੀ, ਮੈਨੂੰ ਜ਼ਕਾਤ ਦੇ ਤਾਂ, ਜਦਕਿ ਖੁਦਾ ਦੀਆਂ ਖੂਬਸੂਰਤ ਚੀਜ਼ਾਂ ਚੋਂ ਵੰਡ ਚੋਂ ਉਹਦੀਆਂ ਇਨਸਾਫ ਚੋਂ ਜਿਹੜੀ ਇੱਕ ਚੀਜ਼ ਹੈ ਨਾ, ਉਹਦਾ ਨਾਂ ਜ਼ਕਾਤ ਆ। ਗੜਗੀਲੇ ਤੈਨੂੰ ਪਤਾ ਜ਼ਕਾਤ ਕੀ ਹੁੰਦੀ ਹੈ, ਜ਼ਕਾਤ ਦਾ ਪਿੱਛੇ ਮਕਸਦ ਕੀ ਹੈ? ਹਾਲਾਂਕਿ ਤੈਨੂੰ ਮੈਂ ਕਹਾਂ ਗੜਗੀਲੇ ਤੂੰ ਜ਼ਕਾਤ ਖਾਣਾ, ਤੇ ਦੁਨੀਆ 'ਚ ਇਹਨੂੰ ਕੀ ਸਮਝਿਆ ਜਾਂਦਾ? समझे ਹੌਲਾ ਸਮਝਿਆ ਜਾਂਦਾ। और आ जाने ਤੈਨੂੰ ਕੋ ਕਹੇ ਜੀ ਗੜਗੀਲੇ ਜ਼ਕਾਤ ਖਾਣਾ ਤੂੰ, ਇਹਦਾ ਕੀ ਮਤਲਬ ਆ ਕਿ ਤੇ ਬੇਇੱਜ਼ਤੀ ਕਰ ਰਿਹਾ ਮੈਂ ਤੇਰੀ, हाँ जी ਡੀਗ੍ਰੇਡ ਕਰ ਰਿਹਾ। हाँ जी हाँ जी ਉਹਦਾ ਸਿਰ ਛੋਟਾ ਤੇਰੇ ਨਾਲੋਂ, ਤੇਰਾ ਸਿਰ ਦਾ ਸ਼ਾਇਦ ਵੱਡਾ, ਲੇਕਿਨ ਉਹਦਾ ਦੇਖ ਲਾ ਤੂੰ, ਉਹਨੇ ਉਹ ਸਮਝ ਗਿਆ। ਕੀ ਕਹਿੰਦੇ ਨੇ ਡੀ ਗ੍ਰੇਡ ਸਾਜੀ। ਮੈਰ ਸਾਹਿਬ, ਤੁਸੀਂ ਜ਼ਕਾਤ ਖਾ ਕੇ ਪਲੇ ਹੋ। ਇਹ ਹਕੀਕਤ ਫਿੱਟੇ ਮੋਏ। ਨਹੀਂ ਹੋਏ ਬਗੈਰ ਤਾਂ ਸੌਰੀ ਸਰ। ਗੜਗੀਲਾ ਜੀ, ਸਮਝ ਆ ਰਹੀ ਗੱਲ ਦੀ? सारी यार ਜ਼ਕਾਤ ਹੈ ਕੀ ਹੈ? की है ਹਲੋ ਜ਼ਕਾਤ ਇਹ ਹੈ ਕਿ ਤੈਨੂੰ ਰੱਬ ਨੇ ਖੁੱਲਾ ਰਿਜ਼ਕ ਦੇ ਦਿੱਤਾ, हाँ जी ਤੇਰੇ ਘਰ 20 25 30 ਤੋਲੇ ਸੋਨਾ ਪਿਆ, माशाल्लाह ਠੀਕ ਹੋ ਗਿਆ। जी जी ਹੁਣ ਨਾਲ ਦਾ ਘਰ ਤੇਰਾ ਇੱਕ ਮਾੜੇ ਦਾ ਵਾ, ਜਿਹਦੇ ਵਿਚਾਰੇ ਦੀ ਰੋਟੀ ਨਹੀਂ ਪੂਰੀ ਹੋ ਰਹੀ। हाँ जी ਤੈਨੂੰ ਰੱਬ ਨੇ ਕਿਹਾ, ਓਏ ਗੜਗੀਲੇ ਤੈਨੂੰ ਮੈਂ ਇੰਨਾ ਰਿਜ਼ਕ ਦਿੱਤਾ, जी ਇਹਦੇ ਵਿੱਚੋਂ ਇਸ ਹਿਸਾਬ ਦੇ ਨਾਲ जी ਆਪਣੇ ਨਾਲ ਦੇ ਨੂੰ ਦੇ। ਹਾਏ ਹਾਏ। ਵਾਹ ਉਸ ਚੀਜ਼ ਦਾ ਨਾਮ ਹੈ ਜ਼ਕਾਤ। ਵਾਹ ਵਾਹ। ये कोई बुरी गल नहीं साथी मेरे सामने तो ਨਹੀਂ ਜਿਨ੍ਹਾਂ ਨੇ ਨਹੀਂ ਨਾ ਕਦੀ ਲਈ, हाँ जी ਉਹਨਾਂ ਲਈ ਬੁਰੀ ਗੱਲ ਆ। हाँ जी ਹਾਂ, ਜਿਨ੍ਹਾਂ ਨੂੰ ਫਿਰ ਇਹਦੀ ਆਦਤ ਵੀ ਨਹੀਂ ਪੈਣੀ ਚਾਹੀਦੀ। ऐ गल ਇਹ ਰੱਬ ਦੀ ਵੰਡ ਹੈ ਏਡੀ ਖੂਬਸੂਰਤ, क्या बात ਸਮਝ ਆ ਰਹੀ ਗੱਲ ਦੀ? ਅੱਜ ਗੜਗੀਲਾ ਤੁਸੀਂ ਜ਼ਕਾਤ ਦੇਣ ਵਾਲਿਆਂ ਚੋਂ ਜਾਂ ਲੈਣ ਵਾਲਿਆਂ ਚੋਂ, ਦੋਵਾਂ ਪਾਸੇ ਇਹ ਸੋਚੋ ਕਿ ਸਾਡੇ ਰੱਬ ਦਾ ਇੱਕ ਫੈਸਲਾ, ਉਹਨੇ ਇੱਕ ਗੇਮ ਪਾਈ, ਜਦੋਂ ਸਾਨੂੰ ਦੇਗਾ ਅਸੀਂ ਵੀ ਦੇਣੀ ਸ਼ੁਰੂ ਕਰ ਦਾਂਗੇ। ਅੱਲਾ ਕਹਿੰਦਾ ਤੂੰ ਇਹਨੂੰ ਦੇ ਜ਼ਕਾਤ। ਬੜੇ ਬੰਦੇ ਐਸੇ ਨੇ ਜਿਹੜੇ ਜ਼ਕਾਤ ਲੈਂਦੇ ਰਹੇ ਨੇ, जी जी 10 ਸਾਲ ਬਾਅਦ ਦੇ ਰਹੇ ਨੇ। ਹਾਏ ਹਾਏ। ਇਸ ਤਰ੍ਹਾਂ ਹੀ ਉਸਤਾਦ ਜੀ। ਲੈਣ ਦਾ ਦਿਨ ਬਣਿਆ ਸਾਜੀ। ਨਹੀਂ ਪਾਇਟਾ, ਨਹੀਂ ਤੁਸੀਂ ਉੱਥੇ ਪਹੁੰਚ ਹੀ ਨਹੀਂ ਰਹੇ, ਤਾਈਆਂ ਚ ਗੱਲ। ਯਾਰ, ਤੁਸੀਂ ਚੁੱਪ ਹੀ ਕਰੋ, ਮੈਂ ਉਹਨਾਂ ਨਾਲ ਆਪੀ ਗੱਲ ਕਰਨੀ। ਹਾਂ ਸਿਰਫ सही ਇੰਨਾ सही ਗੱਲ तुसी मेरे ना करो या मिठे ना ਸਾਜੀ ਇਹ ਬੜੀ ਮਦਬਰ ਜੀ ਗੱਲ ਹੈ, ਤੁਸੀਂ ਆਪ ਡਾਇਰੈਕਟ ਕਰੋ। ਮੈਂ ਉਹੀ ਤੇ ਕਹਿ ਰਿਹਾ ਕਿ ਭਾਇਣਾ ਇਹਨੂੰ ਕਤਨ ਇਹਨੂੰ ਬੁਰਾ ਨਹੀਂ ਸਮਝਣਾ। ये बात है ਬੜੀ ਖੂਬਸੂਰਤ ਚੀਜ਼ ਆ हाँ जी ਇਹ, ਵੰਡ ਆ ਰੱਬ ਦੀ। वाह क्या ਫਿਰ ਇੱਕ ਉਹ ਹੁੰਦੀ ਆ ਨਮਾਜ਼ ਫਰਜ਼ ਆ, हाँ जी 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 ਤੇ ਲੇਕਿਨ ਤੁਸੀਂ ਬਹੁਤ ਸਾਰੀਆਂ ਐਸੀਆਂ ਨੇਕੀਆਂ ਕਰਦੇ ਹੋ ਜਿਹੜੀਆਂ ਫਰਜ਼ ਨਹੀਂ, ਤੁਸੀਂ ਆਪਣੀ ਉਹਦੇ ਨਾਲ ਮਰਜ਼ੀ ਨਾਲ ਕਰੀ ਜਾਂਦੇ ਹੋ। ठीक यस ਨਕਲੀ। ਨਫਲ ਕਹਿ ਲਓ ਜਾਂ ਕੋਈ ਕਹਿ ਲਓ, ਜਾਂ ਤੁਰੇ ਜਦੋਂ ਕਿ ਅੱਛਾ ਯਾਰ ਬਾਬਾ ਜੀ ਹਲੋ ਫੜੋ 500 ਰੁਪਇਆ, ਅੱਛਾ ਯਾਰ ਮੈਂ ਰੋਟੀ ਖਾ ਰਿਹਾ, ਯਾਰ ਆਨੂੰ ਆਡਾ ਨਹੀਂ ਵਿਚਾਰਾ ਮੰਗਣ ਵਾਲਾ, ਇਹਨੂੰ ਮੇਰੇ ਵੱਲੋਂ ਰੋਟੀ ਖਵਾ ਦੀਆਂ। ਹਾਂਜੀ। ਇਹ ਤੁਹਾਡਾ ਆਪਣਾ ਇੱਕ ਤੁਹਾਡੀ ਅੱਛਾਈ ਆ। ਕੁਛ ਅੱਲਾ ਨੇ ਕਿਹਾ ਕਿ ਇਹ ਜੇ ਨਾ ਇਹ ਕਰਨ ਜਾਂ ਇਦਾਂ ਕਰਨ, ਇਹਨਾਂ ਤੇ ਮੈਂ ਲਾਗੂ ਕਰ ਦਿਆਂ ਸਹੀ। ਵਾਹ। ਕਿ ਫਰਜ਼ ਕਰਦੇ ਆ ਕਿ ਤੁਹਾਡੇ ਘਰ ਸੋਨਾ ਪਿਆ ਵਾ, ਸਾਲ ਬਾਅਦ ਤੂੰ ਉਹਦੀ ਜ਼ਕਾਤ ਕੱਢਣੀ ਆ, ਇਹ ਤੇਰੇ ਤੇ ਫਰਜ਼ ਆ। ਬਿਲਕੁਲ बिल्कुल ਕਿ ਜੇ ਪੂਰਾ ਸਾਲ ਉਹਦੀ ਯਾਰ ਮੈਂ ਸਦਕੇ ਜਾਵਾਂ ਤੇਰੇ ਤੇ ਮੌਲਾ, ਅੱਲਾ ਦੀ ਕਸਮ ਹੈ ਯਾਰ, ਮੈਂ ओए ਲਵ ਯੂ ਆ ਮੇਰਾ,
ਅੱਲਾ ਮੀਆਂ ਨਾਲ ਅੱਲਾ ਮੀਆਂ ਨਾਲ ਕੀ ਬਾਤ ਕਿਆ ਸਹੀ ਮੇਰਾ ਕਸਮ ਹੈ। ਉਸਤਾਦ ਜੀ ਇੱਕ ਸਵਾਲ ਆਇਆ ਜ਼ਕਾਤ ਦੇ ਹਵਾਲੇ ਨਾਲ। ਤੇ ਉਹਨੇ ਲੌਜੀਕ ਦੇ ਉਹਨੇ ਕਿਹਾ ਪੂਰਾ ਸਾਲ ਤੇਰੇ ਘਰ ਸੋਨਾ ਪਿਆ ਰਿਹਾ, ਇਟ ਮੀਨਸ ਤੈਨੂੰ ਇਹਦੀ ਲੋੜ ਨਹੀਂ ਪਈ ਵੇਚਣ ਦੀ। ਜਿਹੜੇ ਤੂੰ ਬਾਕੀ ਕਾਰੋਬਾਰ ਕਰ ਰਿਹਾ ਉਹ ਤੇਰੇ ਬਾਕੀ ਤੇਰੇ ਕੋਲ ਨਾ ਹੈਗਾ, ਇਹ ਪਿਆ ਵਾ 10 ਤੋਲੇ 20 ਤੋਲੇ 15 ਤੋਲੇ ਤੇਰੀਆਂ ਬੁੱਢੀਆਂ ਨੇ ਪਾਇਆ, ਤੇਰੀਆਂ ਧੀਆਂ ਨੇ ਨੂੰਹਾਂ ਨੇ ਪਾਇਆ ਔਰ ਵਿਕਿਆ ਨਹੀਂ। ਵਾਹ ਉਹਰੇ 40 50 60 ਲੱਖ 70 ਲੱਖ ਕਰੋੜ ਰੁਪਏ ਦਾ ਪੂਰਾ ਸਾਲ ਪਿਆ ਰਿਹਾ। ਜੀ ਜੀ ਲੇਕਿਨ ਜਿਹੜਾ ਤੂੰ ਕਾਰੋਬਾਰ ਕਰ ਰਿਹਾ ਉਹਦੀ ਤੇਰੇ ਕੋਲ ਲੈਦਾ ਪੇਮੈਂਟ ਆ, ਤੂੰ ਕੁਰਬਾਨੀ ਕੀਤੀ ਉਹਦੀ ਤੇਰੇ ਕੋਲ ਲੈਦਾ ਪੇਮੈਂਟ ਆ, ਇਹ ਨਹੀਂ ਵਿਕਿਆ। ਇਹ ਆਪਣੀ ਜਗ੍ਹਾ ਇਹਦੀ ਤੇ ਇਹ ਆਪਣੀ ਜਗ੍ਹਾ ਤੇ ਕਾਇਮ ਆ। ਇਹਦਾ ਮਤਲਬ ਆ ਤੇਰੇ ਆਲੇ ਦੁਆਲੇ ਜਿੰਨੇ ਵੀ ਉਦਾਂ ਦੇ ਨੇ ਜਿਹੜੇ ਵਿਚਾਰੇ ਰੋਟੀ ਤੋਂ ਵੀ ਹਵਾਦਾਰ ਆ ਜਾਂ ਨਹੀਂ ਹਵਾਦਾਰ ਜਾਂ ਹੈ ਹਵਾਦਾਰ ਜੋ ਵੀ, ਇਹਦੇ ਚੋਂ ਇੰਨੇ % ਇਹਦਾ ਕੱਢ ਕੇ ਉਹਨਾਂ ਨੂੰ ਪਹੁੰਚਾ। ਵਾਹ ਕੀ ਕਹਿੰਦੇ ਸਹੀ ਗੱਲ ਕਿਆ ਬਾਤ ਹੈ ਉਸਤਾਦ ਜੀ, ਤੁਹਾਨੂੰ ਵੀ ਸਲੂਟ ਹੈ। ਤੇ ਇਸ ਤੋਂ ਜ਼ਕਾਤ ਨੂੰ ਕਤਨ ਇਹ ਨਹੀਂ ਸਮਝਣਾ ਕਦੀ ਵੀ ਕਿ ਇਹ ਕੋਈ ਬੁਰੀ ਚੀਜ਼ ਆ। ਇਹ ਬਾਤ ਵਾਹ ਰੇ ਵਾਹ। ਠੀਕ ਹੈ, ਕਿਆ ਸਾਡਾ ਬਾਤ ਸਵਾਲ ਸੀ ਜੀ ਇੱਕ ਜੀ ਹਾਂਜੀ। ਜ਼ਕਾਤ ਨੂੰ ਲੈ ਕੇ ਜਿਹੜੇ ਤੇਰਾ ਸਵਾਲ ਹੀ ਰਹਿੰਦਾ ਵਾ। ਨਹੀਂ ਉਹ ਨਹੀਂ ਤੂੰ ਜਿਸ ਇਲਾਕੇ ਦਾ ਵਾ ਉੱਥੇ ਸਿਰਫ ਸਵਾਲ ਹੀ ਆ, 10 ਦਾ 20 ਦਾ 50 ਦਾ 100 ਦਾ ਸਵਾਲ। ਸੀਰੀਅਸ ਗੁਫ਼ਤਗੂ ਦੇ ਕਦੀ ਜਵਾਬ ਵੱਲ ਵੀ ਆ, ਸੀਰੀਅਸ ਗੁਫ਼ਤਗੂ ਮੁੱਕ ਗਈ ਆ। ਨਹੀਂ ਮੁੱਕ ਗਈ ਆ ਬਸ। ਮੇਰਾ ਸਵਾਲ ਉੱਥੇ ਹੀ ਫਸਿਆ। ਉਹ ਮੈਂ- ਜ਼ਕਾਤ ਦੀ ਗੱਲ ਕੀਤੀ ਆ, ਅਸੀਂ ਜ਼ਕਾਤ ਦੀ ਗੱਲ ਕਰਾਂਗੇ। ਅਸੀਂ ਵੀ ਮੁਹਿੱਬੇ ਵਤਨ ਆ। ਅੱਛਾ ਰੋਣ ਕਾਹਤੋਂ ਲੱਗਾ ਵਾ ਅੱਖਾਂ ਚ ਅਥਰੂ ਦੇ ਭਾਜੀ ਕਰ ਲੈਂਦੇ ਆ। ਦੇਖਣਾ ਜੀ ਇਹਨੇ ਕਿੰਨੀ ਮਿਹਨਤ ਕਰਕੇ ਔਰ ਮੇਰੇ ਨਾਲ ਇਹਨੇ ਤਕਰੀਬਨ ਦੁਸ਼ਮਣੀ ਮੋਲ ਲੈ ਕੇ ਇਹਨੇ ਆਪਣੀ ਗੱਲ ਦੀ ਜਗ੍ਹਾ ਬਣਾਈ। ਹੁਣ ਅੱਗੇ ਗੱਲ ਸੁਣ ਲੈਣਾ। ਚਲੋ ਦੁਸ਼ਮਣੀ ਮੋੜ ਦਿੱਤੀ ਆ ਦੁਸ਼ਮਣੀ ਮੋਲ ਨਹੀਂ ਉਸਤਾਦ। ਚਲੋ ਅੱਗੇ ਗੱਲ ਕਰੋ ਹੁਣ। ਗੱਲ ਸ਼ਰਾਬ ਮਿੱਠਿਆ ਗੱਲ ਜ਼ਕਾਤ ਵਾਲੀ ਗੱਲ। ਭਾਜੀ ਉਹੀ ਕਰਨ ਲੱਗਾ ਵਾ। ਕਰ ਜਿਹੜੇ ਬੈਂਕ ਵਾਲੇ ਜ਼ਕਾਤ ਆਪੇ ਕੱਟਦੇ ਆ, ਇਹਦਾ ਕੀ ਮਸਲਾ ਵਾ? ਮਤਲਬ ਇਹ ਜ਼ਕਾਤ ਉਹਨੂੰ ਆਪੇ ਕੱਟਣੀ ਚਾਹੀਦੀ ਕਿ ਨਹੀਂ? ਕੌਣ ਕੱਟਦਾ ਬੈਂਕ? ਬੈਂਕ ਵਾਲੇ ਕੱਟਦੇ ਨਹੀਂ ਕੀ ਜ਼ਕਾਤ ਹਰ ਮਹੀਨੇ ਸਾਲ ਬਾਅਦ। ਤੇ ਕਿਹਦੀ ਕੱਟਦੇ ਆ? ਸਾਡੀ ਕੱਟਦੇ ਆ, ਜਿਹਨਾਂ ਦੇ ਅਕਾਊਂਟ ਖੁੱਲੇ ਆ। ਤੁਹਾਡੀ ਨਹੀਂ ਕੱਟਦੇ। ਹਾਂਜੀ ਮੇਰੀ ਉਹ ਕੱਟ ਕੇ ਜਿੱਥੇ ਭੇਜਦੇ ਆ ਤੂੰ ਉਹ ਆ। ਤੂੰ ਮੋਤਬਰ ਨਾ ਹੋ ਉਧਰੋਂ ਕੱਟ ਤੂੰ ਇਹ ਗੱਲ ਉਦੋਂ ਕਰੀ ਜਦੋਂ ਤੇਰੀ ਕੱਟੀ ਜਾਏਗੀ। ਮੇਰੀ ਕੱਟੀ ਗਈ ਤੇ ਮੈਂ ਹੁਣ ਤੇ ਤੂੰ ਅੱਲਾ ਦਾ ਸ਼ੁਕਰ ਅਦਾ ਕਰ ਕਿ ਉਹ ਕੱਟਦੇ ਨੇ ਤੇ ਤੇਰਾ ਚਲੀ ਜਾ ਉਹ ਕੱਟਣੀ ਬੰਦ ਨਾ ਕਰ ਦੇਣ। ਨਾਲੇ ਉਹ ਕੱਟ ਕੇ ਤੁਹਾਡੀ ਕੱਟ ਕੇ ਆਪ ਫੜਾ ਜਾਂਦੇ। ਹਾਂ ਕਹਿੰਦਾ ਤੁਹਾਡੀ ਜ਼ਕਾਤ ਨਹੀਂ, ਤੁਹਾਡੀ ਤੇ ਬਿਜਲੀ ਵੀ ਕੱਟੀ ਆ। ਹਾਂਜੀ ਤੁਹਾਡਾ ਤੇ ਗੈਸ ਵਾਲਾ ਵਾਇਰਿੰਗ ਵੀ ਕੱਟੀ ਆ। ਜਦੋਂ ਸਾਰਾ ਸਿਸਟਮ ਹੀ ਸੋਲਰ ਤੇ ਕਰਾ ਲਿਆ ਵਾ। ਆਹਾ ਆਹੋ ਸੋਲਰ ਤੇ। ਕਿਤੇ ਵੀ ਨਹੀਂ ਉਹ ਕਿਤੇ ਯਾਰ ਵੈਸੇ ਤਾਂ ਮੈਂ ਇੰਨਾ ਪ੍ਰੋਪਰ ਮਿਸਤੂ ਨਹੀਂ ਕੋਈ ਦੇਖਿਆ ਕਿ ਉਹ ਓਏ ਯਾਰ ਕੱਟ ਅੱਛਾ ਫਿਰ ਕੱਟ ਕੇ ਤੈਨੂੰ ਯਾਰ ਕੋਈ ਤੇਰਾ ਕੋਈ ਤਲਕ ਹੈ ਉਹਦੇ ਨਾਲ? ਨਹੀਂ ਉਹ ਪੱਗ ਤੇ ਖੋਲ ਕੇ ਸਾਹ ਆਵੇ ਕਿਤੇ ਪਕੌੜੇ ਵਾਲਾ ਵੇਲਾ ਹੋ ਕੇ ਬੈਠਾ ਉਹ ਯਾਰ ਮਿੱਠਿਆ ਬਸ ਅੱਜ ਬਿਸ਼ਨੀ ਹੋ ਗਈ ਹੈ, ਛੱਡ ਦੇ ਤੂੰ ਇਸ ਇੰਨਾ ਤਰ੍ਹਾਂ ਵੱਡਾ ਛੱਡ ਮੈਂ ਹੁਣ ਚੱਲ ਜਾਵਾਂ। ਆ ਚੱਲ ਜਾ ਇਹ ਤੇ ਨਾਮਵਰ ਬੈਂਕ 'ਚ ਪੈਸੇ ਜਮ੍ਹਾਂ ਕਰਾਉਣ ਗਿਆ ਇੱਕ ਬੰਦਾ, ਉਹ ਮੈਨੇਜਰ ਉਹਨੂੰ ਕਹਿੰਦਾ ਭਾਈਜਾਨ ਹਾਂਜੀ। ਇਹ 2 ਦੁਕਾਨਾਂ ਛੱਡ ਕੇ ਨਾ 31-35 ਦੁਕਾਨਦਾਰਾਂ ਨੇ ਨਾ ਆਪਸ 'ਚ ਰਲ ਕੇ ਇੱਕ ਬੈਂਕ ਆਪਣਾ ਬਣਾਇਆ, ਉੱਥੇ ਜਮ੍ਹਾਂ ਕਰਾਉਂਦਾ। ਇਹ ਵੱਡਾ ਸੈਟਅਪ ਆ, ਉਹਦਾ ਨਾਮ ਆ ਇਹ ਆਲਮੀ ਸੈਟਅਪ ਆ। ਉਹ ਮਾਰਕੀਟ ਵਾਲਿਆਂ ਨੇ ਆਪਣਾ ਇੱਕ ਬੈਂਕ ਬਣਾਇਆ, ਰਸ਼ੀਦ ਉਹਦਾ ਨਾਮ ਆ। ਹਾਂਜੀ। ਉਹਨੂੰ ਸਾਰੇ ਪੈਸੇ ਫੜਾਉਂਦੇ ਆ। ਮੇਰਾ ਭਰਾ 2600 ਰੁਪਇਆ ਉਹਨੂੰ ਫੜਾ। ਛਿੰਦਾ ਕੈਸ਼ 2600 ਤੂੰ ਸਾਨੂੰ ਫੜਾਤਾ, ਤੂੰ ਸਾਨੂੰ ਜੀਣ ਨਹੀਂ ਦੇਣਾ। 4 ਅਕਾਊਂਟ ਚੱਲਣ ਦੇ ਮੁਸਕਲ। ਤੁਹਾਨੂੰ ਪਤਾ ਬੈਂਕਾਂ 'ਚ ਲੋਕਰ ਹੁੰਦੇ, ਤੈਨੂੰ ਪਤਾ? ਹਾਂਜੀ ਸਰ ਜੀ ਆਓ ਬੈਂਕਾਂ 'ਚ ਤੁਸੀਂ ਆਪਣੇ ਲੋਕਰ ਪਰਚੇਜ਼ ਯਾਨੀ ਖਰੀਦ ਸਕਦੇ ਹੋ, ਯਾਨੀ ਪੈਸੇ ਦੇ ਕੇ। ਵਾਹ ਵਾਹ ਹਾਂ ਲੋਕਰ ਲਾਈਫ ਚ ਮੇਰਾ ਬਣਿਆ ਸਰ ਜੀ ਲੋਕਰ ਸਟੇਟ ਲਾਈਫ ਬਸ ਹੁਣ ਇਸ ਗੱਲ ਨੂੰ ਕਿੱਥੇ ਉਸਤਾਦ ਜੀ ਰੱਖਾਂ? ਕੀ ਕਰਨਾ ਇਹਦਾ? ਤੂੰ ਵੈਸੇ ਲੋਕਰ ਕੋਠੀ ਦਾ ਵਾ। ਉਹਨੇ ਜਦੋਂ ਆਪ ਤੈਨੂੰ ਉਹਨਾਂ ਨੇ ਲੋਕਰ ਦਿੱਤਾ ਨਾ, ਹਾਂਜੀ। ਉਹ ਬੈਂਕੋਂ ਬਾਹਰ ਪਿੱਛੋਂ ਕੰਧ ਥਾਣੀ ਵੀ ਨਿਕਲ ਆਉਂਦੇ ਪੈਸੇ। ਉਹਨਾਂ ਨੇ ਪਿੱਛੋਂ ਇੱਟ ਵੀ ਕੱਢੀ ਉਹ। ਉਹਦੀ ਚਾਬੀ ਨਹੀਂ ਇੱਟ ਹੀ ਕੱਢੀ। ਆਹੋ ਉਹ ਦੂਰ ਨਿਸ਼ਾਨ ਹੈ, ਇਹਦੀ ਅਗਲੀ ਸਾਈਡ ਤੇ ਮੈਰ ਦਾ ਲੋਕਰ ਆ। ਸਾਜੀ ਇਹਦਾ ਏਟੀਐਮ ਹੀ ਇਦਾਂ ਦਾ ਵਾ। ਆ ਮੈਰ ਨੇ ਭੇਜਿਆ 200 ਦਿਨ। ਮੈਰ ਨੇ ਭੇਜਿਆ ਇਹਦਾ 200 ਦੇਣਾ ਭਾਜੀ। ਸਾਜੀ ਇਹ ਜਿਹੜੀ ਮਿੱਠਾ ਗੱਲ ਕਰ ਰਹੇ ਆ ਨਾ ਕਿ ਉਹ ਵਾਕਈ ਪੈਸੇ ਕੱਟ ਮਿੱਠਾ ਮਿੱਠਾ ਨਹੀਂ ਮਿੱਠਾ 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 ਮੀਠਾ ਯੈਸ ਯੈਸ ਮੀਠਾ ਇਹ ਜਿਹੜੀ ਗੱਲ ਕਰ ਰਹੇ ਆ ਸਾਜੀ ਕਿ ਬੈਂਕ ਚੋਂ ਪੈਸੇ ਕੱਟੇ ਜਾਂਦੇ ਉਹ ਹਕੀਕਤ ਆ। ਉਹਦੀ ਵਜ੍ਹਾ ਕਿ ਇਹਨਾਂ ਨੇ ਅਕਾਊਂਟ ਹੀ ਆਪਣਾ ਛੋਟਾ ਬਣਾਇਆ 1000 ਰੁਪਏ ਵਾਲਾ। ਹੁਣ ਆਹ ਦੇਖੋ ਆ 1 ਕਰੰਟ ਅਕਾਊਂਟ ਆ ਸਾਜੀ 50000 ਰੁਪਏ ਦਾ ਬਣਦਾ। ਇਹਦੀ ਨਾ ਕ੍ਰੈਡਿਟ ਕਾਰਡ ਦੀ ਫੀਸ ਆ ਨਾ ਦੀ ਬੈਂਕ ਦੀ ਫੀਸ। ਤੂੰ ਇਹ ਚੈੱਕ ਉਹਨੇ ਲਾਗੇ ਕਿੰਨਾ ਰੱਖਿਆ, ਯਾਨੀ ਜਿਸਮ ਦੀ ਸਭ ਤੋਂ ਲਾਗੇ ਜਿਹੜੀ ਜਗ੍ਹਾ ਉਹਦੇ ਉੱਤੇ ਰੱਖਿਆ ਉਹਨੇ। ਤੁਸੀਂ ਹਾਲਾਂਕਿ ਇਹੋ ਜਿਹਾ ਆਮ ਬੰਦਾ ਕੱਢੇ ਨਾ, ਉਹ ਕਿੰਨਾ ਟਾਈਮ ਲੱਗਦਾ ਉਹਨੂੰ। ਪਹਿਲੇ ਦੇਖੂਗਾ, ਫਿਰ ਬਟੂਆ ਕੱਢੂ, ਬਟੂਏ ਦੇ ਅੰਦਰੋਂ ਫਿਰ ਉਹਨੇ ਕਿੱਧਰ ਰੱਖਿਆ। ਉਹਨੇ ਕਿੰਨਾ ਲਾਗੇ ਰੱਖਿਆ ਹੈ ਕਿ ਐ ਕਰਕੇ। ਸਾਜੀ ਆ 50000 ਰੁਪਏ ਦਾ ਇਹਦੀ ਕੋਈ ਫੀਸ ਨਹੀਂ, ਕੋਈ ਕਟੌਤੀ ਨਹੀਂ, ਨਾ ਕਾਰਡ ਦੀ, ਨਾ ਬੈਂਕ ਦੀ, ਨਾ ਸਾਲ ਦੀ, ਨਾ 6 ਮਹੀਨੇ ਦੀ। 1 ਕਰੰਟ ਅਕਾਊਂਟ ਉਹਨੇ 500 ਉਹ ਰੁਪਏ ਠਹਿਰ ਜਾਓ ਭਾਈ, ਮੈਂ ਸਾਲ ਬੈਂਕਿੰਗ ਕੀਤੀ ਹੈ। ਸਾਲ ਲੇਡੀਜ਼ ਬੈਂਕਿੰਗ ਦੇ ਨਾਮ ਤੋਂ ਬੜੇ। ਨਹੀਂ ਸਾਜੀ ਮੇਰਾ ਨਾਮ ਆ ਚੈੱਕ ਕਰੋ। ਕੀ ਨਾਮ ਦਿਖਾਈ ਦੇ ਰਹਾ ਆ ਦੇਖੋ ਆ ਕੀ ਲਿਖਿਆ। ਇੰਨੀਆਂ ਝਰੀਟਾਂ ਇੱਥੇ ਪਾ ਲਈਆਂ ਈ। ਇਸਤੇਮਾਲ ਹੀ ਬਹੁਤ ਹੁੰਦਾ ਸਾਜੀ। ਸਹੀ ਕੱਚੀ ਮਿੰਟ ਪੈਨਸਲ ਬਾਅਦ ਚਲਾਉਂਦੇ। ਬੈਂਕ ਜਾਣਾ ਹੁੰਦਾ। ਮਿੰਟ ਬਾਅਦ ਏਟੀਐਮ ਮੁੰਡਾ ਭੇਜਦਾ ਹੁੰਦਾ।
ਤੇ ਮਾਲਕ ਇੱਕ ਭੇਜ ਤੋਂ ਦਿੱਤਾ ਦੋ ਸਮੋਸੇ ਖਾਦੇ ਤੇ ਓਏ ਏਟੀਐਮ ਮਾਰ ਲਿਆ, ਭੱਲੇ ਖਾਦੇ ਏਟੀਐਮ ਮਾਰ ਲਿਆ, ਕਿਤੇ ਜੁੱਤੇ ਹੀ ਕਢਾਈ ਦੇ ਏਟੀਐਮ ਮਾਰ ਲਿਆ, ਇਹ ਸਨੋਕਰ ਫਿਰ ਖੇਡੀ ਇੱਕੋ ਵਾਰੀ 800-900 ਕਢਾ ਕੇ ਜੇਬ ਚ ਪਾ ਲਾ। ਤੇ ਆਪ ਤੇ ਜਾਂਦਾ ਨਹੀਂ ਇਹ ਏਟੀਐਮ ਉਹੀ ਕੰਮ ਆ मोबाइल वाला भी समोसे भी खाते, 1 मिनट में तेरे एटीएम मार के आता हूँ समोसे वाले थे फौक। हाँ भाई आपने जूती कटवाई है 80 रुपए लगे, भाई 1 मिनट में एटीएम मार के आता हूँ। अगला समझे पता नहीं की गल है, मुक लैन दिया कर गल, मुक लैन दिया करो, खुदा दा वास्ता ਤੁਹਾਨੂੰ। ਗੱਲ ਕਹਿਣ ਦਾ ਮਤਲਬ ਈਜ਼ੀ ਵॉयਲਟ ਉਸਤਾਦ ਜੀ, ਮੈਂ ਫਿਊਲ ਵੀ ਇਹਦੇ ਤੇ ਪੇ ਕਰਦਾ। ਜਿਹੜਾ ਗੰਦਾ ਕਿਤੇ ਜੁੱਤੀ 'ਚ ਰੱਖਦਾ ਰਿਹਾ ਮੈਂ ਫਿਰ ਉਹਦੇ ਨੇ ਆਲੂ ਛੋਲੇ ਖੈਰ ਨਾ ਤੈਨੂੰ 3 ਦਿਨ ਹੋ ਗਏ, 3 ਦਿਨ ਪਹਿਲੇ, ਅੱਜ ਤੋਂ 3 ਦਿਨ ਪਹਿਲੇ ਜਿਹੜਾ ਸ਼ੋਅ ਚੱਲਿਆ ਉਹਦੇ 'ਚ ਸ਼ੋਅ ਦੇ ਐਂਡ ਦੇ 20 ਮਿੰਟ ਮੈਂ ਤੈਨੂੰ ਪੂਰਾ ਮੌਕਾ ਨਹੀਂ ਦਿੱਤਾ ਤੇ ਫਿਰ ਠਹਿਰ ਜਾ ਹੁਣ। ਸਾਨੂੰ ਵੀ ਰੋਟੀ ਕਮਾ ਲੈਂਦੇ। ਮਿੱਠਾ ਕਰਾਤੀ ਕਿ ਨਹੀਂ ਥੱਲੇ ਕਮੈਂਟ ਪੜੀ ਪਰਸੋਂ ਵਾਲੇ ਸ਼ੋਅ 'ਚ ਚਿਕੜ ਹੋਇਆ ਪਿਆ ਵਾ। ਹਾਂਜੀ ਕੱਲ ਨੂੰ ਤੁਸੀਂ ਲੋਕਾਂ ਨੂੰ ਕਹਿਣਾ ਅਸੀਂ ਆਪ ਇਦਾਂ ਦਾ ਹੁਣ ਦੱਸਿਆ ਕਰਕੇ ਸਤਾਰ ਨੇ ਕਰਾਇਆ ਇਦਾਂ ਸਾਰਾ ਕੁਝ ਸਤਾਰ ਨੇ ਨਹੀਂ ਨਹੀਂ ਦਿਲੋਂ ਕਹਿ ਦਿਲੋਂ ਹਾਂਜੀ ਹਾਂ ਸਤਾਰ ਨੇ ਕਰਾਇਆ ਸਾਰਾ ਕੁਝ ਉਸਤਾਦ ਜੀ ਦਾ ਜੀ। ਉਸਤਾਦ ਮੈਨੂੰ ਕਹਿੰਦਾ ਕਿ ਉਸਤਾਦ ਨੇ ਕਿਹਾ ਕਿ ਯਾਰ ਕੈਮਰੇ ਨਾ ਬੰਦ ਕਰਿਓ, ਉਸਤਾਦ ਨੇ ਕਿਹਾ ਸੀ ਮਿੱਠੇ ਚੜ ਕੇ ਆਦਰਾ ਸਾਰਿਆਂ ਤੇ ਕ੍ਰੈਡਿਟ ਸਾਰਾ ਤੁਸੀਂ ਲੈ ਰਿਹਾ ਬਗੈਰ ਤਾਂ ਤੂੰ ਤੁਹਾਨੂੰ ਕਿਸੇ ਨੇ ਤੈਨੂੰ ਸ਼ਰਮ ਨਹੀਂ ਹੈਗੀ ਕੋਈ? ਸਾਜੀ ਕ੍ਰੈਡਿਟ ਸਾਰਾ ਤੁਸੀਂ ਲੈ ਰਹੇ ਬਗੈਰ। ਨੋਨੀ ਗਵਾ ਨੋਨੀ ਦੱਸੀ ਕੌਣ ਕਰਾਉਂਦਾ ਇੱਥੇ ਸਾਰਾ ਕੁਝ? ਸਾਰਾ ਕੁਝ ਉਸਤਾਦ ਜੀ ਕਰਾਉਂਦੇ ਆ। ਇਹ ਤੇ ਉਸਤਾਦ ਜੀ ਇਹਨਾਂ ਨੂੰ ਬਣੀਆਂ ਬਣਾਈਆਂ ਮਿਲ ਗਈਆਂ, ਮੈਂ ਪੱਕੀਆਂ ਪਕਾਈਆਂ ਮਿਲ ਗਈਆਂ, ਸ਼ੁਕਰ ਨਹੀਂ ਕਰਦੇ ਹੈ। ਰੇੜੀ ਲਾਉਣੀ ਪੈਂਦੀ ਫਰੂਟ ਦੀ ਤਾਂ ਪਤਾ ਲੱਗਦਾ ਇਹਨਾਂ ਨੂੰ ਹੈ। ਚਲੋ ਸ਼ੁਕਰ ਹੈ ਸਮੋਸਿਆਂ ਨੇ ਨਹੀਂ ਕਹਿਤਾ ਕਿਤੇ। ਉਹਨੇ ਸਮੋਸੇ ਲਾ ਰਹੀ ਹੈ ਗੱਲ, ਹੌਲੀ ਹੌਲੀ ਆ ਰਹੀ ਹੈ। ਉਸਤਾਦ ਜੀ ਸਭ ਕੁਝ ਕਰਾਉਂਦੇ ਆ। ਹਾਂ ਓਏ ਨਹੀਂ ਓਏ ਸ਼ੋ ਚ ਸਾਡੇ ਕੋਲੋਂ ਜਿਹੜਾ ਪਰਫਾਰਮ ਆ ਉਹ ਤੁਸੀਂ ਕਰਾਉਂਦੇ ਹੋ, ਖਾਓ ਕਿਹੜਾ ਵੀ ਪ੍ਰੋਗਰਾਮ ਆ ਉਹ ਜ਼ਾਹਰ ਉਸਤਾਦ ਜੀ ਸਾਰਿਆਂ ਨੂੰ ਪਤਾ ਤੁਸੀਂ ਕਰਾਉਂਦੇ। ਨਹੀਂ ਪਰਫਾਰਮ ਤੁਸੀਂ ਕਰਦੇ ਹੋ, ਮੈਂ ਦੱਸਦਾ ਏਦਾਂ ਕਰੋ। ਉਸਤਾਦ ਜੀ ਇੱਕ ਰਾਤ ਦੀ ਗੱਲ ਫਾਸ਼ ਕਰਾਂ ਆਡੀਅנס ਕਰਦੇ ਓਏ ਉਹ ਨਾ ਕਰੀ ਓਏ। ਕਰਦੇ ਨਹੀਂ ਸੱਚੀ ਮੁੱਚੀ ਆ ਸਾਰੇ ਸ਼ੋਅ ਤੋਂ ਪਹਿਲੇ ਨਾ ਇੱਕ ਦੂਸਰੇ ਨੂੰ ਜਾਓ ਯਾਰ ਪੁੱਛ ਕੇ ਆਓ ਉਸਤਾਦ ਜੀ ਨੂੰ ਕੀ ਕਹਿਣਾ ਵਾ ਯਾਰ ਕੀ ਕਰਨਾ ਵਾ, ਜਾਓ ਯਾਰ ਉਸਤਾਦ ਜੀ ਨੂੰ ਪੁੱਛ ਕੇ ਆਓ। ਫਿਰ ਉਸਤਾਦ ਜੀ ਆਉਂਦੇ ਆ ਤੇ ਸ਼ੋਅ ਬਣਦਾ ਵਾ। ਇਹ ਤੋਂ ਪਹਿਲੇ ਮੋਬਾਈਲ ਮੈਂ ਅੰਦਰ 2 ਘੰਟੇ ਬੈਠਿਆ, ਮੈਨੂੰ ਕਿਸੇ ਨੇ ਦੱਸਿਆ ਨਹੀਂ ਵੀ ਆਜੋ ਬਾਹਰ ਤਿਆਰ ਹੋ ਗਏ, ਮੈਂ ਬੈਠਾ ਰਿਹਾ 2 ਅੱਛਾ ਘੰਟੇ ਤੋਂ ਬੈਠੇ ਆ। ਤੇ ਫਿਰ ਅੰਦਰ ਆ ਕੇ ਕਹਿਣਾ ਸੀ ਕਿ ਸਲਮਾਨ ਸਾਹਿਬ ਕਹਿੰਦੇ ਮੀਟਿੰਗ ਕਰਨ ਡਿਆ ਉਹ। ਹਾਂਜੀ ਕਹਿੰਦੇ ਗੈਸਟ ਸਲਮਾਨ ਸਾਹਿਬ ਨੇ ਅੱਛਾ ਚਲੋ ਠੀਕ 2 ਘੰਟੇ ਤੋਂ ਮੀਟਿੰਗ ਹੋਣ ਡਈ ਆ। ਓਕੇ ਫਿਰ ਠੀਕ ਉਸਤਾਦ ਜੀ ਇੱਕ ਵਰਲਡ ਲੈਵਲ ਤੇ ਸਵਾਲ ਉੱਠਿਆ ਵਾ ਮਿੱਠਾ ਜੀ। ਜ਼ਕਾਤ ਦਾ ਨਹੀਂ ਜ਼ਕਾਤ ਦਾ ਨਹੀਂ, ਸਭ ਤੋਂ ਪਹਿਲੇ ਆ ਜਿਹੜੀ ਮੂੰਹ ਵਾਲੀ ਫੂਕ ਦਾ ਇਸਤੇਮਾਲ ਕਿਹਨੇ ਕੀਤਾ? ਕਿਹੜੀ ਮੂੰਹ ਵਾਲੀ ਫੂਕ? ਅੱਜ ਤਾਂ ਜਾਨੀ ਕਿ ਅੱਗ ਨਹੀਂ ਬਲਣਦੀ ਉਸ ਦੇਨ ਚ ਕਿੱਦਾਂ ਆਇਆ ਹੋਊਗਾ ਫੂਕਣੀ ਬਣਾਈ? ਫੂਕਣੀ ਜ਼ਰੂਰਤ ਇਜਾਦ ਕੀ ਮਾਂ ਹੈ। ਯਾਨੀ ਕਿ ਸਵਾਲ ਲੈ ਕੇ ਮੈਂ ਆਇਆ ਸਾਜ, ਮੈਂ YouTube ਤੇ ਰਿਸਰਚ ਕੀਤਾ, Google ਤੇ ਵੀ ਕੀਤਾ, ਮੈਨੂੰ ਇਹਦਾ ਕੋਈ ਨਾ ਸਤੇ ਜਵਾਬ ਨਹੀਂ ਮਿਲਿਆ, ਕੋਈ ਜਵਾਬ ਨਹੀਂ ਮਿਲਿਆ। ਸੰਦੀਪ ਬਖਸ਼ ਮਿੱਠਾ ਜੀ ਮੈਂ ਬਹੁਤ ਪਰੇਸ਼ਾਨ ਸਾਜ। ਫੂਕ ਦਾ ਇਸਤੇਮਾਲ ਕਿਦਾਂ ਜ਼ੇਨ ਚ ਆਇਆ ਹੋਣਾ ਯਾਰ ਹੁਣ ਅੱਗ ਬਲਣ ਦੀ ਫੂਕਣੀ ਬਣਾਈ ਜਾਏ? ਯਾਰ ਇਹ ਤੇ ਬਹੁਤ ਪੁਰਾਣੀ ਗੱਲ ਆ। ਨਹੀਂ ਸਾਜ ਜੀ ਨਹੀਂ ਇਹ ਤਾਂ ਪਤਾ ਨਹੀਂ ਕਿੰਨੇ ਹਜ਼ਾਰ ਸਾਲ ਪਹਿਲੇ ਕਿਸੇ ਨੇ ਕੋਈ ਐ ਕੀਤਾ ਹੋਏਗਾ। ਅੱਜ ਦੀ ਗੱਲ ਆਪਣੇ ਘਰ ਦੇ ਅੰਦਰ ਝਾਤੀ ਮਾਰ, ਉਹ ਤੈਨੂੰ ਸਮਝ ਆਇਆ ਅੱਜ ਤੱਕ ਕਿਉਂ ਹੋ ਰਿਹਾ ਸਾਰਾ ਕੁਝ? ਮੈਂ ਨਹੀਂ ਦੱਸਿਆ ਕੰਮ ਵੀ ਤੂੰ ਕਰਦਾ ਵਾ, ਕੋਲਾ ਮਾਫੀ ਦੇ ਵਿੱਚ ਜੂਆ ਸ਼ਰਾਬ ਚਰਚ ਕੋਈ ਨਸ਼ਾ ਕੋਈ ਇਹ ਵੀ ਤੂੰ ਨਹੀਂ ਕਰਦਾ। ਇਹਦੇ ਬਾਵਜੂਦ ਹਰ ਚੀਜ਼ ਤੂੰ ਦਿੰਨਾ ਵੀ ਆ ਘਰ, ਤੇ ਇਹਦੇ ਬਾਵਜੂਦ ਤੂੰ ਸੋਚ, ਤੂੰ ਦੱਸ ਵੀ ਕਿਉਂ ਇਦਾਂ ਹੋ ਰਿਹਾ? ਕੀ ਕਹਿਣਾ ਚਾਹ ਰਹੇ ਤੁਸੀਂ? ਹੈ ਕੀ ਕਹਿਣਾ ਉਹੀ ਜੋ ਮੈਂ ਕਹਿਣਾ, ਉਹੀ ਜੋ ਤੂੰ ਸਮਝਣਾ ਚਾਹ ਰਿਹਾ। ਨਹੀਂ ਕੱਚਾ ਨਹੀਂ ਪੈ ਗਿਆ। ਫੂਕ ਦੇ ਪਿੱਛੇ ਪੈ ਗਏ ਅੱਲਾ ਦੇ ਬੰਦਿਆ। ਅੱਜ ਤਾਂ ਪਹਿਲੇ ਘਰ ਦਾ ਹਿਸਾਬ ਲਾ, ਆ ਪੁਰਾਣੀਆਂ ਛੱਡ ਦਿਓ ਗੱਲਾਂ, ਹਾਂ ਹਾਲ ਦਾ ਸੋਚੋ। ਹਾਲ ਦਾ ਸੋਚੋ। ਹਾਂਜੀ ਮੈਂ ਦੇਖੇ ਬੜੇ ਐਂਕਰ ਵਿਚਾਰੇ, ਇਹਨਾਂ ਨੇ ਯਾਰ ਇੱਕ ਐਂਕਰ ਆ, ਉਹਦੀ ਦੁਨੀਆ ਤੇ ਇੱਕ ਤਾਲੀਮ ਆ, ਉਹਦੇ ਕੋਲ ਬੜਾ ਨੌਲੇਜ ਆ, ਉਹਨੂੰ ਚਾਹੀਦਾ ਮੇਰੀ ਅੱਗੇ ਵਾਲੀ ਜ਼ਿੰਦਗੀ ਦੱਸ ਮੈਂ ਕਿੱਦਾਂ ਜੀਵਾਂ। ਉਹ ਮੈਨੂੰ 80 ਸਾਲ ਪਹਿਲੇ ਇੱਕ ਪੈਂਚਰ ਵਾਲੇ ਦਾ ਦੱਸੀ ਜਾ ਰਿਹਾ, 160 ਸਾਲ ਪਹਿਲੇ ਫਲਾਂ ਜਗ੍ਹਾ ਤੇ ਪਾਵਿਆਂ ਵਾਲਾ ਸੀ ਉਹਦਾ ਦੱਸੀ ਜਾ ਰਿਹਾ। ਉਹ ਭਾਈ ਮੈਨੂੰ ਅੱਗੇ ਦੱਸ, ਮੈਂ ਆਪਣੇ ਬੱਚਿਆਂ ਨੂੰ, ਕਿ ਤੂੰ ਆਪਣੀ ਜਿਹੜੀ ਤੇਰੀ ਅਕਲ ਆ ਮੈਨੂੰ ਅੱਗੇ ਦੱਸ ਕੀ ਕਰਾਉਂਦਾ। ਇਹ ਗੱਲ ਮੇਰੇ ਉੱਤੇ ਮੈਂ ਜ਼ਕਾਤ ਵਾਲੀ ਗੱਲ ਦੱਸੀ, ਦੇਖੋ ਇਹ ਚ ਕੋਈ ਪੁਰਾਣੀ ਗੱਲ ਨਹੀਂ ਨਵੀਂ ਸਾਜ ਜੀ ਨਵਾਂ ਟ੍ਰੈਂਡ। ਹਾਂ ਨਵੀਂ ਗੱਲ ਹੈ ਸਾਜ ਜੀ ਬੈਠੇ ਸਵਾਲ ਦੇਣ ਚ ਆਏ ਤੇ ਮੇਰੇ ਤੂੰ ਫੂਕਾਂ ਦਾ ਦੱਸੀ ਜਾਂਦਾ ਤੁਹਾਨੂੰ ਇੱਕ ਫੂਕ ਗੱਲ ਕਰਨ ਵਾਲੀ ਕਰ। ਕੋਈ ਵੀ ਛੋਟੀ ਗੱਲ ਨਹੀਂ ਹੁੰਦੀ। ਇਹ ਸਾਨੂੰ ਚਾਹੀਦਾ ਵਾ ਕਿ ਸਾਨੂੰ ਜਿੰਨੀ ਕੁ ਅਕਲ ਆ ਉਹ ਯਾਰ ਅੱਗੇ ਦੱਸੋ, ਅਗਲੇ ਦੀ ਮੰਨਣੀ ਕਿ ਭਾਈ ਤੁਹਾਡਾ ਇੰਨਾ ਨੌਲੇਜ, ਇੰਨਾ ਇਲਮ, ਇੰਨਾ ਗੱਲਬਾਤ, ਅੱਗੇ ਮੈਨੂੰ ਇਹਦਾ ਮੇਰੇ ਬੱਚਿਆਂ ਨੂੰ ਇਹਦਾ ਕੀ ਫਾਇਦਾ ਹੋਏਗਾ? ਮੈਂ ਆਪਣੇ ਬੱਚੇ ਦੀ ਤਰਬੀਅਤ ਕਿੱਦਾਂ ਕਰਾਂ? ਮੈਂ ਕਾਰੋਬਾਰ ਕਿੱਦਾਂ ਕਰਾਂ? ਮੈਨੂੰ ਉਹਦਾ ਦੱਸੋ। ਉਹ ਮੈਂ ਕੀ ਕਰਾਂਗਾ ਭਾਈ? 1913 ਦੇ ਵਿੱਚ ਇੱਕ ਲੱਸੀ ਵਾਲਾ ਬੰਦਾ ਸੀ, ਉਹਦੇ ਪਿਆਲਿਆਂ ਦੇ ਉੱਤੇ ਉਹਨੇ ਲਹਿਦਾ ਪਿਆਲੇ ਬਣਾਏ ਸੀ ਆਪਣੇ ਤੇ ਫਲਾਂ, ਉਹਦੇ ਤੇ 15 ਮਿੰਟ ਕੱਢ ਦਵਾਂ ਮੈਂ, ਮੈਨੂੰ ਫਾਇਦਾ ਕੋਈ ਨਹੀਂ ਉਹਦਾ। ਨਹੀਂ ਬਣਦਾ ਇਹਨਾਂ ਨੂੰ ਫਾਇਦਾ। ਗੁਜ਼ਰ ਗਿਆ ਉਹ ਗੁਜ਼ਰ ਗਈ ਗੱਲ, ਸਹੀ ਗੱਲ, ਉਹ ਗੁਜ਼ਰਾ ਉਹ ਜਿਹੜਾ ਤੁਹਾਡੇ ਕੋਲ ਇੰਨਾ ਇਲਮ ਆ, ਮੈਨੂੰ ਉਹਦਾ ਮੈਨੂੰ ਅੱਗੇ ਦੱਸੋ ਮੈਂ ਕੀ ਕਰਾਂ ਉਹਦੇ ਨਾਲ, ਉਹ ਮੈਨੂੰ ਫਾਇਦਾ ਮਿਲੇ ਤੁਹਾਡੇ ਤੋਂ। ਉਸਤਾਦ ਜੀ ਲੇਕਿਨ ਬੱਚੇ ਨੇ ਸਵਾਲ ਕੀਤਾ, ਤਿਸ਼ਨਾ ਵਾ ਤੁਹਾਡੇ ਕੋਲ ਆਇਆ ਵਾ, ਉਹਦੀ ਕੋਈ ਸੇਰ ਆਵਰੀ ਕਰੋ। ਸਹੀ ਗੱਲ ਆ। ਇਹ
ਇੱਕ ਪਰੰਪਰਾ ਵਾ ਭਾਜੀ। ਇਹ ਭਾਜੀ ਸਭ ਤੋਂ ਪਹਿਲੇ ਫੂਕ ਜਿਹੜੀ ਨਾ, ਹਾਂਜੀ ਇਹ ਇੱਕ ਬਹੁਤ 1000 ਸਾਲ ਪਹਿਲੇ ਜਦੋਂ ਪੱਤੇ ਵੀ ਨਹੀਂ ਸੀ ਹੁੰਦੇ, ਉਦੋਂ ਇਹ ਫੀਲ ਨਹੀਂ ਸੀ ਹੁੰਦੀ ਵੀ ਲਿਬਾਸ ਕੋਈ ਜਾਂ ਸਲਵਾਰ ਕਮੀਜ਼ ਪੈਂਟ ਕੋਟ ਹੈ। ਹਾਂ। ਉਦੋਂ ਇੱਕ ਬੰਦਾ ਧੁੱਪੇ ਫਿਰ ਰਿਹਾ ਸੀ, ਸਹੀ ਉਹ ਧੁੱਪੇ ਫਿਰ ਰਿਹਾ ਸੀ, ਉਹਨੇ ਕਿਤੇ ਇੰਜ ਕੀਤਾ ਤੇ ਉਹਨੂੰ ਹਵਾ ਪਈ, ਓਏ ਉਹਨੇ ਫਿਰ ਰਹਿ ਗਈ, ਉਹਨੇ ਫਿਰ ਦੂਜੀ ਵਾਰੀ ਕੀਤਾ ਹਮ ਗਿਆ ਇੱਥੋਂ ਕੰਟੀਨਿਊਟੀ ਪਈ। ਜਿਨ੍ਹਾਂ ਨੇ ਹਿਸਟਰੀ ਪੜ੍ਹੀ ਆ, ਜਿਨ੍ਹਾਂ ਨੇ ਹਿਸਟਰੀ ਉਹਦਾ ਫਿਰ ਨਾਮ ਪਿਆ ਦਾ ਫੂਕ ਮੈਨ। ਹਾਂ ਜਾਂ ਫਿਰ ਕੋਈ ਬੰਦਾ ਨਹਿਰ 'ਚ ਡਿੱਗ ਪਿਆ, ਉਹ ਡੁੱਬ ਰਿਹਾ ਸੀ, ਠੀਕ ਹੈ ਜੀ, ਉਹਨੇ ਕਿਹਾ ਮੈਂ ਕੀ ਕਰਾਂ, ਉਹਨੇ ਕਹਾ ਕੋਈ ਟੂਬ ਵੀ ਨਹੀਂ ਹੈਗੀ ਮੇਰੇ ਕੋਲ, ਮੇਰੇ ਕੋਲ ਕੋਈ ਐਸੀ ਚੀਜ਼ ਵੀ ਨਹੀਂ ਕਿ ਮੈਂ ਕੀ ਕਰਾਂ। ਉਹਨੇ ਕਿਹਾ ਕਿਹੜੀ ਐਸੀ, ਇਨਸਾਨ ਤੈਨੂੰ ਪਤਾ ਜ਼ਰੂਰਤ ਜਾਤ ਦੀ ਮਾਂ ਵਾ। ਇਨਸਾਨ ਜਿੱਥੇ ਇਹਨੂੰ ਦੁਨੀਆ ਦੀ ਕਿਸੇ ਵਿਰਾਨ ਜਗ੍ਹਾ ਤੇ ਸਿੱਟ ਹੈ, ਆਪਣੇ ਰਹਿਣ ਦਾ ਸਬਬ ਪੈਦਾ ਕਰ ਲੇਗਾ। ਇਹਨੂੰ ਇਸ ਚੀਜ਼ ਨੂੰ ਕਹਿੰਦੇ ਅਸ਼ਰਫੁਲ ਮਖਲੂਕਾਤ। ਵਾਹ 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 ਕੀ ਉਹਨੇ ਕਿਹਾ ਮੈਂ ਕੀ ਕਰਾਂ, ਉਹਨੇ ਜ਼ੇਨ 'ਚ ਆਈਡੀਆ ਆਇਆ, ਉਹਨੇ ਨਾਲਾ ਬੰਨਿਆ, ਕੁੱਸ ਕੇ ਥੋੜਾ ਘੁੱਟ ਕੇ ਥੋੜਾ ਐ ਕਰਕੇ ਉਹਨੇ 5 ਫੂਕਾਂ ਮਾਰੀਆਂ, ਉਸ ਤੋਂ ਬਾਅਦ ਉਹ ਤਰ ਕੇ ਬਾਹਰ ਆ ਇੰਜ ਕਰਕੇ ਆ ਰਿਹਾ। ਟੂਬਲੈਸ ਉਹਦੇ ਲੋਕੀ ਦੇਖ ਕੇ ਯਾਰ ਹੈ ਕਿ ਟੂਪ, ਉਹਨੇ ਕਿਹਾ ਟੂਪ ਨਹੀਂ ਭਾਜੀ ਸਲਵਾਰ ਆ, ਕਹਿੰਦੇ ਉਹਨੇ ਇਹਨੂੰ ਤਾਂ ਕਰ ਲਿਆ ਐ ਕਰਕੇ, ਉਹ ਆਰਾਮ ਨਾਲ ਤੈਰ ਕੇ ਤੋਂ ਉੱਥੇ ਆ ਗਿਆ। ਤੀ ਕੀਤੀ ਹਵਾ ਬਾਤ ਕੀਤੀ ਉਹਨੇ। ਹਾਂਜੀ ਵਾਹ 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 ਸਾਜੀ ਕੀ ਗੱਲ ਨਹੀਂ ਹੁਣ ਤਿਸ਼ਨ ਕੀ ਮੁੱਕ ਗਈ, ਨਹੀਂ ਤਿਸ਼ਨੀ ਕੀ ਮੌਕੀ ਭਾਜੀ। ਇਹ ਬੈਠੇ ਤਿਸ਼ਨ ਕੀ ਮੁਕਾਉਣ। ਕੀ ਬਾਤ ਹੈ ਸਾਜੀ ਕੀ ਯਾਰ ਕੋਈ ਹੋਰ ਸਵਾਲ, ਕੋਈ ਆਪਣੇ ਪਿੰਡ ਚੋਂ ਕਿਸੇ ਵੱਡੇ ਬੰਦੇ ਨੂੰ ਕਹੇ ਸਵਾਲ ਪੁੱਛਣਾ ਆਪ ਨੂੰ ਲੱਗਾ ਸੀ। ਮੇਰਾ ਇੱਕ ਸਵਾਲ ਹੈ ਜੀ, ਨੋਨੀ ਦਾ ਆ ਗਿਆ ਜੀ। ਇਹ ਵੱਡਾ ਸਵਾਲ ਹੈ, ਇਹਦਾ ਜਵਾਬ ਤੁਹਾਡੇ ਕੋਲ ਨਹੀਂ ਹੋਣਾ, ਮੈਂ ਪਹਿਲੇ ਦੱਸ ਦਿਆਂ। ਹਾਂਜੀ ਇੰਨੇ ਚ ਮਾਰਨ ਤੋਂ ਪਹਿਲੇ ਮੂੰਹ ਏਦਾਂ ਕਿਉਂ ਹੁੰਦਾ? ਲਓ ਲਓ ਜੀ। ਇਹ ਤਾਂ ਬੱਚੇ ਨੂੰ ਪਤਾ ਵਾ। ਸਿੱਧੀ ਸਿੱਧੀ ਆ ਜਾਵੇ ਛੂ। ਨਹੀਂ ਇੰਜ ਨਹੀਂ ਹੁੰਦੀ, ਮੇਰੀ ਗੱਲ ਸੁਣ। ਨਿੱਛ ਜਦੋਂ ਵੱਜਦੀ ਨਾ, ਤੂੰ ਜਿਹੜਾ ਬੰਦਾ ਛਿੱਕ ਮਾਰ ਰਿਹਾ ਨਾ, ਉਹਦੇ ਅੰਦਰ ਦੀ ਕੰਡੀਸ਼ਨ ਉਹਨੂੰ ਪੁੱਛ। ਨਿੱਛ ਸਿੱਧੀ ਨਹੀਂ ਕਿਹਾ ਆ ਸਹੀ ਗੱਲ। ਇਹ ਤੇ ਕਿਸੇ ਦੀ ਨਿੱਛ ਮਾਰੀ ਤੂੰ, ਹਾਂ ਇਹ ਤੇ ਐਵੇਂ ਤੈਨੂੰ ਕਿਸੇ ਨੇ ਤੇਰੇ ਦੇ ਉੱਤੇ ਥੋਪਤੀ ਨਿੱਛ, ਫੜਾਈ ਫਿਰ ਤੈਨੂੰ ਪੁੱਛਿਆ ਵੀ ਨਹੀਂ ਆਪੜਾਈ, ਉਹਨੇ ਕਿਹਾ ਵੀ ਤੂੰ ਭਾਜੀ ਮੈਨੂੰ ਦੱਸ ਦੋ ਤੇ ਸਹੀ ਗੱਲ, ਤੁਹਾਡੀ ਚਿੱਕ ਮੈਂ ਕਰਾ ਕੱਢਣ ਦੀ ਨਿੱਛ ਤਰਾ। ਮੈਂ ਕੁਝ ਸੋਚਣ ਡਿਆ ਸਾਂ। ਇਹ ਪਹਿਲੇ ਇੱਕ ਮੌਲ ਬੰਦਾ ਹਰ ਚੀਜ਼ ਦਾ ਅੰਗੜਾਈ ਲੈਂਦੇ ਆ। ਅੰਗੜਾਈ ਹੁਣ ਇਹ ਹੁੰਦੀ ਹੈ। ਹੁਣ ਕਦੀ ਕਿਸੇ ਨੇ ਇੰਜ ਕੀਤਾ, ਇੰਜ ਬੈਠਾ ਬੜਾ कुछ चीज़ां तो पहले फील करना पैंदा। हाँ जी, ਓਏ ਹੋਏ ਹੋਏ जैसे नफासत मेरे अंदर ऐसे करके सुकून से ठीक है, अंगड़ाई अंगड़ाई ना कितना मीठे तरह ਇਹ ਮਹਿੰਦੀ ਤਾਂ हाँ जी। ये हुणे ये नहीं भी यार करके नहीं होंदी, ਇਹਦਾ ਬੜਾ ਸਟਾਈਲ ਹੁੰਦਾ ਹੈ ਪੂਰਾ। हाँ जी, एक एक ला देनी चाहिए था। नहीं मैं सही कह रहा कि ये ਸਾਜੀ एक कुछ चीज़ां ਦਾ ਹਿਸਾਬ ਕਿਤਾਬ ਹੁੰਦਾ। ਬਾਸੀ ਹੁਣ ਇਹ ਬੰਦਾ ਬੈਠਾ ਯਕਦਮ ਇੱਕਦਮ ਬਾਸੀ ਲਾਇਆ ਬੈਠਾ ਬੰਦਾ, ਕੀ ਲੱਗੂਗਾ ਮਤਲਬ ਕਿੱਦਾਂ ਦਾ ਲੱਗੂ? ਪੈਂਟ ਕੋਟ ਪਾਇਆ ਹੁੰਦਾ ਜੀ ਬੈਠਾ ਵਾ। ਆਹੋ ਫਿਰ ਉਹਦਾ ਮੌਕਾ ਵੀ ਕੋਈ ਨਹੀਂ। ਜਿਹੜੀ ਹੁਣ ਜਦੋਂ ਬਾਸੀ ਆਈ ਨਾ, ਇੱਕ ਮਿਸਾਲ ਨੂੰ ਤੁਹਾਨੂੰ ਬਾਸੀ ਜਿਵੇਂ ਫੈਸਲ ਕਰਤਾ, ਫੈਸਲ ਆ ਪਿਆ ਨਾ, ਫੈਸਲ ਹੁਣ ਫੈਸਲ ਨੂੰ ਬਾਸੀ ਆਈ ਨਾ, ਫੈਸਲ ਨੂੰ ਤੁਹਾਨੂੰ ਪਹਿਲੇ ਫੀਲ ਹੋਣੀ ਸ਼ੁਰੂ ਹੁੰਦੀ ਕਿ ਮੈਨੂੰ ਬਾਸੀ ਆ ਰਹੀ। ਹਾਂਜੀ। ਫੈਸਲ ਨਾਲ ਕਰਨਾ ਤੁਹਾਨੂੰ ਨਹੀਂ ਪਤਾ ਅੰਦਰੋਂ ਨੇ ਬਾਸੀ ਸਰਾਣਾ ਰੱਖ ਲੂਗਾ ਮੂੰਹ ਤੇ। ਆਹੋ। ਇਹ ਤੁਹਾਨੂੰ ਚਾਂਸ ਮਿਲ ਜਾਂਦਾ। 4 ਬੰਦੇ ਤੁਸੀਂ ਬੈਠੇ ਹੋ ਹਾਂਜੀ ਤੇ ਇੱਕਦਮ कितना इतने प्रॉपर्टी की गल हो नहीं सर हम 6 करोड़ से कम नहीं बेचे, हाँ हम ऐसा करें, आप चले ऐसा वो कर, अच्छा आप 4 डील हो रही है, मतलब डील हो रही है ना। मिसाल डील ਦੇ ਵਿੱਚ ਕੁੜੀ ਮੁੰਡਾ ਹੋਣੇ की मिसाल को मैं तुमसे बहुत प्यार करता हूँ, तो उदों उन्होंने बासी आई है मैं आपसे बहुत प्यार करता हूँ लेकिन मैं क्या बताऊँ रह नहीं सकता, उन्हें पता नहीं लगा ਕਵਰ ਕਰ ਗਿਆ। ਇਹ गेम पाती है मार्जिन है थोड़ा जिहा तो ये बंदा उत्थे तो साजिश मतलब कवर करन दा कि मैं तुम्हारे बगैर रह नहीं सकती, मैं भी वो दिल करे कि आप मेरे दिल से उतर गए। एक मिसाल ऐ नहीं होंदी गल। ਨਿੱਕੀ ਜੀ ਗੱਲ ਤੋਂ ਦਿਲ ਤੋਂ हाँ जी भैना गल ਮੇਰੇ ਹਿਸਾਬ ਨਾਲ ਸਟਾਰਟ ਹੋਣਾ ਚਾਹੀਦਾ ਹਰ ਸ਼ਹਿਰ ਦਾ। ਇੰਸਪੀਰੇਸ਼ਨ ਹੋਣੀ नहीं हाँ वही कह रहे हैं ना, एक थोड़ी फील है Feel होनी सिख दा भी यही है कि तू मुंह परे नु कर ला। हाँ। लाइक तू इत्थे बैठा खाना पे बहुत अक्सर खाने दे टाइम मिर्चा मुर्चा चढ़दियां ज्यादा होंदी तो बंदे ऐ नहीं करदे
ਹਾਂ ਰੀਜਨਲ ਸੀ ਐ ਤੇ ਜੇ ਹੁਣ ਇਹ 6 ਬੰਦਿਆਂ ਦਾ ਖਾਣਾ ਪਿਆ ਤਾਂ ਬੱਜ ਤੇ ਮਰ ਗਿਆ ਸਾਰਾ ਕੁਝ 19000 ਰੁਪਏ ਦਾ ਖਾਣਾ ਕਿਆ ਗਿਆ ਸਮਝ ਆਈ ਇਹਦੀ ਲੌਜਿਕ ਆ ਇਹ ਲੌਜਿਕ ਆ ਹਾਂਜੀ। ਤੇ ਉਸਤਾਦ ਜੀ ਉਹ ਕਿਹੜੀ ਗੱਲ ਹੁੰਦੀ ਹੈ ਜਿਹੜੀ ਆਵਾਸੀ ਚ ਕਰੀ ਤੇ ਸੁਰ ਬਦਲ ਜਾਂਦਾ ਗੱਲ ਦਾ? ਉਹ ਤਾਂ ਕਈ ਬੰਦੇ ਹੁੰਦੇ ਆ, ਕਈ ਬੰਦੇ ਹੁੰਦੇ ਵੀ ਤੁਸੀਂ, ਮੈਂ ਅਕਸਰ ਕਹਿੰਦਾ ਵੀ ਤੁਸੀਂ ਬਾਸੀ ਲੈ ਕੇ ਕਹਿ ਲਓ, ਹਾਂ ਜਿਹੜਾ ਯਾਰ ਉਹਨੂੰ ਕਹਿ ਕੇ ਬਾਹਰ ਜਾਵੇ ਨਾ ਤੇ ਮੇਰੇ ਲਈ ਪਾਣ ਲੈ ਆਈ। ਹਾਂ ਹਾਲੋ ਇੱਥੇ ਖੜਾ ਵਾ, ਉਹਨੂੰ ਉਹ ਜਦ ਇੱਕ ਮਿੰਟ ਮੈਂ ਤੈਨੂੰ ਦੱਸਦਾ ਹਾਂ, ਤੇ ਹੁਣ ਬਾਸੀ ਲੈ ਰਹੇ ਨੇ ਤੇ ਐ ਹੁਣ ਆਏਗਾ ਉੱਥੋਂ ਨਾ ਉਹਨੂੰ ਕਹੀ ਕਿ ਨਾ ਜਾਨੀ ਦਾ ਪਾਣ ਲਾ ਦੇ ਇੱਕ, ਵੀ ਉਹ ਖਲੋਤਾ ਹੀ ਹੈ ਨਾ, ਤੂੰ ਬਾਸੀ ਲੈ ਲਾ। ਹੁਣ ਕਈ ਬੰਦੇ ਨੂੰ ਇੰਨੀ ਵੀ ਨਹੀਂ ਟਾਈਮ ਉਹਨਾਂ ਨੇ ਦੇਣਾ ਹੁੰਦਾ, ਓਏ ਉਹ ਕੋਈ ਉਹ ਪਾਣ ਲਾ ਏਦਾਂ ਹੀ ਹੁੰਦਾ ਵੀ ਯਾਰ ਤੂੰ 2 ਸਕਿੰਟ ਠਹਿਰ। ਆਹੋ ਕਈ ਬੰਦੇ ਇੰਜ ਕਰਕੇ ਛੇਕ ਆ ਰਹੀ ਨਾ, ਤੇ ਹੁਣ ਬੰਦਾ ਬਾਹਰ ਗਿਆ ਤੇ ਉਹਨੇ ਇਹਨੂੰ ਕਹਿਣਾ ਕਿ ਉਹਨੂੰ ਰੋਕੀ, ਤੇ ਐ ਹੁਣ ਛੇਕ ਆਈ ਚਲੋ ਰੋਕੀ ਤੂੰ ਲੈ ਇਦਾਂ ਹੁੰਦਾ। ਸਾਡੇ ਸਾਰੇ ਜੋ ਉਸਤਾਦ ਜੀ ਸਭ ਤੋਂ ਮਾੜੀ ਨਿਛਾ ਬੰਦਾ ਮਾਰਦਾ ਜੀ। ਬਹੁਤ ਬੁਰੀ ਬਹੁਤ ਬੁਰੀ ਨਿਛ ਮਾਰਦਾ ਓਏ ਅੱਛਾ ਕਈ ਬੰਦੇ ਨਾ ਇੰਨੇ ਬਸ ਹਾਂਜੀ ਐਸੇ ਕਰੈਕਟਰ ਹੈਗੇ, ਹਾਂਜੀ ਹੈ ਲੇਕਿਨ ਉਹ ਇੰਜ ਨਹੀਂ ਕਰਨਾ ਚਾਹੀਦਾ। ਸਾਜੀ ਕੰਪਿਊਟਰ 'ਚ ਇੱਕ ਆਪਸ਼ਨ ਹੁੰਦਾ ਰੀਫਰੈਸ਼ ਕਰਨ ਦੀ, ਇਹ ਛੇਕ ਰੀਫਰੈਸ਼ ਆ ਟੋਟਲ ਬੋਡੀ ਦੀ। ਟੋਟਲ ਤੁਹਾਡੇ ਦਿਮਾਗ ਦੀ ਹਰ ਚੀਜ਼ ਦੀ ਰੀਫਰੈਸ਼ ਕਰਦੀ ਤੁਹਾਨੂੰ। ਵਾਹ ਵਾਹ ਹਾਂਜੀ ਨਿਛ ਕਹਿੰਦੇ ਰੋਕਣੀ ਨਹੀਂ ਚਾਹੀਦੀ, ਬੰਦਾ ਮਾਰ ਦਿੰਦੀ ਹੈ। ਰੁਕਦੀ ਹੈ ਹੀ ਨਹੀਂ, ਨਹੀਂ ਕਈ ਬੰਦੇ ਰੋਕ ਲੈਂਦੇ ਨਹੀਂ ਰੁਕਦੇ, ਉਹ ਅੰਦਰੋਂ ਨਸਾਂ ਫੜ ਜਾਣ ਜੇ ਰੋਕਣ ਦੇ ਨਹੀਂ, ਜਿਵੇਂ। ਔਰ ਛਿੱਕ ਤੋਂ ਬਾਅਦ ਅਸੀਂ ਕਹਿੰਦੇ ਸ਼ੁਕਰ ਅਲਹਮਦੁਲਿਲਾ, ਯਾ ਅੱਲਾ ਤੇਰਾ ਸ਼ੁਕਰ ਆ। ਕਿਸ ਚੀਜ਼ ਤੋਂ ਕਹਿੰਦੇ, ਲੌਜਿਕ ਕੀ ਹੈ? ਸਰ ਜੀ ਕਹਿੰਦੇ ਇਹ ਮਿਨੀ ਮੌਤ ਹੀ ਹੈ ਇੱਕ ਹਿਸਾਬ ਦੀ। ਹਰ ਚੀਜ਼ ਰੁਕ ਜਾਂਦੀ ਹੈ, ਹਾਂਜੀ। ਧੜਕਣ, ਸਾਹ, ਅੱਖਾਂ, ਨਜ਼ਰ ਆਉਣਾ, ਬੋਲਣਾ, ਪੂਰੀ ਬਾਡੀ ਤੁਹਾਡੀ ਖਤਮ ਹੋ ਜਾਂਦੀ ਆ ਇੱਕ ਮਾਈਕਰੋ ਸੈਕਿੰਡ ਲਈ। ਸਹੀ ਬਾਤ। ਨਜ਼ਰ ਨਹੀਂ ਤੁਹਾਨੂੰ ਆਉਂਦਾ ਕਦੀ ਕਿਸੇ ਨੇ ਐ ਵੇਖਦੇ ਬਾਰੇ ਅੱਛਾ ਬੰਦ ਹੁੰਦੀ ਆ ਮੈਂ ਕਰਕੇ ਕਿੱਦਾਂ ਬੁਰਾ ਲੱਗ ਰਿਹਾ, ਇੰਜ ਹੋਣਾ ਹੀ ਹੋਣਾ ਤੁਸੀਂ। ਸਾਜੀ ਲੌਜੀਕਲੀ ਗੱਲ ਆ ਵੀ ਜਦੋਂ ਅੱਖਾਂ ਵਾਕਈ ਬੰਦ ਹੁੰਦੀਆਂ। ਅੱਖਾਂ ਨਹੀਂ, ਹਰ ਸ਼ੈ ਸ਼ੈ ਬੰਦ ਹੋ ਜਾਂਦੀ। ਵਾਲਾਂ ਤੋਂ ਲੈ ਕੇ ਪੈਰਾਂ ਤੱਕ ਧੜਕਣ, ਹੈਂਗ ਹੋ ਜਾਂਦਾ। ਸਾਹ, ਹਾਂਜੀ ਹੈਂਗ ਹੋ ਜਾਂਦਾ ਬੰਦਾ। ਇੰਜ ਹੋ ਕੇ ਇੰਜ ਹੁੰਦਾ। ਉਹ ਇੰਜ ਹੋ ਕੇ ਜਿਹੜਾ ਦੁਬਾਰਾ ਚੱਲਦਾ ਨਾ, ਉਸ ਚਲਾਈ ਤੇ ਅਸੀਂ ਕਹਿੰਦੇ ਆ ਕਿ ਮੌਲਾ ਤੇਰਾ ਸ਼ੁਕਰ। ਲੇਕਿਨ ਕਾਲੂ ਦੀ ਨਿਛ ਅਗਲੇ ਦੀ ਹਰ ਸ਼ੈ ਰੋਕ ਦਿੰਦੀ ਹੈ, ਅਗਲੇ ਦੀ ਹਰ ਸ਼ੈ ਬੰਦ ਕਰ ਯਾਰ ਮੇਰੀ ਐਸੀ ਆਦਤ ਹੈ ਨਿਛਾ ਯਾਰ। ਉਸਤਾਦ ਜੀ ਤੁਰ ਪੈਂਦਾ ਵਾ ਨਿਛ ਮਾਰ ਛੇਕ ਮਾਰ ਕਲਾਬਾਜ਼ੀ ਕਈ ਵਾਰੀ ਪੈ ਅੱਜ ਗਈ। ਕਿ ਤੁਰ ਪੈਂਦਾ ਹੀ ਅੱਧਾ ਵੇੜਾ ਸਾਫ਼ ਕਰ ਦਿੰਦਾ ਵਾ ਨਿਛ ਨਾਲ ਪਿੱਛੇ ਓਕੇ ਉਸਤਾਦ ਜੀ ਇੱਕ ਗੱਲ ਹੋਰ ਪੁੱਛਾਂ ਮੈਂ? ਅਜੇ ਰੁਕ ਜਾ ਗੱਲ ਆ ਯਾਰ। ਇਹ, ਤੈਨੂੰ ਕਿਸੇ ਨੇ ਕਿਹਾ ਵੀ ਗਾਹ ਟੀਡਾ 'ਚ ਬਹਿਣਾ ਨਹੀਂ ਤੂੰ? ਯਾਰ ਇੱਕ ਮਿੰਟ ਜੇ ਮੌਕਾ ਮਿਲਿਆ ਤਾਂ ਪੁੱਛ ਲੈਣੀ ਚਾਹੀਦੀ, ਗੱਲ ਹੋ ਰਹੀ ਉਹਦੀ। ਆਈਏ ਪੁੱਛੀਏ ਜੀ ਨਹੀਂ ਤੂੰ ਤਾਂ ਬੇਫਿਕਰੀ ਤੂੰ ਤਾਂ ਯਾਰ ਲੇਕਿਨ ਨਾ ਸਵਾਲ ਉਸਤਾਦ ਜੀ ਦੇ ਲੈਵਲ ਦਾ ਪੁੱਛਣਾ। ਹਾਂ ਲੈਵਲ ਦਾ ਹੀ ਆ, ਇਹ ਲੈਵਲ ਦੀ ਹੋਏਗਾ ਉਸਤਾਦ ਜੀ। ਕਰਾਂ ਸਵਾਲ ਜਦ ਵੱਡਾ ਪੁੱਛੋ। ਕਰੋ ਜੀ ਕਰੋ। ਉਹ ਕਿਹੜੇ ਐਸੇ ਬੰਦੇ ਨੇ ਜਿਨ੍ਹਾਂ ਦੀ ਇਹ ਆਦਤ ਹੁੰਦੀ ਆ ਕਿ ਵੀ ਹੱਸਦਿਆਂ ਹੱਸਦਿਆਂ ਪੂਰੀ ਗੱਲ ਉਹਨੂੰ ਦੱਸਣੀ? ਉਹ ਨਹੀਂ ਮੈਂ ਕਹਾਂ ਉਹ ਯਾਰ ਸਾਜੀ ਆ ਲੋ। ਏਦਾਂ ਦੇ ਹੁੰਦੇ ਹੋ। ਜੈਨੂਇਨ ਹੁੰਦੇ ਨਹੀਂ ਹੁੰਦੇ ਇਹ ਕੀ ਆਦਤ ਹੋਈ ਭਲਾ? ਉਸਤਾਦ ਤੁਸੀਂ ਦੱਸੀ ਨਹੀਂ ਸੀ ਇੰਜ ਬੂਤੀ ਇੰਜ ਉਹ ਹਿਸਾਬ ਇਹ ਗਿਆ। ਨਹੀਂ ਯਾਦ ਦੱਸ। ਨਹੀਂ, ਇਹ ਬੜਾ ਸਾਡੇ ਮੁਆਸ਼ਰੇ 'ਚ ਬੜਾ ਕੁਝ ਹੁੰਦਾ। ਤੂੰ ਨਹੀਂ ਕਰਦਾ ਠੂੰਗੇ ਮਾਰਨਾ। ਉਹ ਜਿਹੜੀ ਮੈਂ ਉਦੋਂ ਦੱਸੀ ਆ ਕਿ ਕਈਆਂ ਦੀ ਆਦਤ ਹੁੰਦੀ ਐ ਕਰਕੇ ਇਧਰ ਨਾ, ਓਏ ਮੈਰ ਆਹੋ ਵੀ ਆਪਣੇ ਵੱਲ ਮਤਵਜੋ। ਆਹੋ ਸਾਜੀ ਕਿੰਨੀ ਖਿੱਚ ਜਾਂਦੀ। ਵੀ ਧਿਆਨ ਮੇਰੇ ਵਾਲੀ ਰੱਖ। ਕਈਆਂ ਬੰਦੇ ਆਦਤ ਦੇ ਬੈਠੇ ਉਹਨਾਂ ਨੇ ਐ ਕਰੀ ਜਾਣਾ ਹੁੰਦਾ। ਕਈਆਂ ਦੀ ਆਦਤ ਹੁੰਦੀ ਹੈ, ਹਾਂ ਬੜੀ ਹੁੰਦੀ। ਕਈਆਂ ਦੀ ਇੱਕ ਦੌਰ ਸੀ ਦੰਦਾਂ ਦੇ ਵਿੱਚੋਂ ਪਿਚਕਾਰ ਮਾਰਨੀ ਹੁੱਕਾ ਲਈ। ਉਹ ਸਿੱਧੀ ਜਾਣੀ। ਇਹ ਵੀ ਚੱਲਿਆ ਸੀ ਟ੍ਰੈਂਡ। ਇਹ ਵੀ ਟ੍ਰੈਂਡ ਚੱਲਿਆ ਸੀ। ਕਈਆਂ ਨੂੰ ਝਟਕੇ ਵੀ ਲਾ ਦਿੰਦੇ। ਆਹੋ ਨਹੀਂ ਉਹ ਝਟਕੇ ਯਾਰਾਂ ਤੇ ਹੁਣ ਨਹੀਂ, ਉਹ ਤੇ ਬਿਮਾਰੀ ਹੁੰਦੀ। ਮੈਂ ਆਦਤ ਦੀ ਗੱਲ ਕਰ ਰਿਹਾ। ਆਦਤ ਹੁੰਦੀ ਹੈ ਵੀ ਸਾਜੀ ਅੱਖਾਂ ਨਾਲ ਵੀ ਇੰਜ ਕਰਦੇ ਆ। ਝਟਕੇ ਕਿਹੜੀ ਆਦਤ ਹੁੰਦੀ? ਸੋਚਣ ਦਾ ਕਈਆਂ ਬੰਦੇ ਦਾ ਹਰ ਇੱਕ ਦਾ ਆਪਣਾ ਸਟਾਈਲ ਹੁੰਦਾ। ਇੱਕ ਬੰਦਾ ਸੋਚ ਰਿਹਾ ਨਾ, ਉਹ ਇੰਜ ਕਰੀ ਜਾ ਰਿਹਾ। ਇੱਕ ਨੇ ਹਮੇਸ਼ਾ ਐਂ ਕਰਕੇ ਸੋਚਣਾ, ਉੱਤੇ ਨੂੰ ਦੇਖਣਾ। ਇਹ ਸੋਚਣ ਦਾ ਵੀ ਹਰ ਇਨਸਾਨ ਦਾ ਆਪਣਾ ਹਿਸਾਬ। ਆਪਣਾ ਤਰੀਕਾ ਸੀ। ਸਾਈਡ ਤੁਸੀਂ ਨੋਟ ਕੀਤਾ ਕਈ ਬੰਦੇ ਤੁਰੇ ਜਾਂਦੇ ਗੱਲਾਂ ਵੀ ਕਰਦੇ ਹੁੰਦੇ। ਨੋਟ ਕੇ ਅਸੀਂ ਦੇਖ ਰਹੇ ਨਹੀਂ ਮੈਂ ਕੱਲ ਵੇਖਿਆ ਵਾ। ਉਹ ਤੇ ਰੋਜ਼ ਕਰਦੇ ਇੱਥੇ। ਮੇਰੀ ਤੇ ਗੱਲ ਹੋਰ ਆ, ਕੋਈ ਸਾਈਕਲ ਤੇ ਜਾਣ ਨੂੰ ਮੋਟਰਸਾਈਕਲ ਲੈਣ ਚ ਤੂੰ ਵੀ ਕਰਦਾ ਵਾ ਸਾਈਕਲ ਤੇ ਮੋਟਰਸਾਈਕਲ ਤੇ ਸਾਰਾ ਹਿਸਾਬ ਕਿਤਾਬ। ਉੱਚੀ ਕਰਦਾ ਨਾ। ਹਾਂ ਮੈਂ ਜਾਂਦਾ ਨਾਲ, ਮੈਨੂੰ ਪਤਾ ਨਹੀਂ। ਮੈਂ ਤੁਹਾਨੂੰ ਦੱਸਿਆ ਨਹੀਂ ਉਸਤਾਦ ਜੀ, ਸਾਡੇ ਅਸੀਂ ਰਜ਼ਾਬਾਜੀ ਤੇ ਰਹਿੰਦੇ, ਸਾਡੇ ਸਾਹਮਣੇ ਘਰ ਇੱਕ ਬੰਦਾ ਸੀ, ਉਹਦੀ ਆਪਣੀ ਬੁੱਢੀ ਦੇ ਨਾਲ ਨਾ ਉਹਦੀ ਬਹੁਤ ਅਣਬਣ ਸੀ, ਤੇ ਉਹ ਬੰਦਾ ਮੈਂਟਲੀ ਸਟਰੋਂਗ ਬੜਾ ਸੀ, ਮੈਂਟਲੀ ਤੌਰ ਤੇ ਬੜਾ ਸਟਰੋਂਗ ਆਦਮੀ ਸੀ। ਤੇ ਉਹਦੀ ਸੱਸ ਨਾਲ ਕੋਈ ਉਹਦਾ ਰੌਲਾ ਸੀ, ਉਹਦੀ ਸੱਸ ਦੇ ਮਗਰ ਲੱਗ ਕੇ ਉਹਦੀ ਬੁੱਢੀ ਇਦਾਂ ਕਹਿੰਦੀ, ਉਹ ਸ਼ਿਕਾਇਤਾਂ ਲਾਉਂਦਾ ਸੀ ਆਪਣੀ ਸੱਸ ਨੂੰ। ਉਹਦੀ ਬੁੱਢੀ ਨੇ ਉਹਨੂੰ ਕੋਈ ਤਵੀਜ਼ ਤੂਜ਼ ਪਾਏ, ਉਹ ਉਹਨਾਂ ਨਾਲ ਲੜਿਆ।
ਉਹ ਉਂਝ ਤੇ ਨਹੀਂ ਹੋਇਆ ਜੰਜ ਉਹਨੇ ਤਵੀਜ਼ ਪਾਈ ਸੀ, ਲੇਕਿਨ ਉਹ ਆਪਣੇ ਦਿਮਾਗ ਤੋਂ ਵੀ ਗਿਆ। ਹੋ ਗਿਆ। ਹਾਂ ਹਿੱਲ ਗਿਆ ਤੇ ਸਾਜੀ ਓਲ ਫੋਲ ਹੋ ਜਾਂਦੇ, ਹਾਂ ਸਹੀ ਗੱਲ ਉਹ ਹੁਣ ਬਾਹਰ ਵਿਚਾਰੇ ਨੇ ਥੜੀ ਤੇ ਬੈਠਾ ਹੋਣਾ, ਹੁਣ ਉਹਦੇ ਦਿਮਾਗ 'ਚ ਇੱਕ ਸਕ੍ਰਿਪਟ ਫਸ ਗਿਆ ਕਿ ਆ ਮੇਰੀ ਸੱਸ ਬੈਠੀ ਹੈ, ਆ ਮੇਰੀ ਬੁੱਢੀ ਬੈਠੀ ਹੈ, ਸਾਹਮਣੇ ਥੋੜੇ ਬੱਚੇ ਖੇਡਣ ਦੇ ਨੇ, ਉਧਰ ਇੱਕ ਵਾਸ਼ਰੂਮ ਆ, ਮਾਹੌਲ ਬਣਾਇਆ ਉਹਨੇ ਆਪਣਾ। ਇਹ ਉਹਦੇ ਫਸ ਗਿਆ ਦਿਮਾਗ 'ਚ। ਤੇ ਉਹ ਥੜੀ ਤੇ ਬੈਠਾ ਕੱਲਾ। ਮੈਂ ਤੈਨੂੰ ਦੱਸਿਆ ਨਹੀਂ ਕਿ ਭੈਣ ਇੰਨਾ ਕੋ ਰਿਚ ਉਹਦੇ ਐਕਸਪ੍ਰੈਸ਼ਨ, ਕਿ ਉਹਨੂੰ ਤੇ ਇਹੀ ਲੱਗ ਰਿਹਾ ਨਾ ਜੈਨਵਨ, ਤੁਹਾਨੂੰ ਉੱਥੇ ਬੈਠੇ ਲੱਗਣ ਲੱਗ ਪੈਣਾ ਕਿ ਯਾਰ ਇਹਦੀ ਸੱਸ ਵਾਕਈ ਇੱਥੇ ਬੈਠੀ ਆ, ਮੈਨੂੰ ਨਹੀਂ ਨਜ਼ਰ ਆ ਰਹੀ। ਐਡਾ ਪੱਕਾ ਐਡਾ ਪੱਕਾ ਵੀ ਹੋਇਆ ਓਵਰਲੈਪਿੰਗ ਰੋਕਣੀ ਉਹਨੇ ਵਿੱਚ, ਵੀ ਖਬਰਾਂ ਸਭ ਕੁਝ ਉਹਨੇ ਕਰਨਾ। ਬੱਚਿਆਂ ਨੂੰ ਵੀ ਉਹਨੇ ਕਹਿਣਾ, ਵਾਸ਼ਰੂਮ 'ਚ ਕੋਈ ਜਾ ਰਿਹਾ ਉਹਦਾ ਵੀ ਉਹਨੇ ਗੱਲ ਕਰਨੀ, ਇਕੱਲੇ ਨੇ ਬੈਠੇ। ਸਕੈਚ ਬਣਾਇਆ। ਹਾਂ ਉਹਨੇ ਸੱਸ ਨਾਲ ਗੱਲ ਕਰਨੀ, ਨਹੀਂ ਦੇਖੋ ਤੁਸੀਂ ਇਹਨੂੰ ਸਮਝਾ ਲਓ, ਤੁਸੀਂ ਇਹਨੂੰ ਚਲੋ ਇਹਦੀ ਪਹਿਲੇ ਸੁਣ, ਤੂੰ ਬੋਲਣਾ ਪਹਿਲੇ ਤੂੰ ਬੋਲਣਾ ਪਹਿਲੇ। ਕੀ ਪੱਕਾ ਕੰਮ। ਨਹੀਂ ਬੋਲਣਾ, ਹੁਣ ਚੁੱਪ ਕਰ ਗਈ ਆ, ਬੋਲਣਾ ਹੁਣ, ਜਾਂ ਮੈਨੂੰ ਗੱਲ ਕਰ ਲੈਂਦੇ ਜਾਂ ਤੂੰ ਕਰ ਲੈਂਦੇ, ਤੇ ਬੋਲਣਾ। ਹਾਏ ਹਾਏ ਹਾਏ। ਅੱਛਾ ਯਾਨੀ ਉਹ ਜੋ ਵੀ ਦੱਸਦਾ ਸੀ ਕਿ ਉਹਨੂੰ ਉਹਦੀ ਵੀ ਆਵਾਜ਼ ਆਉਂਦੀ ਸੀ ਕਿ ਉਹਨੇ ਉਹ ਜੋ ਉਹਦੀ ਕੰਡੀਸ਼ਨ ਸੀ ਨਾ, ਉਹ ਉੱਥੇ ਠਹਿਰ ਗਈ ਉਹਦੀ। ਫਿਰ ਉਹਨੇ ਬੱਚਿਆਂ ਨੂੰ ਕਹਿਣਾ, ਬੱਚੇ ਇਹਨਾਂ ਨੂੰ ਤੇ ਖਾ ਲੈ, ਆਪਣਾ ਮਾਂ ਜੀ ਇਹਨਾਂ ਨੂੰ ਤੇ ਬਾਹਰ ਭੇਜੋ ਇਹਦੇ ਕੋਲ। ਫਿਰ ਉਹਨੇ ਕਿਹਾ ਵਾਸ਼ਰੂਮ ਦੀ ਲਾਈਟ ਬੰਦ ਕਰ ਦਿਓ ਵੀ, ਯਾਨੀ ਉਹਦੇ ਡੇਲੀ ਉਹਦਾ ਉਹ ਚੱਕਰ ਸੀ, ਇੱਕ ਸਟੋਰੀ ਉਹ ਉੱਥੇ ਫਸ ਗਿਆ ਸੀ। ਹਾਏ ਹਾਏ। ਸਟਿਲ ਹੋਇਆ ਸੱਸ ਲੈ ਕੇ ਬਹਿ ਗਈ ਉਹਨੂੰ ਚ। ਹਾਂਜੀ ਭਾਈ ਮਿੱਠਾ ਵੀ ਇਦਾਂ ਹੀ ਕਰਕੇ ਸੋਚ ਕੇ ਬੈਠਾ ਆ, ਤੇ ਇਹਨੇ ਸੱਸ ਨੂੰ ਕੋਈ ਗੱਲ ਕੀਤੀ, ਕੋਈ ਸੱਚੀ ਮੁੱਚੀ ਚਪੇੜ ਪੈ ਗਈ। ਉਹ ਕਹਿੰਦੀ ਮੈਂ ਸੱਚੀ ਬੈਠੀ ਹਾਂ ਨਾ। ਮਿੱਠਾ ਇੱਕ ਲਾਇਬ੍ਰੇਰੀ 'ਚ ਵੜਿਆ, ਉੱਥੇ ਸਾਰੀਆਂ ਕਿਤਾਬਾਂ 'ਚੋਂ ਲਫ਼ਜ਼ ਚੂਸ ਕੇ ਆ ਗਿਆ। ਕਹਿੰਦਾ ਭਾਈ ਬੋਲਣੇ ਉਹ ਲਵਲੀ ਸਵੀਟ ਵਾਲੇ ਤੇ ਲਫਸ ਸੀ ਨਾ ਸਾਰੇ, ਮੈਂ ਚੂਸ ਕੇ ਆ ਗਿਆ। ਅੱਛਾ ਕਈ ਬੰਦਿਆਂ ਨੂੰ ਇੱਕਦਮ ਗੱਲ ਯਾਦ ਆਈ ਤੇ ਉਹਨਾਂ ਦੇ ਕੀ ਰਿਐਕਟ ਹੁੰਦੇ, ਯਾਨੀ ਮੁਖਤਲਿਫ ਬੰਦੇ ਨੇ ਇੱਕਦਮ ਗੱਲ ਯਾਦ ਆਈ ਹੈ। ਹੁਣ ਇੱਕ ਬੰਦੇ ਨੂੰ ਗੱਲ ਯਾਦ ਆਈ, ਉਹਨੇ ਕਹਿਣਾ, ਉਹਨੇ ਹੁਣੇ ਇੱਕ ਬਾਪ ਆਜੋ ਬੁਲੰਦ ਕਹਿੰਦੇ, ਓਏ ਆ ਗਈ, ਓਏ ਆ ਹੋਏ ਦਿਮਾਗ ਖਰਾਬ। ਇੱਕ ਬੰਦੇ ਨੂੰ ਬੋਲਣਾ ਨਹੀਂ ਇਹਨੇ। ਇਹ ਕਿਆ ਸਟਾਈਲ ਆ? ਯਾਦ ਆ ਗਈ ਆ। ਉਹਨੇ ਕਿਹਾ ਯਾਰ ਫਿਲਮ ਦਾ ਨਾਮ ਆ, ਲਾਈਕ ਕੋਈ ਫਿਲਮ ਦੱਸੋ ਕਿਸੇ ਦੀ। ਲਗਾਨ। ਹਾਂ ਤੇ ਹੁਣ ਪੁਰਾਣੀ ਫਿਲਮ ਆ ਕੋਈ ਦੋ ਬਦਨ ਫਿਲਮ ਆ, ਬੜੀ ਅੱਛੀ ਫਿਲਮ ਆ, ਵੇਖਣਾ ਲਾਜ਼ਮੀ ਤੁਸੀਂ। ਰੇਂਜ ਨਿਕਲ ਗਿਆ ਤੇ ਉਹ ਜ਼ੇਨ ਚੋਂ ਨਿਕਲ ਗਿਆ। ਤੇ ਹੁਣ ਉਹ ਸੋਚ ਰਿਹਾ, ਤੇ ਇਹ ਇੱਕ ਐਸੀ ਬਿਮਾਰੀ ਆ, 5 ਜਣੇ ਬੈਠੇ ਉਹ ਕਹਿ ਰਹੇ ਨੇ ਚੱਲ ਛੱਡ, ਤੇ ਉਹ ਅਜ਼ੀਅਤ ਆ, ਉਹ ਸੋਚੀ ਜਾ ਰਿਹਾ, ਉਹ ਗੱਲ ਹੋਰ ਵੀ ਤੁਰ ਪਈ ਆ, ਗੱਲ ਅੱਗੇ ਨਿਕਲ ਗਈ ਆ, ਉਹ ਗੱਲ ਮੁੱਕ ਗਈ, ਫਿਲਮਾਂ ਤੋਂ ਕਾਰੋਬਾਰ ਤੇ ਗੱਲ ਆ ਗਈ, ਤੂੰ ਧਾਗਾ ਚੁੱਕਿਆ ਸਵੇਰੇ ਕਿੰਨੇ ਦਾ ਚੁੱਕਿਆ, ਤੇ 7 ਮਿੰਟ ਲੰਘ ਗਏ ਤੇ ਉਹ ਫਸਿਆ। ਤੇ ਹੁਣ ਉੱਥੇ ਅੱਜ ਕਰੀ ਜਾ ਰਿਹਾ, ਉਹਨੂੰ ਪੁੱਛ ਰਿਹਾ ਯਾਰ ਬਸ ਉਹ ਤੂੰ ਨਹੀਂ ਬੋਲਦਾ, ਉਹ ਯਾਰ ਉਹ ਛੱਡ ਦੇ ਯਾਰ, ਨਹੀਂ ਜ਼ੇਨ ਚ ਆ ਰਹੀ, ਪਰ ਤੂੰ ਗੱਲ ਸੁਣਾ ਦੇ ਬਟ ਉਹ ਯਾਰ ਨਹੀਂ ਇੱਥੇ ਫਸ ਗਈ। ਕੀ ਸੀ ਯਾਰ ਉਹਦਾ ਨਾਂ? ਅੱਛਾ ਹੁਣ ਗੱਲਬਾਤ ਕਰਕੇ ਨਾ ਕਹਿਣਾ, ਓਏ ਅੱਛਾ ਹੁਣ ਉਹਨੇ ਹੁਣ 1.5 ਮਿੰਟ ਹਾਲੇ ਵੀ ਨਹੀਂ ਦੱਸਣਾ। ਫੀਲ ਲੈਣੀ ਉਹਨੇ ਪਹਿਲੇ ਆਪ ਮਜ਼ਾ ਲੈ ਰਿਹਾ। ਓਏ ਯਾਰ ਕੀ ਸੀ ਉਫ ਹਾਏ। ਉਹ ਜੈਨੂਇਨ ਕੰਡੀਸ਼ਨ ਇਦਾਂ ਦੀ ਜੀ, ਮੈਨੂੰ ਸਕੂਨ ਹੋ ਗਿਆ ਨਾ। ਯੈਸ ਉਹਨੂੰ ਕਹਿੰਦਾ ਹਾਂ ਆ ਗਈ ਯਾਦ, ਕਿਹੜੀ ਸੀ ਭਲਾ? ਓਏ ਪਾਣੀ ਪਿਆ ਯਾਰ। ਆਈ ਪਾਣੀ ਨਹੀਂ ਸਿਗਰਟ ਅੱਛਾ ਹੁਣ ਉਹਨੇ ਕੋਈ ਚੀਜ਼ ਪੜ ਆਹੋ ਸਿਗਰਟ ਲਵਾ, ਹੁਣ ਉਹਨੂੰ ਕੋਈ ਚੀਜ਼ ਕਰਕੇ ਨਾ ਦੱਸਣ ਲਈ ਉਹਨੇ ਕੋਈ ਚੀਜ਼ ਕਰਨਾ ਵਾ, ਯਾਨੀ ਲਾਈਕ ਕੋਈ ਆਈਟਮ ਕਰਨੀ। ਲਗਾਨ। ਮੈਨੂੰ ਕਿਹਦਾ ਕੀਤਾ ਨਹੀਂ ਵੀ ਸਿਗਰਟ ਲਾਇਆ ਵਾ ਤੇ ਡੱਬੀ ਆ ਰੱਖੀ ਆ। ਲਗਾਨ ਲਗਾ ਦੋ ਬਦਨ ਸੁਣਾ ਓਏ ਉਸਤਾਦ, ਤੇ ਉਹ ਗੱਲ ਕਿਦੋਂ ਦੀ ਨਾਲ ਗਈ ਉਹ ਉੱਥੇ ਫਸਿਆ। ਇਹ ਵੀ ਇਨਸਾਨੀਅਤ ਫਿਕਰ ਆ, ਉਹ ਜ਼ੀਅਤ ਹੁੰਦਾ ਬੰਦਾ। ਉਸਤਾਦ ਜੀ ਜਦੋਂ VCR ਦਾ ਦੌਰ ਹੁੰਦਾ ਸੀ, ਔਰ ਹਮੇਸ਼ਾ ਬਾਬਾ ਜੀ ਮੋਟੇ ਦਿਮਾਗ ਵਾਲੇ ਬੰਦੇ ਦੀ ਯਾਦਦਾਸ਼ਤ ਬਹੁਤ ਤੇਜ਼ ਹੁੰਦੀ, ਉਹਨੂੰ ਯਾਦ ਰਹਿੰਦੀ ਚੀਜ਼। ਮੋਟੇ ਦਿਮਾਗ ਵਾਲੇ ਬੰਦੇ ਦੀ, ਸਹੀ ਗੱਲ। ਤਾਈ ਬੰਦੇ ਦੀ ਉਹਦੀ ਯਾਦਦਾਸ਼ਤ ਬਹੁਤ ਤੇਜ਼ ਹੋਏਗੀ। ਹਮੇਸ਼ਾ ਯਾਦਦਾਸ਼ਤ ਕਮਜ਼ੋਰ ਉਹਦੀ ਹੋਏਗੀ ਜਿਹੜਾ ਬੱਚਾ ਸ਼ਾਰਪ ਤੇਜ਼ IQ ਲੈਵਲ ਕ੍ਰੀਏਟਿਵ ਹੋਏਗਾ, ਹਮੇਸ਼ਾ ਭੁੱਲੇਗਾ। ਉਹ ਭੁੱਲਣ ਦੀ ਆਦਤ ਹਮੇਸ਼ਾ ਜ਼ਹੀਨ ਬੱਚੇ ਨੂੰ ਹੋਏਗੀ। ਏਦਾਂ ਹੀ ਹੈ ਮੈਂ ਆਪ ਹਾਲਾਂਕਿ ਤੂੰ ਕਹਿੰਦਾ ਤੂੰ ਡੰਗਰ ਹੀ ਆ, ਤੂੰ ਇਧਰੋਂ ਗੱਲ ਸੁਣਦਾ ਇਧਰੋਂ ਭੁੱਲ। ਇਹੀ ਤੇ ਮੈਂ ਕਹਿੰਦਾ ਮੇਰੀ ਕੌਮ ਕਿੱਧਰ ਅਸੀਂ ਪੁੱਠੇ ਲੱਗੇ ਆ, ਸਮਝਦੇ ਨਹੀਂ। ਮੈਂ ਵੀ ਅਸੀਂ ਉਸ ਬੱਚੇ ਨੂੰ ਡੀਗ੍ਰੇਡ ਕਰ ਦਿੰਦੇ ਆ। ਤੇਰਾ ਦਿਮਾਗ ਖੋਤਾ ਵਾ, ਇਧਰੋਂ ਗੱਲ ਕਰੋ ਇਧਰੋਂ ਭੁੱਲ ਜਾਣਾ ਤੂੰ, ਤੇਰਾ ਦਿਮਾਗ ਏਦਾਂ ਵਾ, ਤੇਰਾ ਦਿਮਾਗ ਏਦਾਂ ਵਾ। ਮੇਰੀ ਮਾਂ ਮੈਨੂੰ ਇਹ ਕਹਿੰਦੀ ਹੁੰਦੀ ਸੀ, ਮੇਰਾ ਸਾਰਾ ਬਚਪਨ ਏਦਾਂ ਲੰਘਿਆ ਭੁੱਲਣ ਚ, ਐਸਾ ਮੈਂ ਭੁੱਲਿਆ। ਤੂੰ ਕਵੇਂ ਨਹੀਂ ਸਾਜੀ ਤੁਸੀਂ ਝੂਠ ਬੋਲ ਰਹੇ, ਏਦਾਂ ਕੋਈ ਭੁੱਲ ਹੀ ਨਹੀਂ ਸਕਦਾ। ਅੱਛਾ ਜੀ ਇੰਜ ਦਾ ਮੈਂ ਭੁੱਲਿਆ, ਤੇ ਦਿਮਾਗ ਜਿਹੜਾ ਮੇਰਾ ਕਿਤੇ ਹੋਰ। ਤੇ ਮੇਰੀ ਮਾਂ ਨੇ ਕਿਹੜਾ ਖੋਤਾ ਦਾ, ਮੈਂ 5 ਰੁਪਏ ਦਿੱਤੇ ਜਾਂ ਰੁਪਈਏ ਦੇ ਆਲੂ ਲੈ ਗਿਆ, ਮੈਂ 5 ਦੇ ਤੋੜਾ ਭਰ ਕੇ ਚੁੱਕੀ ਆ ਰਿਹਾ। ਉਹ ਇੰਨਾ ਕਿਤੇ ਖੁਬਿਆ ਕਿ ਉਹਨੂੰ 5 ਰੁਪਏ ਦੇ ਕੇ ਬਸ ਇੰਨਾ ਕਿ ਆਲੂ ਦੇ ਬਸ ਤੂੰ ਦੇ ਦਿੱਤੇ ਹੈ।
ਦਿਮਾਗ ਕਿਤੇ ਸਮਝ ਨਹੀਂ ਸਕੇ, ਮੇਰਾ ਮਾਂ-ਬਾਪ ਨਹੀਂ ਮੈਨੂੰ ਸਮਝ ਸਕਿਆ ਕਿ ਇੱਕ ਉਹਦਾ ਬੱਚਾ ਹਾਏ ਉਸਤਾਦ ਜੀ ਵੈਸੇ 99% ਨਹੀਂ ਸਮਝਦੇ ਉਹ ਕੋਈ ਨਹੀਂ, ਗੱਲ ਉਹਨੂੰ ਕਹਿਣਗੇ ਕ੍ਰੀਏਟੀਵਿਟੀ। ਹਾਂ, ਤੇ ਮੋਟੇ ਦਿਮਾਗ ਵਾਲਾ ਉਹਦੇ ਦਿਮਾਗ 'ਚ ਕੁਝ ਹੋਣਾ ਹੀ ਨਹੀਂ ਇਸ ਤੋਂ ਇਲਾਵਾ। ਉਹਦੀ ਮਾਂ ਨੇ ਕਿਹਾ ਲੈ 5 ਰੁਪਏ ਦੇ ਆਲੂ ਲਾ ਕੇ ਉਹਨੇ ਉਹੀ ਸੋਚੀ ਜਾਣਾ, ਉਹਦੇ ਦਿਮਾਗ 'ਚ ਹੋਰ ਕੁਝ ਆ ਹੀ ਨਹੀਂ ਰਿਹਾ। ਜਿੰਨੇ 5 ਦੇ ਹੀ ਲੈਣ ਉਹਦੇ ਦਿਮਾਗ 'ਚ ਪਤਾ ਨਹੀਂ ਕੀ ਚੱਲ ਰਿਹਾ। ਵੱਡੀ ਸੋਚ। ਮਾਂ-ਬਾਪ ਗੱਲ। ਤਵੀਤ ਧਾਗੇ ਕਰਾਉਂਦੇ ਕਿ ਸਾਡੇ ਮੁੰਡੇ ਨੂੰ ਭੁੱਲਦਾ ਵਾ। ਅੱਛਾ ਹੁਣ ਇਹ ਨਾ, ਹੁਣ ਜਿੰਨੇ ਵੀ ਇੱਥੇ ਜ਼ਹੀਨ ਬੱਚੇ ਨੇ ਨਾ ਸਾਰੇ ਸ਼ੌਕ ਹੀ ਹੋ ਜਾਣ ਤੇ ਇਹਨਾਂ ਕਲਿੱਪ ਕੱਟ ਕੇ ਆਣਾ ਕਿ ਜਾਨੀ ਅੰਕਲ ਕਿਆ ਕਹਿ ਰਹੇ। ਉਸਤਾਦ ਜੀ ਮੈਨੂੰ ਆਪ ਬਹੁਤ ਕੁਝ ਭੁੱਲਦਾ ਹੈਂ? ਮੈਨੂੰ ਆਪ ਬਹੁਤ ਕੁਝ ਭੁੱਲਦਾ। ਤੈਨੂੰ ਤੇ ਇਹ ਵੀ ਭੁੱਲ ਜਾਂਦਾ ਵੀ ਮੈਂ ਉੱਥੋਂ ਰਿਜ਼ਕ ਕਮਾ ਰਿਹਾ, ਉਹਨਾਂ ਕੋਲ ਇਸ ਦਿਨ ਦੇ ਮੈਂ ਉਹਨਾਂ ਕੋਲ ਪੈਸੇ ਲਏ, ਮੈਂ ਉੱਥੇ ਜਾ ਨਹੀਂ ਰਿਹਾ। ਤੈਨੂੰ ਤੇ ਇਹ ਵੀ ਭੁੱਲ ਜਾਂਦਾ। ਉਸਤਾਦ ਜੀ ਅੱਜ ਤੈਨੂੰ ਤੇ ਇਹ ਵੀ ਭੁੱਲ ਜਾਂਦਾ ਹਾਲੇ 5 ਦਿਨ ਪਹਿਲੇ ਉਹਨਾਂ ਨੇ 60,000 ਦਾ ਮੇਰਾ ਬਿੱਲ ਤਾਰਿਆ, ਮੈਂ ਕੀ ਕਰਨ ਨੇ। ਤੇ ਜਿਹਦਾ ਕੰਮਾਂ ਤੋਂ ਇਹ ਹੁੰਦੀ ਹੈ ਤੇ ਉਹ ਕੰਮ ਨਹੀਂ ਭੁੱਲਦਾ। ਅੱਛਾ ਹੁਣ ਕਈ ਬੰਦੇ ਹੁੰਦੇ ਨਾ, ਮਤਲਬ ਸਿਗਰਟ ਪੀਣੀ ਨਾ ਉਹਨਾਂ ਨੇ, ਹਾਂਜੀ ਤੇ ਹੁਣ ਨਾਲ ਇਹਦੇ ਰਗਾ ਵਿੱਚ ਸ਼ਗਿਰਦ ਜਾਂ ਕੋਈ ਚੀਜ਼ ਰੱਖਿਆ ਤੇ ਉਹਨਾਂ ਨੇ ਹੁਣ ਇਹਦੇ ਚ ਉਹਨਾਂ ਸਿਗਰਟ ਨਾ ਇੱਕ ਮਿਸਾਲ ਆ, ਹਾਂਜੀ ਆ ਪੀ ਰਹੇ ਨੇ ਤੇ ਹੁਣ ਉਹਨਾਂ ਨੇ ਇੰਜ ਨਹੀਂ ਕਰਨਾ। ਉਹਨਾਂ ਨੇ ਗੱਲ ਕਰ ਰਹੇ ਨੇ, ਕਹਾਂ ਜੀ ਭਾਜੀ ਉਹ ਮੈਂ ਉੱਥੇ ਗਿਆ ਸੀ, ਅੱਛਾ। ਉਹਨਾਂ ਨੇ ਮੈਨੂੰ ਕਿਹਾ ਕਿ ਨਾ ਤੂੰ ਨਾ ਉਹ ਕਰਦਾ ਕੰਮ ਲੈ, ਮੈਂ ਫਿਰ ਉੱਥੋਂ ਪੜ ਕੇ ਆਹੋ ਹਾਂਜੀ ਹੁੰਦਾ ਵਾ ਹੁੰਦੇ ਬੰਦੇ ਏਦਾਂ ਦੇ। ਕਈ ਬੰਦੇ ਤਾਂ ਕਰਦੇ ਵਾਕਈ ਲੁੱਟੋ ਵੀ ਖੇਡਦੇ ਹੋ, ਦਾਜ ਵਿੱਚ ਲਵਾਉਣੀ ਵੀ ਅਗਲੇ ਕੋਲੋਂ ਸਿਗਰਟ ਆ ਕੇ ਆ ਜਿਹੜੀ ਮੈਂ ਹੁਣ ਤੈਨੂੰ ਗੱਲ ਦੱਸੀ ਨਾ, ਕਈ ਫੋਨ ਕਰ ਦਿੰਦੇ ਘਬਰਾ ਕੇ, ਜੈਨ ਵੀ ਨਾਮ ਨਹੀਂ ਜ਼ੇਨ ਚ ਆ ਰਿਹਾ ਹਾਂਜੀ ਹਾਂਜੀ ਤੇ ਨਾਮ ਨਹੀਂ ਜ਼ੇਨ ਚ ਆ ਤੇ ਉਹਨੇ 1 ਮਿੰਟ ਯਾਰ ਓਏ ਉਦੋਂ ਜਦੋਂ ਆਪਾਂ ਬੈਠੇ ਸਾਂ ਤੇ ਉਹ ਕਿਹੜੀ ਫਿਲਮ ਦੀ ਗੱਲ ਹੋ ਰਹੀ ਸੀ ਜਿੱਜੋ ਕਹਿੰਦਾ ਉਹ ਹੀਰੋ ਐਂਡ ਤੇ ਇੰਜ ਛਤਰੀ ਲੈ ਕੇ ਤੇ ਇੰਜ, ਉਹ ਸਾਲਿਆ ਤੇਰੇ ਸਾਹਮਣੇ ਤੇ ਗੱਲ ਹੁੰਦੀ ਸੀ। ਇੰਜ ਕਿਹਾ ਸੀ। ਉਹ ਯਾਰ ਆਹੋ ਤੇ ਬੰਦੇ ਬੈਠੇ ਸੀ ਤੇ ਮੈਂ ਉਹ ਮੈਨੂੰ ਨਾਂ ਪੁੱਛ ਰਹੇ ਸੀ। ਉਹ ਯਾਰ ਉਹ ਆਹੋ ਉਹਨੇ ਦੱਸਿਆ ਜੀ ਉਹ ਫੋਨ ਨਹੀਂ ਚੁੱਕਣ ਦਿਆ। ਉਹਦੇ ਮੈਂ ਘਰ ਕਿਹਾ ਭਾਬੀ ਨੂੰ, ਮੈਂ ਕਿਹਾ ਜਦੋਂ ਆਵੇ ਮੈਨੂੰ ਕਰਨਾ। ਚੱਲ ਦਾਦੀ ਜ਼ਿੰਮੇਵਾਰੀ ਉਹ ਯਾਰ ਏਦਾਂ ਦਾ ਕੋਈ ਨਾਂ ਸੀ ਮੇਰੇ ਵੀ ਨਹੀਂ ਜ਼ੇਨ ਚ ਆ ਰਿਹਾ। ਚੱਲ ਠੀਕ ਹੈ ਮੈਂ ਕਰਦਾ ਵਾਂ, ਉਹ ਕਰਦਾ ਯਾਰ। ਅੱਛਾ ਯਾਰ ਉਹ ਪਤਾ ਨਹੀਂ ਕੀ ਸੀ ਉਹਦਾ ਜੀਬ ਆ ਗਿਆ ਫੋਨ ਆ ਗਿਆ, 1 ਮਿੰਟ ਹੈਰੀ। ਓਏ ਓਏ ਉਹ ਮਰੇ ਸੁਣੋ, ਉਧਰ ਫਿਲਮ ਜਿਹੜੀ ਤੂੰ ਦੱਸ ਰਿਹਾ ਸੀ ਉਹਦਾ ਨਾਂ ਕੀ ਸੀ? ਉਹ ਨਹੀਂ ਯਾਰ ਉਹ ਤੇ ਦੂਜੀ ਸੀ। ਓਏ ਉਹ ਮੈਨੂੰ ਪਤਾ, ਉਹ ਸ਼ਹਿਨਸ਼ਾਹ ਫਿਲਮ ਜ਼ਮੀਤਾ ਬਚਨ ਦੀ, ਉਹ ਨਹੀਂ ਜਿਹੜੀ ਤੂੰ ਹੋਰ ਦੱਸ ਰਿਹਾ ਸੀ ਜਿਹ ਚ ਰਜਨੀਕਾਂਤ ਐਂਡ ਤੇ ਉਹ ਛਤਰੀ ਲੈ। ਉਹ ਜਾ ਕਿਸੇ ਉਹ ਯਾਰ ਚਾ ਯਾਰ ਉਹਨੇ ਵੀ ਦੱਸਿਆ ਆਪੇ ਹੀ ਦੱਸਿਆ ਮੈਨੂੰ ਤੇ ਆਪੇ ਕਹਿੰਦਾ ਯਾਰ ਮੇਰੇ ਨਹੀਂ ਦੇ। ਉਹਨੇ 6 ਬੰਦੇ ਬਾਉਂਡ ਕੀਤੇ ਨੇ। ਆਹੋ ਕੋਈ ਬੰਦੇ ਬੈਠੇ ਦੇਖਣ ਦੇ ਯਾਰ। ਆਹੋ ਨੋਟਾਈਜ਼ ਕੀਤੀ ਹੋਈ ਹੈ। ਸਾਜੀ ਇੱਕ ਤੇ ਚਲੋ ਲੜਾਈ ਹੁੰਦੀ ਆ ਕਿ ਲੜਾਈ ਹੋ ਪਈ ਆ ਗਈ ਆ ਬਾਹਾਂ ਟੁੰਗਣ ਦਾ ਨਹੀਂ ਇਹ ਤੇ ਥੋੜੇ ਜਿਹਾ ਨਾ ਕਰ ਛੱਡਦੇ ਇਹਨੂੰ, ਕੁਝ ਵੀ ਨਹੀਂ। ਨਹੀਂ ਉਹਦਾ ਸਾਜੀ ਦਾ ਕੀ ਚੱਲਦਾ। ਉਸਤਾਦ ਜੀ ਇੱਕ ਹੋਰ ਗੱਲ ਇਹ ਤਾਂ ਵੀ ਮੈਂ ਲੜਨ ਲੱਗਾ ਯਾਰ, ਇਹਦਾ ਇਹ ਆ ਵੀ ਮਤਲਬ ਕਿ ਭਾਈ ਨੂੰ ਲੜਾਈ ਸ਼ੁਰੂ ਹੋਣ ਲੱਗੀ। ਕਿਆ ਮੈਂ ਤੈਨੂੰ ਦੱਸਦਾ ਇੱਧਰ ਆ, ਇਹ ਤੇ ਨਾਰਮਲ ਬੈਠਾ ਤਜੀਬ ਹਾਫੀ ਬੈਠਾ ਇੰਜ ਕਰੀ ਜਾਂਦਾ ਉਹਨੂੰ ਕਫਾਣਾ। ਸਾਡੀ ਕਈ ਬੰਦੇ ਬਾਈ ਜੀ ਸ਼ਾਇਰੀ ਵੀ ਕਰੀ ਜਾਂਦਾ। ਉਹ ਇੰਜ ਕਰੀ ਜਾਂਦਾ। ਖਬਰਾਂ ਸੁਣਦੇ ਹੋਣਗੇ ਨਾ, ਕੋਈ ਖਬਰ ਆ ਜੇ ਹਾਂ ਕਈ ਬੰਦੇ ਆਹੋ ਕੀ ਕਿਹਾ ਸੀ ਤੈਨੂੰ? ਇਹ ਗਿਆ ਸੀ ਆਹੋ ਅੱਛਾ ਕਈ ਬੰਦੇ ਹੁਣ ਜਿਵੇਂ ਉਹਨਾਂ ਨੇ ਮਹਿਫਿਲ 'ਚ ਬੈਠੇ, ਉੱਠਣ ਦਾ ਇੱਕ ਸਟਾਈਲ ਹੁੰਦਾ ਹਰ ਬੰਦੇ ਦਾ ਜਾਣ ਦਾ। ਹਾਂਜੀ ਇੱਕ ਬੰਦੇ ਨੇ ਜਿਹੜੀ 1 ਘੰਟੇ ਦੀ ਮਹਿਫਿਲ ਹੈ ਨਾ, ਇੱਕ ਬੰਦਾ ਐਸਾ ਉਹਨੇ 5 ਮਿੰਟ ਤੇ ਕਹਿਣਾ ਸ਼ੁਰੂ ਕਰਤਾ ਮੈਂ ਨਿਕਲਦਾ ਯਾਰ। ਹਾਂਜੀ ਤੂੰ ਹਲੇ 5 ਮਿੰਟ ਉਹਨੇ ਬਹਿਣਾ ਵਾ। ਐਸੇ ਬੰਦੇ ਹੁੰਦੇ ਨੇ। ਚੰਗਾ ਯਾਰ ਨਿਕਲਦਾ ਉਹ ਬਹਿ ਜਾ, ਅੱਛਾ ਤੂੰ ਕਿਤੇ ਯਾਰ ਉਹਨੇ ਫੇਰ ਸਿਗਰਟ ਲਾ ਲੈਣਾ। ਸਿਗਰਟ ਲਾ ਕੇ ਮੈਂ 2 ਜਰ ਲੱਗਣਾ, ਉਹਨੇ ਕਹਿਣਾ ਲੈ ਯਾਰ ਹੁਣ ਟਾਈਮ ਬਹੁਤ ਹੋ ਗਿਆ। ਉਹ ਯਾਰ ਅਸੀਂ ਵੀ ਤੇ ਬੈਠੇ ਹੀ ਹਾਂ। ਯਾਨੀ ਉਹਨੇ ਹੁਣ 5 ਮਿੰਟ ਤੇ ਰਾਣਾ ਜਾਸ ਹਾਂਜੀ ਓਏ ਅੱਛਾ ਜੀ ਚੰਗੀ ਭਲੀ ਗੱਲ ਹੋ ਰਹੀ ਹੈ, ਇਹ ਗੱਲ ਹੋ ਰਹੀ ਹੈ ਮਤਲਬ ਕਿ ਹੁਣ ਬੈਠੇ ਪੂਰੀ ਗੱਲ ਹੋ ਗਈ ਹੈ। ਲੈ ਯਾਰ ਕੋਈ ਬੋਲ ਨਹੀਂ ਡਾਇਰੈਕਟ ਅੱਛਾ ਜੀ ਰਾਣਾ ਜਾਸ ਬਹੁਤ ਸਪੀਡ ਨਾਲ ਨਿਕਲਦਾ ਫੀਲ ਨਹੀਂ। ਓਏ ਨਹੀਂ ਕਿ ਅੱਛਾ ਮੈਂ ਫਿਰ ਨਿਕਲਦਾ ਵਾਂ ਚਲੋ ਕਰਦੇ ਇੱਕ ਬੰਦਾ ਸਲਾਉਂਦਾ ਵੀ ਨਾ ਵਾਈਂਡ ਅਪ ਇਹ ਹੁੰਦਾ ਵਾ ਕਿ ਕਈ ਬੰਦੇ ਵਾਈਂਡ ਅਪ ਹੁੰਦਾ ਕਿ ਆਖਰੀ ਹੁਣ ਦੀ ਗੱਲ ਚਲ ਠੀਕ ਆ ਮੈਂ ਫਿਰ ਕਰ ਲਾਂਗਾ ਫੋਨ ਕਰਕੇ, ਮੈਂ ਤੈਨੂੰ ਦੱਸਦਾ ਮੈਂ ਹੁਣ ਨਿਕਲਦਾ ਫਿਰ ਤੇ ਮੈਂ ਜਾਣਾ ਸੀ ਤੇ ਫਿਰ ਮੇਰੀ ਸਮਝ ਆ ਗਈ ਗੱਲ ਹਾਂਜੀ ਤੇ ਮੈਂ ਤੈਨੂੰ ਫਿਰ ਕੱਲ ਪਰਸੋਂ ਨਾ ਉਹਨੇ ਕੁਛ ਨਹੀਂ ਕਹਿਣਾ ਰਾਣੇ ਬਸ ਉੱਠ ਕੇ ਤੁਰ ਗਏ। ਰਾਣਾ ਬਸ ਆਇਆ 1.5 ਸਕਿੰਟ ਯਾਰ ਕੋਈ ਨਹੀਂ ਓਕੇ ਸਲਾਮ ਆ ਜਾਂ ਬਸ ਉਹਨੇ ਇੰਨਾ ਕਹਿਣਾ ਲੈ ਫਿਰ ਬਸ। ਕਈਆਂ ਦੀ ਆਦਤ ਸਾਜੀ ਇਹ ਵੀ ਹੁੰਦੀ, ਹੁਣ ਗੱਲ ਸ਼ੁਰੂ ਹੋਈ ਹੈ ਨਾ, ਉਹ ਹੁਣ ਗੱਲ ਕਰਨ ਦਿਆ ਵਾ, ਉਹ ਤੂੰ ਛੱਡ ਦੇ ਲੈ ਇਹ ਕਿਹੜੀ ਤੂੰ ਗੱਲ ਕਰਨ ਦਿਆ ਵਾ, ਇਹ ਸਾਨੂੰ ਬੜੀ ਦੇਰ ਦਾ ਪਤਾ ਵਾ। ਠੀਕ ਹੈ ਉਹ ਯਾਰ ਪਾਣੀ ਪਈ ਹੈ ਸਾਡੀ ਪਿਆ ਦੇ ਪਾਣੀ ਪੈ ਅੱਛਾ ਉਸਤਾਦ ਜੀ ਕਿੱਥੇ ਲੈ ਕੇ ਗੱਲ ਚੱਲ ਜੇ ਮੈਂ ਉੱਥੇ ਛੱਡ ਕੇ ਆਣਾ। ਉਸਤਾਦ ਜੀ ਇੱਕ ਹੋਰ ਸਵਾਲ ਆ ਚੱਲ ਕੱਲ ਆਪੀ ਪੀ ਗਿਆ ਪੁੱਤ ਮੈਂ ਪੀ ਲਿਆ ਪਾਣੀ ਭਾਜੀ, ਮੈਂ ਸਮਝ ਆ ਗਈ। ਉਸਤਾਦ ਜੀ ਇੱਕ ਸਵਾਲ ਆ, ਹੂੰ ਇੱਧਰ ਦੇਖਣਾ। ਇੱਕ ਏਦਾਂ ਵੀ ਉੱਤੇ ਵੇਖਿਆ ਜਾ ਸਕਦਾ, ਇੱਕ ਬੰਦੇ ਆਏ ਵੇਖਦੇ
ਉੱਤੋਂ ਖਲੋ ਕੇ ਆਹ ਕਿਹੜਾ ਸਟਾਈਲ ਹੈ? ਚਲੋ ਠੀਕ ਹੈ। ਅੱਛਾ ਹੁਣ ਇਹਦਾ ਤੁਹਾਨੂੰ ਉਸਤਾਦ ਜੀ ਕੀ ਜਵਾਬ? ਹੁਣ ਕੀ ਕਰੀਏ ਦੱਸੋ ਕੀ ਨਹੀਂ ਚਾਹੀਦਾ ਉਸਤਾਦ ਜੀ ਇੱਕ ਮੇਰਾ ਸਵਾਲ ਆ, ਜਦੋਂ ਇਹਦੇ ਵਾਲ ਵਧਣੇ ਆ, ਚੱਥਾ ਵਧਣਾ ਇੱਥੇ ਤੱਕ ਆਣਾ, ਉਦੋਂ ਹੀ ਇਹਨੇ ਵਾਪਸ ਆਉਣਾ ਹੁੰਦਾ? ਇਹ ਜੈਲਸੀ ਫੀਲ ਕਰ ਰਹੇ ਹੋ ਤੂੰ ਸਭ ਤੋਂ ਰਸਤਾ ਦੱਸਣਾ ਜੀ ਇੱਕ ਬੰਦੇ ਨੂੰ ਤੁਸੀਂ ਕਿਹਾ ਵੀ ਇੱਥੇ ਆ ਜਾ, ਹਾਂਜੀ ਤੇ ਤੂੰ ਦੱਸ ਰਿਹਾ ਮੇਰੇ ਸਾਹਮਣੇ, ਅੱਛਾ ਐਨ ਮੁੜੇਗਾ ਨਾ, ਉੱਥੇ ਮੁੜੇਗਾ ਨਾ, ਉੱਥੇ ਇਦਾਂ ਕਰਨਾ, ਉਹਨੇ ਕਹਾ ਮੈਂ ਇੱਥੇ ਖਲੋ ਗਿਆ, ਅੱਛਾ ਤੇ ਤੇਰੇ ਖੱਬੇ ਹੱਥ ਮੋਟਰਸਾਈਕਲ ਵਾਲੀ ਦੁਕਾਨ ਹੈਗੀ, ਨਹੀਂ ਕਿੱਥੇ ਖਲੋਤਾ ਹੈ? ਅਰੇ ਯਾਰ ਅੱਛਾ ਹੁਣ ਮੈਂ ਦੇਖ ਰਿਹਾ ਤੇ ਹੁਣ ਮੈਨੂੰ ਆਉਣਾ ਵੀ ਮੈਨੂੰ ਮੈਂ ਸਮਝ ਆਣਾ, ਉਹ ਯਾਰ ਤਾਂ ਮੇਰੀ ਗੱਲ ਕਰਾ। ਸਭ ਤੋਂ ਪਹਿਲੇ ਮੇਰੀ ਕੀ ਗੱਲ ਹੁੰਦੀ ਰੁਪਨ, ਸਲਾਮ ਅਲੈਕੁਮ ਅਸਲਾਮ ਭਾਜੀ, ਇਸ ਟਾਈਮ ਖੜੇ ਕਿੱਥੇ ਹੋ ਤੁਸੀਂ? ਭਾਜੀ ਇਹ ਚੌਂਕ 'ਚ ਜਿੱਥੇ ਆਈਸਕ੍ਰੀਮ ਵਾਲੀ ਦੁਕਾਨ ਆ ਨਾ, ਉਹਦੇ ਬਿਲਕੁਲ ਸਾਹਮਣੇ ਆ। ਨਹੀਂ ਆਏ ਕਿੱਧਰੋਂ ਤੁਸੀਂ? ਮੈਂ ਇਧਰਲੀ ਸਾਈਡ ਤੋਂ ਜਿੱਧਰੋਂ ਕਸ਼ਮੀਰ ਬੋਲ ਲਓ। ਮੁੜਦਾ ਵਾ ਜਿੱਧਰੋਂ ਇਸ਼ਾਰਾ, ਯੂ ਟਰਨ ਲਿਆ ਤੇ ਇੱਧਰ ਦੀ ਸਾਈਡ ਵੱਲ ਦੀ ਆਇਆ। ਕਸ਼ਮੀਰ ਪੁਲ ਲਓ, ਹਾਂਜੀ। ਅੱਗੇ ਸਪੀਡ ਬ੍ਰੇਕਰ ਆਇਆ ਨਹੀਂ ਮੈਂ ਗੌਰ ਨਹੀਂ ਕੀਤਾ। ਤਾਂ ਮੈਨੂੰ ਦੱਸੋ ਤੁਹਾਡੇ ਆਲੇ ਦੁਆਲੇ ਕੋਈ ਨਾਮ ਪੜ੍ਹ ਕੇ ਦੱਸੋ ਕਿਹੜੀ ਜਗ੍ਹਾ ਵਾ? ਇੱਥੇ ਹੈਗਾ ਵਾ ਇਹ ਆ ਬਰਕਤ ਮੈਡੀਕਲ ਸਟੋਰ ਆ। ਬਰਕਤ ਮੈਡੀਕਲ ਸਟੋਰ ਆਪਣੇ ਕਿੱਥੇ ਇੱਥੇ? ਭਾਜੀ ਮੈਨੂੰ ਲੱਗਦਾ ਤੁਸੀਂ ਨਾ ਗਲਤ ਗਲੀ ਮੁੜ ਗਏ ਆ। ਭਾਜੀ ਇਹ ਬਰਕਤ ਮੈਂ ਤਾਂ ਦੱਸਦਾ ਨਾ, ਤੁਸੀਂ ਕਸ਼ਮੀਰ ਪੁਲ ਤੋਂ ਸਿੱਧਾ ਨਿਕਲ ਜਾਣਾ, ਅੱਗੋਂ ਸੱਜੇ ਹੱਥ ਮੁੜ ਕੇ ਖੱਬੇ ਹੱਥ ਤੁਸੀਂ ਆ ਗਏ ਠੀਕ। ਸਕੂਲ ਆ ਗਿਆ ਹਾਂਜੀ। ਸਕੂਲ ਕ੍ਰਾਸ ਕੀਤਾ ਤੁਸੀਂ? ਨਹੀਂ ਸਕੂਲ ਤੇ ਆਇਆ ਹੀ ਕੋਈ ਨਹੀਂ ਭਾਜੀ। ਯਾਰ ਇਹ ਕਿੱਥੇ ਆ? ਕਿਤੇ ਵੀ ਰਹਿੰਦੇ ਆ ਇਹ ਗੱਲ ਤਾਂ ਚੋਰੀ ਇੱਥੇ ਕਿਸੇ ਨਾਲ ਮੇਰੀ ਗੱਲ ਉਹਨੇ ਫੇਰ ਕਰੋਨਾ, ਉਹਨੇ ਫੇਰ ਫੜ ਲੈਣਾ ਫੋਨ, ਨਹੀਂ ਤੇ ਹੁਣ ਉਹਨੇ ਫੋਨ ਫੜ ਲਿਆ ਵਾ, ਹੁਣ ਤੂੰ ਆਪ ਉਹਨੂੰ ਫੋਨ ਫੜਾਤਾ ਤੇ ਹੁਣ ਤੂੰ ਠਹਿਰ ਜਾ। ਨਹੀਂ ਹੁਣ ਉਹ ਕਹਿ ਰਿਹਾ ਇਹਨੂੰ ਕਹ ਇੱਧਰ ਆ, ਹੁਣ ਫੋਨ ਉਹਨੂੰ ਫੜਾ ਕੇ ਫਿਰ ਉਹਨੂੰ ਦੱਸ ਰਿਹਾ ਮੇਰੀ ਆ ਮਾਮਾ ਤੂੰ ਆਪ ਹੀ ਗੱਲ ਫਿਰ ਗੱਲ ਮੇਰੀ ਪਚੋਣੀ ਆ ਉਹਦੇ ਤੱਕ। ਅਬ ਤੂੰ ਜਦੋਂ ਆਪ ਕਰ ਰਿਹਾ ਸੀ ਉਦੋਂ ਤੂੰ ਕਰੀ ਗਿਆ ਫਿਰ ਇਦਾਂ ਹੀ ਆ। ਠੀਕ ਆ ਕੇ ਅੱਛਾ ਹੁਣ ਕਈ ਬੰਦੇ ਤੂੰ ਇੱਧਰ ਸੁਣ ਰਿਹਾ ਨਾ, ਤੂੰ ਕਹਿਣਾ ਤੂੰ ਇਦਾਂ ਕਰ ਅੱਗੇ ਆਈ ਜਾ। ਹਾਂਜੀ ਆ ਰਿਹਾ ਤੁਰਿਆ ਆ ਰਿਹਾ। ਨਹੀਂ ਤੂੰ ਸਮਝਾ ਰਿਹਾ ਕਿਸੇ ਨੂੰ, ਅੱਗੇ ਆਈ ਆ ਅੱਗੇ ਆਈ ਜਾ, ਸਿੱਧਾ ਤੁਰਿਆ। ਅੱਛਾ ਭਾਜੀ ਇੱਥੋਂ ਸਿੱਧਾ ਹੀ ਤੁਰਿਆ ਹੋ। ਨਹੀਂ ਭਾਜੀ ਇੱਥੇ ਦੇਖਣਾ ਅੱਗੇ ਤੁਹਾਡੇ ਖੱਬੇ ਹੱਥ ਗਲੀ ਮੁੜ ਰਹੀ ਕੋਈ, ਲੈ ਐ ਹੁਣ ਤੂੰ ਆ ਲਾਇਆ ਤੇ ਮੈਂ ਇੱਥੋਂ ਮੈਂ ਗੱਲ ਬੇਚੈਨੀ ਜੀ ਹੁੰਦੀ। ਆਓ ਮੈਂ ਅੱਗੇ ਹੋਈ ਜਾਣਾ। ਓਏ ਹੋਏ ਬਹੁਤ ਅੱਛੀ ਯਾਰ। ਬੜਾ ਇਹ ਸੁਬਹ ਤੋਂ ਰਾਤ ਤੱਕ ਨਿਜ਼ਾਮ ਹੁੰਦਾ ਸਹੀ ਆਦਤਾਂ ਹਰ ਬੰਦੇ ਦੀ ਲੈਦਾ ਇੱਕ ਆਦਤ ਆ। ਮੇਰੇ ਹੁਣ ਤਾਏ ਨੂੰ ਉਸਤਾਦ ਜੀ ਆਦਤ ਆ ਸੁੱਤੇ ਪਏ ਤੁਰਨ ਦੀ। ਉਹ ਮੈਂ ਦੱਸ ਰਿਹਾ ਉਸਤਾਦ ਜੀ, 6000 ਤੈਨੂੰ ਕਿਸੇ ਨੇ ਉਹ ਇੱਥੋਂ ਤੁਰਿਆ ਪਰ ਰਾਤੀ ਕੋ 2 ਵਜੇ ਤੇ ਉਹ ਟੋਪੇ ਚਲਾ ਗਿਆ। ਉਹਨੂੰ ਤੁਰੇ ਪਏ ਸੁੱਤਣ ਦੀ ਆਦਤ ਤੁਰੇ ਪਏ ਸੁੱਤਣ ਦੀ। ਤੁਰੇ ਪਏ ਸੁੱਤਨ ਦੀ। ਆਹ ਤੁਸੀਂ ਗੱਲ ਹੀ ਥੋੜੀ ਟੋਪੇ ਚਲਾ ਗਿਆ। ਇੱਥੋਂ ਸਾਜੋ ਟੋਪੇ ਚਲਾ ਗਿਆ ਸੁੱਤਾ ਪਿਆ। ਹਾਂ ਉਹਨੂੰ ਸੁੱਤਿਆ ਵੇ ਨਾ ਤੁਰਨ ਦੀ ਆਦਤ ਆ। ਉਹ ਅੱਗੇ ਵੀ ਉਹਨੂੰ ਬੜੀ ਦੂਰੋਂ ਫੜ ਕੇ ਲਿਆਂਦਾ। ਉਹ ਪਰਸੋਂ ਚੌਥ ਦੀ ਗੱਲ ਆ, ਉਹ ਟੋਪਿਓਂ ਮਿਲਿਆ ਜਾ। ਹੁਣ ਤੂੰ ਮੈਨੂੰ ਪੁੱਛ ਕਿ ਤੁਹਾਡੇ ਦਾਦਾ ਜੀ ਉਹ ਬਾਂਸ ਰੱਖਦੇ ਕਿੱਥੇ ਸੀ? ਪੁੱਛ ਹਾਂ ਪੁੱਛ। ਪੁੱਛ ਕਿਆ ਲੈ ਹੋ ਨਹੀਂ ਸਕਦਾ ਤੁਹਾਡੇ ਦਾਦਾ ਜੀ ਬਾਂਸ ਰੱਖਦੇ ਕਿੱਥੇ ਸੀ? ਨਹੀਂ ਤੁਹਾਡੇ ਦਾਦਾ ਜੀ ਉਹ ਬਾਂਸ ਕਿੱਥੇ ਰੱਖਦੇ ਸੀ? ਤੁਹਾਡੀ ਹਵੇਲੀ 'ਚ। ਲੈ ਆਹੋ ਕਾੜੇ ਉਹ ਸਾਜ ਜੀ ਬੰਦੇ ਨੇ ਗੱਲਾਂ 'ਚ ਬੈਗ ਗੇਅਰ ਲਾਇਆ, ਫੈਸਲਾਬਾਦ ਆ ਗਿਆ। ਫੋਨ ਤੇ ਲੱਗਾ ਹੋਇਆ ਸੀ, ਉਹਨੂੰ ਪਤਾ ਹੀ ਨਹੀਂ ਲੱਗਿਆ। ਬੈਗ ਗੇਅਰ ਮੈਂ ਲੱਗਾ ਵੀ ਵਾ, ਸੁਣਿਆ ਵਾਕਿਆ ਸਾਰੀ। ਪਿੱਛੇ ਵੀ ਨਹੀਂ ਦੇਖਿਆ ਸਾਜੀ ਹਕੀਕਤ ਬਾਤ। ਕਾੜਿਓ ਫੈਸਲਾਬਾਦ ਆ ਗਿਆ, ਜਦੋਂ ਫੋਨ ਕੱਟਿਆ ਕਹਿੰਦਾ ਯਾਰ ਇਹ ਬੈਗ ਗੇਅਰ ਲਾਇਆ ਕਿੱਥੇ ਜਾ ਕੇ। ਹਾਂਜੀ ਨਹੀਂ ਸਾਬਰੀ ਦਾ ਬੱਚਾ ਹੋਰ ਮੇਰੇ ਲੈ ਕੋਈ ਕਹਿੰਦੇ ਸਾਜਿਦ ਨਾਲ ਗੱਲ ਨਹੀਂ ਇਹ ਝੂਠਾ ਗੱਲ ਉਹ ਕਰਨੀ ਚਾਹੀਦੀ ਜਿਹੜੀ ਅਗਲੇ ਨੂੰ ਸਮਝ ਵੀ ਆਵੇ। ਕਜ਼ਨ ਸੀ ਮੇਰਾ ਕਰਾਚੀੋਂ ਲੱਤ ਲਾ ਕੇ ਮੋਟਰਸਾਈਕਲ ਇੱਥੇ ਲਿਆ ਸੀ ਫੈਸਲਾ। ਲੱਤ ਲਾ ਕੇ ਮਤਲਬ ਵੀ ਉਹ ਜਦੋਂ ਗੱਡੀ ਇੱਕ ਚ ਤੇਲ ਲੱਤ ਲਾਈ ਇੰਝ ਲਾਇਆ। ਉਹ ਲੱਤ ਲਾਈ ਹੁੰਦੀ ਹੈ ਇੱਕ ਜਾਣੇ ਨੇ। ਅੱਛਾ ਜਿਹੜੀ ਇੱਕ ਦਾ ਤੇਲ ਮੁੱਕ ਗਿਆ ਤੇ ਦੂਜੇ ਨੇ ਇੰਜ ਪਿੱਛੋਂ ਲੱਤ ਲਾਈ। ਹਾਂਜੀ ਉਸਤਾਦ ਜੀ ਹੁਣ ਕੋਈ ਖਰਚੇ ਦੀ ਗੱਲ ਹੋਵੇ ਨਾ, 4-5 ਬੰਦੇ ਬੈਠੇ ਹੋਣ ਤੇ ਇੱਕ ਨੇ ਦੇਣੇ ਵੀ ਨਹੀਂ। ਅੱਛਾ 1 ਮਿੰਟ ਖਲੋ, ਆਹ ਉਹ ਪੈਸੇ ਵੀ ਹੁੰਦੇ ਨੇ ਜੇਬ 'ਚ। ਤੇਰੇ ਕੋਲ ਹੈ ਵਾ? ਹਾਂ ਅੱਧੇ ਹੀ ਯਾਰ, ਜ਼ਰਾ ਮੈਂ ਫਿਰ ਕਰਦਾ। ਉਸਤਾਦ ਜੀ 5-7 ਦੋਸਤਾਂ ਦੇ ਨੇ ਇੱਕ ਸੜੀਲ ਹੁੰਦਾ ਚਿਸ਼ਮਿਸ਼, ਉਹਨੇ ਬੈਠ ਕੇ ਵੜਦਾ ਨੇ ਕਹਿੰਦਾ ਮੇਰੇ ਸੇ ਮਜ਼ਾਕ ਕੋਈ ਨਾ ਕਰੇ। ਇਹ ਕਿੱਥੇ ਹੁੰਦਾ ਹੋਵੇਗਾ ਆ ਯਾਰ ਮਿਟਿਆ ਨਾਰਮਲ ਨਹੀਂ ਜਦੋਂ ਆ ਗਿਆ ਤੂੰ ਆਮ ਯਾਰ ਰੂਟੀਨ 'ਚ ਨਹੀਂ ਹੈਗਾ। ਸਹੀ ਗੱਲ ਹੈ, ਇਹ ਕਿਤੇ ਆਮ ਰੂਟੀਨ 'ਚ ਗੱਲ ਨਹੀਂ ਕਰਨ ਹੈਗਾ। ਡਿਆ ਤੇ ਤੂੰ ਤਾਂ ਵੱਡਾ ਹੋਣਾ ਤੋਂ ਉਹ ਸਹੀ ਕਰਨ ਡਿਆ। ਨਹੀਂ ਤੇ ਆ ਤੇਰਾ ਬੇੜਾ ਕਰ ਹੋਇਆ ਬੇਟਾਈਮ ਪਾ ਕੇ ਮੇਰੇ ਦਾਦਾ ਨੀਚ ਟੁੱਟਦਾ ਸੀ ਤਾਂ ਤੁਰਦਾ ਸੀ। ਦਾਦਾ ਨਾਲ ਗੱਲ ਕੀਤੀ ਸੀ, ਤੇਰਾ ਧਿਆਨ ਕਿੱਥੇ ਹੈ ਤੇਰਾ? ਹੈਂ? ਨਹੀਂ ਆੜਾ ਸਮੁੰਦਰੀਓਂ ਅੱਖ ਲਾ ਕੇ ਤੇ ਬੇਪਰਵਾਹ ਦੇ ਨਾਲ ਚਲਾ ਗਏ। ਉਹ ਤਾਂ ਨਾਲ ਹੀ ਬੇਫੋਕਾ ਕੰਮ ਹੋ ਗਿਆ। ਤੁਹਾਡਾ ਸੱਜਾ ਖੱਬਾ ਦੋਵੇਂ ਖਰਾਬ ਆ। ਤੋਨੇ ਉਹਦਾ ਸੁਣ ਲੋ, ਕਾੜਿਓ ਬੈਗ ਗੇਅਰ ਚ ਲੈ ਆਏ। ਹਾਂਜੀ ਲੇਕਿਨ ਕਰਾਚੀ ਵਾਲੀ ਗੱਲ 'ਚ ਬਰਕਤ ਪਈ ਸੀ। ਤੇਰੀ ਤਾਂ ਗੱਲ ਇਹ ਜੈਲਸੀ ਨੇ ਕੁਝ ਨਹੀਂ ਹੋ ਦਿੱਤਾ। ਉਹਨੇ ਟ੍ਰੇਨ ਦੇ ਡਰਾਈਵਰ ਨੇ ਰਾਹ ਪੁੱਛਿਆ ਹੁੰਦਾ। ਭਾਈ ਇਮਦਾਦ ਤੁਸੀਂ ਕੋਈ ਵਾਕਿਆ ਜ਼ਿੰਦਗੀ ਦਾ ਪਾਕਿਸਤਾਨ ਬੜੇ ਦੇ ਮੇਲੇ ਮੰਗੇ ਉਹ ਬੜੇ ਮੇਲੇ ਕੀਤੇ। ਪਾਕਿਸਤਾਨ 'ਚ ਬੜੇ ਵਾਕਿਏ ਹੋਏ। ਹਾਂਜੀ non possible। ਕਈ ਬੰਦੇ ਨਾ ਕਿਸੇ ਕੋਲੋਂ ਗੱਲ ਕਵਾਉਂਦੇ ਹਾਂਜੀ ਯਾਨੀ ਗੱਲ ਜਿਹੜੀ ਨਾ ਸ਼ਹਾਦਤ ਦਿਵਾਉਣੀ ਕਿਸੇ ਦੇ ਮੂੰਹ ਕਢਾਉਣੀ ਉਹਨੇ।
ਹੁਣ ਇਹ ਬੰਦਾ ਮੰਨਣ ਨਹੀਂ ਦਿਆ ਠੀਕ ਕਿ ਯਾਰ ਦਾਨਿਸ਼ ਕੱਲ ਨਾ ਮੋਟਰਸਾਈਕਲ ਤੇ 1 ਲੀਟਰ ਤੇਲ ਸੀ ਤੇ ਲਾਹੌਰ ਚਲਾ ਗਿਆ। ਠੀਕ। ਹੁਣ ਇਹ ਮੰਨਣ ਨਹੀਂ ਦਿਆ ਲੈ ਤੇ ਹੁਣ ਤੂੰ ਆ ਗਿਆ ਤੇ ਹੁਣ ਮੈਂ ਤੈਨੂੰ ਕਹਿ ਰਿਹਾ ਨਾ ਕਿ ਦਾਨਿਸ਼ ਤੂੰ ਆ ਕੇ ਦਾਨਿਸ਼ ਕੀ ਹੋਇਆ ਸੀ? ਤੂੰ ਕਹਿੰਦਾ ਉਸਤਾਦ ਜੀ ਮੈਂ ਲੀਟਰ ਤੇਲ ਪਵਾਇਆ, ਸ਼ਰਤ ਲੱਗੀ ਸੀ ਮੈਂ ਲੀਟਰ ਚ ਲਾਹੌਰ ਚਲਾ ਗਿਆ। ਇਹ ਸਾਰੀ ਤੂੰ ਦੱਸ ਦੇ ਉਹਨੂੰ। ਨਹੀਂ ਹੁਣ ਮੈਂ ਤੇਰੇ ਕੋਲ ਲੈ ਕੇ ਇੱਥੇ ਬੈਠੇ ਉਹਨੂੰ ਪਹੁੰਚਾਉਣੀ ਕਿੱਦਾਂ? ਹੁਣ ਮੈਂ ਤੈਨੂੰ ਕਹਿਣਾ ਅੱਛਾ ਵੀ ਦਾਨਿਸ਼ ਆ ਗਿਆ, ਦਾਨਿਸ਼ ਤੇ ਪੈ ਹਾਂਜੀ ਭਾਈ ਹਾਂਜੀ ਕੱਲ ਤੂੰ ਲਾਹੌਰ ਗਿਆ, ਗਿਆ ਸੀ ਓਕੇ ਭੈਣ ਹਾਂਜੀ ਐੜਾ ਇੱਧਰ ਸੁਣੀ ਇਹਦਾ ਵੇਖਿਓ ਠੀਕ ਹੈ ਜੀ। ਠੀਕ ਹੈ ਕਿੰਨਾ ਤੂੰ ਤੇਲ ਪਵਾਇਆ? ਮੈਂ ਲੀਟਰ ਪਵਾਇਆ ਸੀ ਭਾਈ। ਠੀਕ ਹੈ ਜੀ ਠੀਕ ਹੈ ਕਿੰਨਾ ਪਵਾਇਆ? ਫਿਰ ਸੋਚ ਲਾ ਕਿੰਨਾ ਪਵਾਇਆ। ਝੂਠ ਨਹੀਂ ਬੋਲਣਾ ਦਾਨਿਸ਼। ਨਹੀਂ ਸਰ ਜੀ ਲੀਟਰ ਹੀ ਕਿੰਨਾ ਪਵਾਇਆ? ਲੀਟਰ। ਓਕੇ ਭੈਣ ਓਕੇ ਲਾਹੌਰ ਗਿਆ ਤੂੰ? ਲਾਹੌਰ ਗਿਆ ਸੀ। ਅੱਛਾ ਮੁੱਕਿਆ ਤਾਂ ਨਹੀਂ ਤੇਲ ਰਸਤੇ 'ਚ? ਨਹੀਂ ਨਹੀਂ ਪੂਰਾ ਤੇਲ ਅੱਜ ਲਾਹੌਰ ਤੱਕ ਗਿਆ। ਠੀਕ ਹੋ ਗਿਆ ਜੀ? ਹਾਂਜੀ ਹਾਂਜੀ ਹੁਣ ਦੱਸੋ। ਲੈ ਵੀ ਆਹ ਕਰ ਤੂੰ ਸਿੱਟ ਤੀ ਹਾਂ ਹਾਂ ਉਹ ਵੀ ਲੈ ਗਈ। ਇਹ ਬੈਂਡ ਹੁੰਦਾ ਵੀ ਹੁਣ ਗੱਲ ਕਰ। ਹਾਂਜੀ ਅੱਛਾ ਹੁਣ ਮੂੰਹ ਤੇ ਤੇਰੇ ਬੈਠਾ ਹੀ ਹੋ, ਹੁਣ ਤੂੰ ਇਹ ਨਹੀਂ ਕਹਿ ਸਕਦਾ ਕਿ ਨਹੀਂ। ਦੱਸ ਉਹਨੂੰ ਦੱਸ ਤੈਨੂੰ ਕਹਿੰਦਾ ਦਾਨਿਸ਼ ਭਾਈ ਬੜੀ ਗੱਲ ਆ ਯਾਰ। ਬੜੀ ਗੱਲ ਹੈ ਯਾਰ ਵਾਹ ਹਾਂਜੀ। ਕੀ ਬਾਤ ਹੋ ਸਕਦਾ ਇਦਾਂ ਭਾਜੀ। ਉਸਤਾਦ ਜੀ ਉਹ ਬੰਦੇ ਜਿਹੜੇ ਰਿਪੀਟ ਮੰਗਦੇ ਆਹੋ ਆ ਅਲੱਗਾ ਟਰੈਕ ਬੰਦ ਕਰ ਦੇ। ਨਹੀਂ ਉਹ ਤਾਂ ਅਸੀਂ ਬੜੀ ਵਾਰੀ ਕੀਤਾ ਅੱਗੇ, ਉਹ ਤਾਂ ਬੜਾ ਹੋਇਆ ਹੈ ਕਿ ਅਗਲੇ ਨੂੰ ਘਵਾਉਣਾ ਕਿ ਮੈਂ ਉੱਥੇ ਗਿਆ ਜਨਾਬ ਸ਼ਹਿਰ 2:30 ਵਜੇ ਮੈਂ ਉੱਥੇ ਪਹੁੰਚਿਆ। ਕਿੰਨੇ ਵਜੇ ਪਹੁੰਚਿਆ? 2:30 ਵਜੇ। ਅੱਗੋਂ ਮੈਂ ਦਰਵਾਜ਼ਾ ਖੜਕਾਇਆ, ਉਹਦਾ ਪਿਓ ਬਾਹਰ ਆਇਆ, ਉਹਨੇ ਕਿਹਾ ਜੀ ਉਹ ਬਾਹਰ ਗਿਆ। ਮੈਂ ਕਿਹਾ ਜੀ ਕਦੋਂ ਤੱਕ ਆਏਗਾ? ਉਹਨੇ ਕਿਹਾ ਉਹਦਾ ਪਤਾ ਕੋਈ ਨਹੀਂ। ਮੈਂ ਉੱਥੇ ਬਹਿ ਗਿਆ। ਅੱਛਾ ਹੁਣ ਕੁਲਫੀਆਂ ਵਾਲਾ ਆਇਆ ਤੇ ਮੈਂ ਕਿਹਾ ਯਾਰ ਇਹ ਕੁਲਫੀ ਖਾ ਲਵਾਂ ਤੇ ਮੈਂ ਉਹਨੂੰ ਕਿਹਾ ਯਾਰ ਸੋਹਣੀ ਜਿਹੀ ਕੁਲਫੀ ਦੇ। ਕੀ ਦੇ? ਸੋਹਣੀ ਜਿਹੀ ਕੁਲਫੀ ਦੇ। ਬੰਦੇ ਇੱਕ ਟ੍ਰਾਂਸਲੇਸ਼ਨ ਤੇ ਰੱਖਿਆ ਵਾ। ਇਹ ਵੀ ਬੰਦੇ ਆ। ਇਹਦਾ ਅੱਛਾ ਹਰ ਬੰਦੇ ਦਾ ਇੱਕ ਸਟਾਈਲ ਹੁੰਦਾ। ਇਹਨੂੰ ਕਹਿੰਦੇ ਨੇ ਬੇਸਿਕਲੀ ਨੇਚਰ। ਨਹੀਂ Style of ਤੁਹਾਡੀ ਉਹਨੂੰ ਕੀ ਕਹਿੰਦੇ ਨੇ ਕਿ ਇਹ ਨਾ ਉਹ ਬੜਾ ਅੱਛਾ ਵਾ ਬੰਦਾ। ਜਿਵੇਂ ਮੈਨੂੰ ਅਕਸਰ ਲੋਕੀ ਕਹਿੰਦੇ ਕਿ ਇਹ ਨਾ ਮੇਰੀ ਗੱਲ ਸਮਝਾਉਂਦਾ ਬਹੁਤ। ਅਸਰ ਅੱਛਾ ਵਾ। ਨਹੀਂ ਜਿਹੜਾ ਗੱਲ ਪ੍ਰੈਜ਼ੈਂਟ ਕਰਦਾ ਸੁਣਾ ਰਿਹਾ ਹੁੰਦਾ ਸਪੀਕਰ ਜਾਂ ਇਸ ਤਰ੍ਹਾਂ ਦਾ ਖੋਰ ਕੇ ਇਹਦੀ ਉਹ ਬਹੁਤ ਪਾਵਰਫੁਲ ਆ। ਇਹਦੀ ਦੀ ਗੱਲ ਕਮਿਊਨੀਕੇਸ਼ਨ ਸਕਿੱਲ। ਪਹੁੰਚਾਉਂਦਾ ਗੱਲ, ਇਹਦੀ ਗੱਲ ਪਹੁੰਚਦੀ ਹੈ, ਇਹ ਗੱਲ ਵਾੜ ਦਿੰਦਾ ਅਗਲੇ ਦੇ ਅੰਦਰ। ਹਾਂਜੀ ਉਹ ਬੜੇ ਬੰਦੇ ਹੁੰਦੇ ਨੇ, ਉਹ ਆਮ ਰੂਟੀਨ 'ਚ ਵੀ ਬੜੇ ਹੁੰਦੇ ਨੇ, ਕਾਰੋਬਾਰਾਂ 'ਚ ਮਾਰਕੀਟਾਂ 'ਚ ਬੜੇ ਹੁੰਦੇ ਨੇ। ਬਹੁਤ ਘੱਟ ਲੋਕਾਂ ਦੀ ਗੱਲ ਸਮਝ ਆਉਂਦੀ। ਉਹ ਬੜੀ ਟੈਲੈਂਟਡ ਗੱਲਬਾਤ ਹੁੰਦੀ। ਮੇਰੀ ਗੱਲ 'ਚ ਵੀ ਬੜਾ ਅਸਰ ਆ ਭਾਜੀ। ਮੈਂ ਜਿਹੜੀ ਗੱਲ ਕਹਿ ਦਵਾਂ ਉਹ ਬੜੀ ਜਲਦੀ ਸੁਣੀ ਔਰ ਮੰਨੀ ਜਾਂਦੀ। ਭਾਜੀ ਘੂਰੀ ਤੇ ਸੈੱਟ ਕਰੋ, ਕੀ ਹੋਇਆ? ਹਾਏ ਹਾਏ। ਇਹ ਭਾਈ ਮਿੱਠੇ ਨੇ ਵੀ ਇੱਕ ਦਿਨ ਆਪਣੇ ਘਰ ਮਨਵਾਈ ਗੱਲ, ਕਹਿੰਦਾ ਸਾਰੇ ਬਾਹਰ ਚਲੋ। ਉਹਨਾਂ ਨੇ ਇੱਕ ਬੰਦਾ ਹੋਰ ਸੱਦ ਲਿਆ ਫੋਨ ਕਰਕੇ, ਯਾਰ ਆਇਓ ਘਰ। ਹਾਂ ਨਹੀਂ ਇੱਧਰ ਆ ਜਾ। ਨਹੀਂ ਭਾਜੀ ਮੇਰੇ ਕੋਲ ਆ ਯਾਰ, ਮੇਰਾ ਦਿਲ ਹੀ ਨਿਕਲ ਗਿਆ ਯਾਰ ਗੱਲ ਨਹੀਂ ਕਰਨੀ ਹੁਣ, ਜਿੱਦਾਂ ਦੀ ਵੀ ਹੈ ਗੱਲ ਕਰਨੀ। ਅਕਲ ਬੰਦ ਹੋ ਮੇਰਾ ਨਾ ਇੱਕ ਸਟਾਈਲ ਆ। ਮੇਰੇ ਕੋਲ ਬਹਿਸ ਨਹੀਂ ਹੁੰਦੀ ਕਿਸੇ ਚੀਜ਼ ਦੀ। ਹਾਂਜੀ ਮੈਂ ਇੱਕ ਆਪਣੀ ਵੱਲੋਂ ਨਾ ਮੈਂ ਬੜਾ ਆਪਣੀ ਵੱਲੋਂ ਇੱਕ ਉਹ ਬਣ ਕੇ ਨਾ ਸ਼ੇਕਸਪੀਅਰ ਟੈਪ ਠੀਕ। ਤੇ ਮੈਂ ਗੱਲ ਸੋਚੀ ਆ ਕਿ ਅਗਲਾ ਬੰਦਾ ਬਿਲਕੁਲ ਸੱਚ ਬੋਲੇਗਾ, ਲੇਕਿਨ ਹੋ ਮੇਰੇ ਨਾਲ ਫੇਰ ਗੇੜਾ ਹੀ ਜਾਂਦਾ। ਹੀ ਜਾਂਦਾ। ਤੇ ਮੈਂ ਉਹਨੂੰ ਕੀ ਕਹਿਣਾ ਕਿ ਤੂੰ ਆ ਚੀਜ਼ ਆ ਵੇਖਿਆ ਉਹਨਾਂ ਨੇ ਬਾਸੀ ਲਈ ਪਤਾ ਆ ਦੇਖਣਾ ਇਹਦਾ ਮੂੰਹ ਘੁਮਾ ਲਿਆ। ਹਾਂ ਲੈ ਲਈ ਆ। ਅੱਛਾ ਹੁਣ ਮੇਰੀ ਗੱਲ ਯਾਰ ਉਸਤਾਦ ਜੀ ਲਈ ਕਲਾਸ। ਅੱਛਾ ਮੇਰੀ ਗੱਲ ਲੈ ਅੱਛਾ ਹੁਣ ਮੇਰੇ ਨਾਲ ਨਾ ਹੁਣ ਮੈਂ ਉਹਨੂੰ ਕਿਹਾ ਯਾਰ ਬੱਕਰਾ ਕੁਰਬਾਨੀ ਲੈਣ ਚਲੇ ਗਏ। ਜੀ ਕਿੰਨੇ ਦਾ? ਉਹਨੇ ਕਿਹਾ ਪਾਣਾ 80,000 ਰੁਪਏ ਦਾ। 80,000। ਉਹਨੇ ਕਹਿਣਾ ਉਸਤਾਦ ਜੀ ਮੈਨੂੰ ਨਾ ਤੂੰ ਉਹ ਰੇਟ ਦੱਸਣਾ ਵਾ ਜਿੱਤੋਂ ਤੂੰ ਫਿਰ ਘੱਟ ਨਹੀਂ ਕਰਨਾ, ਫਾਈਨਲ ਨਾ ਮੈਨੂੰ ਆਵਾਜ਼ ਮਾਰਨੀ, ਠੀਕ ਨਾ ਕੋਈ ਬਹਿਸ ਕਰਨੀ ਹੈ, ਨਾ ਮੇਰੇ ਪਿੱਛੇ ਆਉਣਾ, ਨਾ ਕੋਈ ਮੁੰਡਾ ਭੇਜਣਾ। ਮੈਨੂੰ ਰੇਟ ਉਹ ਦੱਸਣਾ ਵਾ ਜਿਸ ਤੋਂ ਬਾਅਦ ਨਾ ਮੈਂ ਲੈ ਲਵਾਂ ਜਾਂ ਚੱਲ ਜਾਵਾਂ। ਖਤਮ ਆ। ਇਸ ਤੋਂ ਤੀਸਰਾ ਆਪਸ਼ਨ ਨਹੀਂ ਹੋਣਾ ਚਾਹੀਦਾ। ਤੇ ਹੁਣ ਸੋਚੀ ਪਿਆ ਗਿਆ ਕਿ ਯਾਰ ਇਹ ਬਰੀਕ ਗੱਲ ਹੈ ਮਤਲਬ ਇੱਕ। ਤੇ ਹੁਣ ਉਹਨੇ ਕਹਿਣਾ 62,000 ਰੁਪਏ ਦੇ ਦਿਓ ਭਾਈ ਬਸ। ਤੇ ਹੁਣ ਕਈ ਬੰਦੇ ਰੇਟ ਦੱਸ ਕੇ ਤੇ ਚਲੇ ਜਾਣਗੇ ਪਿੱਛੇ ਨੂੰ ਆਪੇ ਹੀ ਵੀ ਅਗਲੇ ਦੀ ਆਵਾਜ਼ ਤੇ ਸੁਣ ਲਾ ਵੀ ਉਹਨੂੰ ਲੈਣਾ ਕਿਹੜੇ 62,000 ਰੁਪਏ ਦੇ ਦਿਓ ਭੈਣ ਬਸ। ਤੇ ਉਹਨੇ ਰੱਸੀਆਂ ਫੜੀਆਂ ਤੇ ਤੁਰਨਾ ਸ਼ੁਰੂ ਕਰਤਾ। ਮੈਂ ਕਿਹਾ ਰਿਹਾ ਮੈਂ ਤੁਹਾਨੂੰ ਕਿਹਾ ਵੀ ਮੈਂ 62,000 ਨਹੀਂ ਲੈਣਾ। ਐਫੀਸ਼ੀਐਂਸੀ ਹੁੰਦੀ ਨਾ ਇੱਕ ਤੁਰ ਪਿਆ ਸ਼ੁਕਰ ਸ਼ਾਕੀ। ਆਹੋ ਵੀ ਤੂੰ ਮੇਰੀ ਆਵਾਜ਼ ਤੇ ਲੈ ਲਾ। ਉਹ ਬੰਦਾ ਇੰਜ ਕਰ ਰਿਹਾ ਜਦੋਂ ਆਪਾਂ ਲੈਣ ਰਹੇ। ਆਹੋ ਤੇ ਮੈਂ ਉਹਨੂੰ ਕਿਹਾ ਮੈਂ ਅੱਛਾ ਠੀਕ ਆ ਚੱਲ 60,000 ਰੁਪਏ ਲੈ। ਠੀਕ ਹੈ ਪਾਣੇ ਹੁਣ 1 ਰੁਪਿਆ ਨਹੀਂ ਘੱਟ ਹੋਣਾ। ਉਹ ਚੱਲ ਕੁਛ ਨਹੀਂ ਹੁੰਦਾ 60,000 ਲੈ ਲੈ ਚੱਲ।
ਲਿਆ ਤੇ ਹੁਣ ਮੈਂ ਕਹਿ ਰਿਹਾ, ਤੈਨੂੰ ਮੈਂ ਕਿਹਾ ਸੀ ਕਿ ਤੂੰ ਮੈਨੂੰ ਪੈਸੇ ਉਹ ਦੱਸਣੇ ਜਿੱਥੋਂ ਤੂੰ 1 ਰੁਪਈਆ ਨਹੀਂ ਕੱਟ ਲੈਣਾ। ਹਾਂ ਜੋ ਮਰਜ਼ੀ ਹੋ ਜੀ ਤੂੰ ਹੁਣ ਬਾਹਰ ਚ 2 ਕਿਉਂ ਘਟਾਇਆ? ਘਟਾਇਆ। ਹਾਂ ਗੱਲ ਤੇ ਇਹ ਹੈ। ਹਨਾ? ਇਹਦਾ ਮਤਲਬ ਹੈ ਕਿ ਹੋਰ ਮਾਰਜਨ ਹੈ ਵਾਲੇ। ਹਾਂ ਹਾਂ। ਤੇ ਹੁਣ ਮੈਨੂੰ ਕਹਣਾ ਅੱਛਾ ਨਹੀਂ, ਹੁਣ ਮੈਂ ਤੈਨੂੰ 58 ਦੇਣਾ ਕਿਉਂਕਿ ਤੂੰ ਗਲਤ ਬਿਆਨ ਗਲਤ ਕੀਤਾ। ਕੀਤਾ। ਉਹ ਨਹੀਂ ਭਾਈ ਤੂੰ ਲੈਣਾ ਹੀ ਨਹੀਂ। ਤੇ ਹੋ ਗਿਆ ਖਿੱਚ ਜਾਂਦੇ ਨੇ ਕਿ ਯਾਰ ਇੱਕ ਪ੍ਰੋਫੈਸਰ ਟੱਕਰ ਗਿਆ ਸਾਨੂੰ। ਆਹੋ ਇਹਦੀ ਖਿਜਾ ਰਿਹਾ ਸਾਨੂੰ। ਹਾਂ ਲੌਜੀਕਲੀ ਗੱਲ। ਉਹ ਕਹਿੰਦਾ ਪੱਕਾ ਖੀਰਾ। ਮੈਂ ਕਿਹਾ ਦੋਂਦਾ, ਕਹਿੰਦਾ ਨਹੀਂ ਪੱਕਾ ਖੀਰਾ। ਪੱਕਾ ਖੀਰਾ ਕੀ ਹੁੰਦਾ ਸਾਡੀ ਖੀਰੇ ਤੋਂ ਥੋੜਾ ਜਿਹਾ ਵੱਡਾ, ਖੀਰੇ ਦੇ ਤੇ ਦੋਂਦੇ ਦੇ ਦਰਮਿਆਨ ਚ, ਦਰਮਿਆਨ ਚ ਯਾਨੀ ਦੰਦ ਫੁੱਟ ਪਏ ਨੇ। ਆਹੋ ਖੀਰੇ ਤੋਂ ਬਾਅਦ ਨਾ, ਲੱਗ ਜਾਏਗਾ ਕੁਰਬਾਨੀ ਸੀ ਇੰਨੀ। ਯਾਨੀ ਉਹ ਕਹਿੰਦੇ ਨੇ, ਲੇਕਿਨ ਇਹਦਾ ਹੈ ਰੌਲਾ ਹੀ ਆ। ਨਹੀਂ ਲੱਗ ਜਾਂਦਾ। ਕੁਝ ਲੋਕ ਨਹੀਂ ਲੈਂਦੇ। ਨਹੀਂ ਯਾਰ ਕਈ ਲੈਂਦੇ ਨੇ, ਕਈ ਨਹੀਂ ਲੈਂਦੇ। ਇਹਦਾ ਥੋੜਾ ਜਿਹਾ ਹੈ ਮਸਲਾ। ਸਹੀ ਦੋਂਦੇ ਜਦੋਂ ਇੰਨੇ ਖੜੇ ਨੇ ਤੁਸੀਂ ਉਹ ਲੈ ਲਓ। ਉਹ ਲੈ ਮੱਕੂਆਂ ਦੀ ਹਿਸਟਰੀ ਦੇ ਵਿੱਚ ਸਭ ਤੋਂ ਵੱਡੀ ਕੁਰਬਾਨੀ ਸਾਡੇ ਘਰ ਤੋਂ ਹੋਈ। ਸਹੀ ਗੱਲ। ਸਾਜੀ ਹਕੀਕਤ ਆ, ਮਜ਼ਾਕ ਦੀ ਘੁੰਮਦੀ ਨਹੀਂ ਹੈ। ਉਹ ਨਹੀਂ ਜ਼ਿਬਾ ਖਾਨਾ ਨਹੀਂ ਯਾਰ ਜਾ ਕਿਤੇ। ਸਭ ਤੋਂ ਵੱਡੀ ਕੁਰਬਾਨੀ ਇਹਨਾਂ ਨੇ ਦਿੱਤੀ ਸੀ, ਇਹਨਾਂ ਦੇ ਖਾਨਦਾਨ ਨੇ। ਪੂਰਾ ਮਹੀਨਾ ਭੁੱਖੇ ਰਹੇ ਸੀ ਵਿਚਾਰੇ। ਨਹੀਂ ਕੁਰਬਾਨੀ ਕੋਈ ਨਹੀਂ ਸੀ। ਚੁੱਪ ਤੋਂ ਵੱਡੀ ਕੋਈ ਕੁਰਬਾਨੀ ਨਹੀਂ ਹੈ। ਚੁੱਪ ਕਰ ਗਏ ਸੀ। ਐਡਾ ਵੱਡਾ ਜ਼ੁਲਮ ਬਰਦਾਸ਼ਤ ਕੀਤਾ ਚੁੱਪ ਕਰ ਗਏ। ਸਾਜੀ 2 ਊਂਟ ਹਕੀਕਤ ਬਾਤ ਹੈ, ਮਜ਼ਾਕ ਨਹੀਂ ਹੈ। ਕਿਹੜੇ ਚਾਈਨਾ ਦੇ ਜਾਂ ਨਹੀਂ ਓਰੀਜਨਲ ਰੀਜਨ? ਪੂਰੇ ਮੱਕੂਆਂ ਦੇ ਵਿੱਚ ਅਸੀਂ ਗੋਸ਼ਤ ਵੰਡਿਆ ਸੀ ਤਾਂ ਵੀ ਬਚ ਗਿਆ। 2 ਊਂਠਾਂ ਦਾ। ਨਹੀਂ 2 ਊਂਟ, ਮੈਂ ਅਗਲੇ ਜਾਨਵਰ ਨਹੀਂ ਗਣਾਏ। 2 ਊਂਟ ਸੀਗੇ, ਕੋਈ 17-18 ਬੱਕਰੇ ਦੀ। ਯਾਰ ਮੈਂ ਤੇ ਭਾਈ ਸਲਮਾਨ ਮਕਵਾਣੇ ਗਏ ਤੇ ਉੱਥੇ ਯਾਰ ਦੋਸਤ ਦੱਸਦੇ ਤੇ ਕਿ ਇਹਦੇ ਅੱਬੂ ਦੀ ਕਫਾਲਤ 10 ਸਾਲ ਤੋਂ ਸਹੁਰੇ ਨੇ ਕੀਤੀ। ਮਰੋ ਪੱਟੀ ਜ਼ਖਮ ਇਹ ਉਹ ਦੇ ਕਿਸੇ ਨੇ ਡੈਪਰ ਤੋਂ ਉਹ ਕਰਦੇ ਸੀਗੇ। ਇਹ 4 ਭਰਾ, 3 ਭਰਾਵਾਂ, ਤੁਸੀਂ 3 ਭਰਾ ਮਸਤ ਸੀਗੇ। ਇਹ ਤਾਂ ਬਾਅਦ ਕੇ ਦਵਾਈ ਬੂਟੀ ਕਰਕੇ ਸੈੱਟ ਹੋਏ। ਲਾਠੀਆਂ ਵਾਲੇ ਲੈ ਗਏ ਸੀ। ਲਾਠੀਆਂ ਵਾਲੇ ਵੀ ਨਹੀਂ ਜਾ ਕਿਰਾਇਆ ਵੀ ਨਹੀਂ ਸੀ ਹੁੰਦਾ। ਤੋੜ ਕੇ ਨਿੱਕੇ ਤੋੜ ਕੇ ਲੈ ਜਾਣੇ। ਕਈ ਬੰਦੇ ਨੇ ਪੁੱਛਣਾ ਮਹਿਮਾਨ ਹੈ ਭਾਈ ਖਾਣਾ ਕੀ, ਤੇ ਉਹਨਾਂ ਨੂੰ ਦੱਸਣ ਦੀ ਜਾਚ ਨਹੀਂ ਆਉਂਦੀ। ਸਹੀ ਉਧਰ ਹੀ ਹੈ। ਕਨਫਿਊਜ਼ ਹੁੰਦੇ ਨੇ। ਜਿਹਨੂੰ ਕਹੀਏ ਤੂੰ ਮੈਨੂੰ ਕੀ? ਪੁੱਛ ਹਾਂਜੀ ਕੀ ਖਾਣਾ ਪੀਣਾ? ਸਾਜ ਕੀ ਖਾਣਾ ਹੈ? ਉਸਤਾਦ ਜੀ ਦੱਸੋ ਕੀ ਖਾਣਾ ਪੀਣਾ? ਯਾਰ ਮੈਂ ਕੀ ਦੱਸਾਂ, ਭੁੱਖ ਵੀ ਲੱਗੀ ਆ, ਮੈਂ ਮੰਗਾ ਦਿੰਦਾ। ਦਿਲ ਵੀ ਨਹੀਂ ਕਰ ਰਿਹਾ। ਤੇ ਸਾਜ ਕੋਈ ਠੰਡਾ ਕੋਈ ਨਹੀਂ ਠੰਡਾ ਨਹੀਂ, ਠੰਡਾ ਮੈਂ ਹੁਣ 2 ਸੋਡਾ ਪੀ ਕੇ। ਤੇ ਸ਼ਵਾਰਮਾ ਮਿਲਦਾ ਬਹੁਤ ਅੱਛਾ। ਉਹ ਯਾਰ ਨਹੀਂ ਯਾਰ, ਸ਼ਵਾਰਮਾ ਦਾ ਨਹੀਂ ਰੌਲਾ ਹੈਗਾ। ਸਮਝ ਨਹੀਂ ਆ ਰਹੀ, ਭੁੱਖ ਵੀ ਲੱਗੀ, ਮੈਂ ਖਾਦਾ ਵੀ ਕੁਛ ਨਹੀਂ। ਉਸਤਾਦ ਜੀ ਆਲੂ ਵਾਲੇ ਪਰਾਠੇ ਖਾਣੇ ਆ ਉੱਥੇ ਚੌਂਕ 'ਚ ਬੰਦਾ। ਆਲੂ ਵਾਲੇ ਪਰਾਠੇ ਹਾਂਜੀ ਨਹੀਂ ਯਾਰ। ਭਾਰੇ ਹੋ ਜਾਣੇ, ਸੌਣਾ ਜਾ। ਸੀਨੇ ਦਾ ਪੀਸ ਮੰਗਾ ਦਵਾਂ ਤੈਨੂੰ, ਲੈਗ ਪੀਸ, ਬਾਰਬੀਕਿਊ, ਕੋਈ ਹਲਕੇ ਜਿਹੇ 2 ਨਾਲ ਪਤਲੇ ਫੁਲਕੇ। ਨਹੀਂ ਉਹ ਹੀ ਮੰਗਾ ਲਾ ਫਿਰ। ਤੂੰ ਪਿਛਲੀ ਵਾਰ ਨਹੀਂ ਸੀ ਜਦੋਂ ਮੈਂ ਪਲੇਟਰ ਨਹੀਂ ਉਹ ਜਿਹੜਾ ਨਿੱਕਾ ਜਿਹਾ ਉਹਦਾ ਉਹ ਕਬਾਬ ਫਰਾਈ। ਆਹੋ ਆ ਚਲੋ। ਅੱਛਾ ਉਹਨੇ ਸਾਰਾ ਕੁਝ ਕਹਿਤਾ, ਹਰ ਚੀਜ਼ ਤੇ ਨਾ ਕਰਤੀ। ਹੁਣ ਐਂਡ ਦੀ ਗੱਲ ਸੁਣੀ। ਨਹੀਂ ਉਹ ਨਹੀਂ, ਕਬਾਬ ਫਰਾਈ। ਉਹ ਫਰਾਈ ਚਿਕਸ ਜਿਹੜੇ ਉਹ ਚਾ ਜੋ ਮਰਜ਼ੀ ਮੰਗਾ ਲਾ। ਇਹਨੇ 40 ਚੀਜ਼ਾਂ ਤੋਂ ਨਾ ਕਰਕੇ ਤੇ ਐਂਡ ਤੈਨੂੰ ਆਪਸ਼ਨ ਦਿੱਤੀ ਵੀ ਜੋ ਮਰਜ਼ੀ ਮੰਗਾ ਲਾ। ਉਹਨੇ ਕਿਹਾ ਫਿਰ ਪਰਾਠੇ ਮੰਗਾ ਲੈਣਾ, ਜੋ ਦਿਲ ਕਰਦਾ ਮੰਗਾ ਲਾ ਪਰੌਠੇ ਹੀ ਮੰਗਾ ਲਾ। ਪਹਿਲੇ ਨੰਬਰ ਉਹਨੇ ਕਿਹਾ ਪਰਾਠੇ ਨਾਲੇ ਤੁਸੀਂ ਏਦਾਂ ਕਹਿੰਦੇ, ਉਹ ਨਹੀਂ ਮੰਗਾ ਲਾ, ਕੋਈ ਨਹੀਂ ਫਿਰ ਜੋ ਵੀ ਉਹ ਦੇਖੀ ਜੋ ਮੰਗਾ ਲਾ। ਉਹ ਚਲੋ ਫਿਰ ਏਦਾਂ ਕਰਦਾ, ਫਿਰ ਆਹ ਕਰ ਲੈਣਾ। ਚਲੋ ਉਹ ਕਰ ਲਾ, ਜੋ ਦਿਲ ਕਰਦਾ ਕਰ ਲਾ। ਆਹੋ ਤੂੰ ਪਹਿਲੇ ਤੋਂ ਹੀ ਬਣ ਜਾ। ਆਹੋ ਕਈ ਬੰਦੇ ਏਦਾਂ ਦਾ ਹਿਸਾਬ ਕਿਤਾਬ। ਸਾਜੀ ਲੇਕਿਨ ਹੁਣ ਮੈਂ ਤੈਨੂੰ ਮੈਂ ਦੱਸਿਆ ਨਹੀਂ, ਮੇਰੇ ਦਾਦਕਿਆਂ ਦੇ ਵਿੱਚ ਇੱਕ ਰਿਵਾਜ ਆ, ਸਾਡੇ 'ਚ ਵੀ ਇਹੀ ਆ, ਯਾਨੀ ਮੇਰੇ 'ਚ ਵੀ, ਕਿ ਤੂੰ ਆਇਆ ਨਾ ਮਹਿਮਾਨ ਤੇ ਤੈਨੂੰ ਮੈਂ ਪੁੱਛਣਾ ਵਾ ਚਾय ਪੀਓਗੇ, ਤੇ ਤੂੰ ਕਹਤਾ ਨਹੀਂ, ਤੇ ਬਸ ਕਲੋਜ਼ ਤੇ ਨਹੀਂ ਪੀ ਲੋ, ਨਹੀਂ ਫਲਾਣਾ, ਕੋਈ force ਨਹੀਂ ਨਾ, ਦੂਜੀ ਗੱਲ ਹੀ ਨਹੀਂ। ਤੇ ਹੁਣ ਪ੍ਰਾਹੁਣਾ ਵੇਖ ਰਿਹਾ, 1.5 ਘੰਟਾ ਹੋ ਗਿਆ, ਦੁਬਾਰਾ ਨਹੀਂ ਪੁੱਛਿਆ। ਦੁਬਾਰਾ ਨਹੀਂ ਪੁੱਛਣਾ ਉਹਨੂੰ। ਇੱਕ ਵਾਰੀ ਸਾਜ ਬਸ ਇੱਕ ਵਾਰੀ ਵੈਸੇ ਕੀ ਖਾਣਾ ਹੀ, ਮੈਂ ਗਿਆ ਨਾ, ਮੇਰੇ ਚਾਚੇ ਨੇ ਕਿਹਾ ਕੀ ਖਾਣਾ ਹੀ, ਨਹੀਂ ਮੈਂ ਬਸ ਬੇਟੀ ਹੋਰ ਕਿੱਧਰ ਆਇਆ ਫਿਰ, ਬਸ ਮੇਰੀ ਭਾਵੇਂ ਭੁੱਖ ਨਾ ਨਿਕਲੀ ਪਈ ਹੈ। ਸਾਜੀ ਇਹ ਰਸਮੀ ਗੱਲ ਨਾ। ਨਹੀਂ ਉਹ ਨਹੀਂ ਰਸਮੀ। ਅੱਛਾ ਕਹਿਤਾ ਉਹਨੇ ਕਹਿ ਤੂੰ, ਉਹਨੇ ਤੈਨੂੰ ਪੁੱਛ ਲਿਆ, ਉਹ ਕਹਿੰਦਾ ਯਾਰ ਤੈਨੂੰ ਅਸੀਂ ਅੱਛਾ ਬੜੀ ਵਾਰੀ ਡਿਸਕਸ ਵੀ ਹੋਈ, ਉਹ ਕਹਿੰਦਾ ਪੁੱਤ ਨੂੰ ਆਉਂਦਿਆਂ ਪੁੱਛਿਆ ਪੁੱਤ ਕੀ ਖਾਣਾ ਹੀ, ਤੂੰ ਕਹਿੰਦਾ ਨਹੀਂ ਕੁਝ ਖਾਣਾ, ਗੱਲ ਮੁੱਕੀ। ਤੂੰ ਹੋਸ਼ੋ-ਹਵਾਸ ਚ ਨਹੀਂ ਹੈਗਾ, ਜਵਾਬ ਦਿੱਤਾ। ਪਾਗਲ ਆ ਤੂੰ, ਮਸਤ ਆ, ਤੈਨੂੰ ਸਮਝ ਨਹੀਂ ਇਸ ਤੈਨੂੰ ਕੀ ਪੁੱਛਣ ਨੇ। ਰਿਪੀਟ ਨਹੀਂ ਕਿ ਨਹੀਂ ਫਿਰ ਵੀ ਕੁਛ ਥੋੜਾ ਬਹੁਤ ਨਹੀਂ ਨਾ, ਦੂਜੀ ਗੱਲ ਹੀ ਨਹੀਂ। ਓਏ ਅਸੂਲਾਂ ਦੇ ਪੱਕੇ ਨੇ। ਹਾਂਜੀ ਇਹ ਹੋਣਾ ਚਾਹੀਦਾ। ਇਹਦੇ ਚ ਕਿਤੇ ਤੋਂ ਤੈਨੂੰ ਪੁੱਛਿਆ ਤੂੰ ਹਾਂ ਕਰ ਦੇ। ਹਾਂ ਉਹ ਯਾਰ ਆਹੋ ਮੇਰਾ ਕਹਿੰਦਾ ਉਹ ਤੈਨੂੰ, ਤੂੰ ਹੋਸ਼ 'ਚ ਨਹੀਂ ਸੀ ਜਦੋਂ ਮੈਂ ਤੈਨੂੰ ਪੁੱਛਿਆ? ਹੋਸ਼ 'ਚ ਸੀ, ਤੈਨੂੰ ਸਮਝ ਆਈ ਸੀ ਮੈਂ ਤੈਨੂੰ ਪੁੱਛਿਆ ਚਾਹ ਪੀਣੀ? ਹਾਂਜੀ। ਪੁੱਛਿਆ ਕਿ ਨਹੀਂ? ਤੈਨੂੰ ਪੁੱਛਿਆ ਕਿ ਨਹੀਂ ਪੁੱਛਿਆ ਜੀ? ਇਹ ਦੱਸ ਤੋਂ ਬਾਅਦ ਉਦੋਂ ਤੂੰ ਹੋਸ਼ੋ-ਹਵਾਸ 'ਚ ਕਿਹਾ ਨਾ ਨਹੀਂ, ਫਿਰ ਮੈਂ ਦੁਬਾਰਾ ਕਾਹਤੋਂ ਪੁੱਛਾਂ?
ਹੁਣ ਮੈਂ ਦੁਬਾਰਾ ਪੁੱਛਾਂ ਮੈਂ ਪਾਗਲ ਆ? ਆਹੋ। ਉਹ ਯਾਰ ਬੜੀ ਗੱਲ ਤੇ ਨਾਨਕੇ ਮੇਰੇ ਵੀ ਤੈਨੂੰ ਡਾਕਟਰ ਨੇ ਕਹਿਤਾ ਵੀ ਦਾਨਸ਼ਾ ਦਵਾਣਾ ਨਹੀਂ ਖਾਣਾ। ਚੀਨੀ ਜਿਹੜੀ ਨਾ ਇਹ ਤੂੰ ਤੇਰੇ ਅੰਦਰ ਗਈ ਤੇ ਤੇਰੀ ਮੌਤ ਆ। ਤੇ ਹੁਣ ਰਿਪੋਰਟਾਂ ਵੀ ਤੂੰ ਜੇਬ ਚ ਪਾਈਆਂ ਨੇ, ਸਿੱਧਾ ਹਸਪਤਾਲ ਤੋਂ ਤੂੰ ਆਪਣੀ ਖਾਲ ਨਾਲ ਚਲਾ ਗਿਆ। ਦਿਲ ਕਰੇ ਟ੍ਰਿਪ ਵੀ ਲੱਗੀ ਹੈ। ਤੇ ਹੁਣ ਉਹਨਾਂ ਦੇ ਘਰ ਗਜਰੇਲਾ ਪੱਕਾ ਵਾ। ਵੀ ਤੇ ਉਹਨੇ ਕਿਹਾ ਅੱਛਾ ਚੱਲ ਆ ਗਿਆ ਦਾਨਸ਼, ਚੱਲ ਆ ਤੈਨੂੰ ਮੈਂ ਗਜਰੇਲਾ ਖਵਾਉਣੀ ਆ। ਨਹੀਂ ਆਂਟੀ ਮਨਾਓ, ਮਨਾ ਕੇ ਘਰ ਦੀ ਚੀਜ਼ ਦਾ ਕਾਹਦਾ ਮਨਾ ਹੁੰਦਾ ਵਾ। ਲਿਆ ਨੀ ਕੁੜੀਏ ਤੇ ਗਜਰੇਲੇ ਦੀ ਲਿਆ ਬੜ ਆ ਗਿਆ। ਡਾਕਟਰਾਂ ਨੇ ਉਹ ਡਾਕਟਰ ਨੇ ਕਿਹਾ ਮੈਂ ਸਾਰੀ ਰਾਤ ਲੱਗੀ ਮੇਰੀ ਖਾ ਕੇ ਤੇ ਵੇਖ। ਡਾਕਟਰਾਂ ਦੀ ਇਹੀ ਗੱਲ ਆ, ਡਾਕਟਰਾਂ ਨੇ ਤਾਂ ਮੈਨੂੰ ਵੀ ਕਿੰਨਾ ਤਾਂ ਰੋਕਿਆ ਵਾ। ਆ ਮੇਰੀਆਂ ਰਿਪੋਰਟਾਂ ਤੇ ਦੇਖ ਲਓ। ਵੇ ਤੇ ਜਦੋਂ ਮਰਜ਼ੀ ਰਿਪੋਰਟਾਂ ਕਰਾ ਲਓ, ਇਹਨਾਂ ਦਾ ਕੁਛ ਨਹੀਂ। ਇਹਨੇ ਕਿਹੜਾ ਕੀ ਹੋ ਜਾਣਾ ਵਾ, ਚੈੱਕ ਤੇ ਕਰ। ਸਾਰੀ ਰਾਤ ਲੱਗੀ ਰਹੀ ਮੈਂ, ਸਾਰੀ ਰਾਤ ਲੱਗੀ। ਮੈਂ ਕੋਈ ਤੇਰਾ ਪੰਗਾ ਪਾ ਲਿਆ, ਤੈਨੂੰ ਖਵਾ ਦੇਣਾ ਵਾ। ਸਹੀ ਰਾਤ ਮੁੜ ਕੇ ਉਹ ਫੌਤਗੀ ਦੇ ਸਭ ਤੋਂ ਉੱਚੇ ਵੈਰ ਵੀ ਸਭ ਤੋਂ ਉੱਚੇ ਵੈਰ ਵੀ ਹੋਈ ਮਾਰੇ। ਤੇ ਕਿਸੇ ਨੂੰ ਦੱਸ ਵੀ ਨਹੀਂ ਰਹੀ ਵੀ ਇਹਨੂੰ ਮੈਂ ਮਾਰਿਆ। ਕਿਉਂ ਗਜਰੇਲਾ ਖਵਾਤਾ ਵਾ ਓਏ ਆਖਰੀ ਡਿਸ਼ ਗਜਰੇਲਾ। ਉਹਨੇ ਕਿਹੜਾ ਪਤਾ ਨਹੀਂ ਆ ਖਾਲਾਂ ਲਈ ਗਿਆ ਆਖਰੀ ਵਾਰੀ। ਹਾਂ ਤੇ ਮੇਰੇ ਵੱਲ ਵੀ ਬਿਮਾਰ, ਉਹਨੇ ਨਹੀਂ ਦੱਸਣਾ ਵੀ ਇਹ ਕੀ ਉੱਥੇ ਗੇਮ ਹੋਈ। ਰਿਪੋਰਟਾਂ ਦਿਖਾਉਣ ਦਿਆ ਨਾ 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 ਕਹਿੰਦਾ ਕੁਛ ਵੀ ਨਹੀਂ, ਮੈਂ ਤਾਂ ਕਹਿੰਦੀ ਰਹੀ ਗਜਰੇਲਾ ਖਾ ਲਾ। ਕਹਿੰਦਾ ਨਹੀਂ ਚਲੋ ਜੋ ਹਟਣਾ ਨਹੀਂ। ਨਾਨਕੇ ਮੇਰੇ ਇਦਾਂ ਦੇ ਆ, ਯਾਨੀ ਇੱਕ ਕਹਿ ਲਓਗੇ ਵੀ ਖਵਾਉਣਾ ਵਾ ਕੁਛ ਨਾ ਕੋਈ ਲਾਉਣਾ। ਤੇ ਦਾਦਕੇ ਮੇਰੇ ਵੀ ਖਵਾਉਣਾ ਵਾ। ਤੂੰ ਮੈਂ ਤਾਂ ਬੈਠਾ ਨਾ ਤੇ ਤੂੰ ਜਾ ਕੇ, ਹੁਣ ਮੈਂ ਗਿਆ ਨਾ ਪੋਮੀ ਆਉਂਦਾ ਨਾ, ਹਾਂਜੀ ਪੋਮੀ ਨੇ ਅੰਦਰ ਆਉਣਾ ਨਾ, ਉਹਨੇ ਕਹਿਣਾ ਮੈਨੂੰ ਭੁੱਖ ਲੱਗੀ ਕੁਛ ਖਵਾ। ਮੈਂ ਕਹਿਣਾ ਸਾਡਾ ਸਾਰਾ ਦਾਦਕਿਆਂ ਦਾ ਹਿਸਾਬ ਸਿਸਟਮ ਹੈ। ਅੰਦਰ ਜਾ ਕੇ ਉਹਨੂੰ ਕਹਿਣਾ ਕੀ ਆ ਅੱਜ ਮੈਨੂੰ ਨਹੀਂ ਪਤਾ, ਉੱਥੋਂ ਮੈਨੂੰ ਕੁਛ ਖਵਾਓ। ਇਹ ਹਿਸਾਬ ਕਿਤਾਬ ਆ। ਤੇ ਉਹ ਕੋਈ ਨਹੀਂ, ਉਹਨਾਂ ਨੇ ਵੀ ਇਹਨੇ ਮੂੰਹ ਮੰਗ ਲਿਆ ਜਦੋਂ ਵੀ ਠੀਕ ਆ। ਉਹ ਇੱਕ ਜਿਹੜੀ ਇੱਕ ਐਫੀਸ਼ੀਐਂਸੀ ਜੀ ਹੁੰਦੀ ਨਾ, ਉਹ ਨਹੀਂ ਹੈਗੀ ਉਹ ਚ। ਦਿਖਾਵੇ ਵਾਲੀ ਉਹ ਨਹੀਂ ਦਿਖਾਵੇ ਵਾਲੀ ਹੁੰਦੀ ਸਾਰੀ। ਦੂਜੀ ਵਾਰੀ ਨਹੀਂ ਉਹਨਾਂ ਨੇ ਪੁੱਛਣਾ ਤੂੰ 3 ਘੰਟੇ ਵਾਸਤੇ ਆਇਆ ਭਾਵੇਂ। ਸਹੀ ਗੱਲ। ਉਸ ਤੋਂ ਬਾਅਦ ਤੈਨੂੰ ਘੰਟੇ ਬਾਅਦ ਉਹ ਕਹਿੰਦੇ ਮੈਂ ਚਾਹ ਪੀਣੀ। ਉਹਨੂੰ ਕਿ ਠੀਕ ਆ ਚਾਹ ਪਿਆਓ ਇਹਨੂੰ, ਬਸ ਗੱਲ ਮੁੱਕੀ। ਇਹ ਵੀ ਤਾਂ ਹੋ ਸਕਦਾ ਪਰੌਣਾ ਵੜਦੇ ਹੀ ਕਹਿੰਦੇ ਭਾਈ ਮੈਂ ਰੋਟੀ ਖਾਣੀ, ਫੇਰ ਅਗਲੀ ਗੱਲ। ਆਹੋ ਹਾਂ ਉਹ ਤੇ ਕਹਿੰਦੇ ਆ ਤਕੱਲਫ ਨਹੀਂ ਆ ਯਾਰ ਮੇਰੇ ਕਈ ਵਾਰੀ ਇਦਾਂ ਹੋਇਆ, ਕਈ ਵਾਰੀ ਕਿ ਤੂੰ ਪ੍ਰਾਹੁਣਾ ਆਇਆ ਵਾ ਤੇ ਹੁਣ ਮੈਂ ਵੀ ਚਾਹ ਪੀਣੀ, ਲੇਕਿਨ ਤੂੰ ਪ੍ਰਾਹੁਣਾ ਆ ਗਿਆ ਤੇ ਉਹਨੇ ਕਹਿੰਦੇ ਚਾਹ ਪੀਨੇ ਆ। ਉਹਨੇ ਕਹਿਣਾ ਤੂੰ ਕਹਿਣਾ ਕਿ ਨਹੀਂ ਯਾਰ ਚਾਚੂ ਮੈਂ ਪੀ ਕੇ ਆਇਆ, ਬਸ ਠੀਕ ਆ ਮੇਰਾ ਇੱਕ ਕੱਪ ਬਣਾ ਦੇ। ਤੂੰ ਬੈਠਾ ਸਾਹਮਣੇ ਰਹਿ ਕੇ ਉਹਨੇ ਕਿਉਂ ਨਾ ਕੀਤੀ ਸਾਰਾ ਨਾ ਹੀ ਕਰਤੀ। ਪੁੱਛਿਆ ਨਹੀਂ ਉਹਨੂੰ, ਨਹੀਂ ਤਾਂ ਲੈ ਕੇ ਪੀਣੀ ਵੀ ਆ। ਆਪੇ ਪੁੱਛਿਆ ਨਹੀਂ ਉਹਨੂੰ। ਤੂੰ ਦੇਖ ਰਾ ਕੀਤਾ ਤੂੰ ਐਂਡ ਤੇ ਜੇ ਕਹਿ ਰਿਹਾ ਵੀ 2 ਘੁੱਟ ਲਵਾ ਦਿੱਤੇ, ਉੱਥੇ ਵੀ ਨਾ। ਨਹੀਂ ਉਹਨੇ ਜੇ ਕਹਿਣਾ ਨਾ ਕਿ ਮੈਂ ਹੁਣ ਉਹ ਕਿੱਦਾਂ ਕਵੇ ਹੁਣ ਕਿ ਮੈਂ ਸੱਚ ਪੀਣੀ ਸੀ। ਆ ਤੁਹਾਡੇ ਚ ਵੀ ਹੈ ਵਾ ਕੰਡੀਸ਼ਨ ਹੈ ਲਈ ਦਾਦਕੇ ਵਾਲੀ ਕਿ ਤੁਸੀਂ ਨਹੀਂ ਸਾਡਾ ਮੇਰੀ ਆਦਤ ਹੀ ਹੈ, ਉਹ ਅੰਦਰ ਆਵੇ ਨਾ ਉਹਨੂੰ ਮੈਂ ਪੁੱਛਣਾ ਕੀ ਖਾਣਾ। ਜੇ ਉਹਨੇ ਕਹਿਤਾ ਠੀਕ ਹੈ, ਨਹੀਂ ਤੇ ਮੈਂ ਚੁੱਪ ਆ। ਤੇ ਕੁਛ ਨਹੀਂ ਨਾ ਕੱਖ ਨਹੀਂ। ਇੱਕ ਵਾਰੀ ਪੁੱਛਣਾ ਉਦੋਂ ਭਾਈ ਆਪ ਨੂੰ ਮੈਂ ਪੁੱਛਿਆ ਕੀ ਖਾਣਾ ਪੀਣਾ, ਕਹਿੰਦਾ ਕੁਛ ਨਹੀਂ ਬਾ ਪੂਰਾ ਸ਼ੋਅ ਲੰਘ ਗਿਆ। ਮੁੜ ਕੇ ਐਂਡ ਤੇ ਕਹੇ ਮੇਰਾ ਬੀਪੀ ਲੋ ਹੋ ਗਿਆ। ਮੈਂ ਕਿਹਾ ਮੈਂ ਤੈਨੂੰ ਪੁੱਛਿਆ ਨਹੀਂ ਕੀ ਖਾਣਾ। ਲੇਕਿਨ ਉਸਤਾਦ ਜੀ ਬੜੇ ਦਿਨ ਹੋ ਗਏ ਭੁੱਲਾ ਨਹੀਂ ਆਇਆ। ਕੁੰਨਾ ਖਾਣਾ ਹੈ ਅੱਜ ਸਵੇਰੇ ਭਾਈ ਹੁਣ ਤੁਸੀਂ ਛੋਲੇ ਚਣੇ ਕਹੇ ਸੀ ਕਿ ਚਣੇ ਵੀ ਨਹੀਂ ਭਾਈ ਨੂੰ ਪਤਾ ਆਂਡੇ ਵਾਲੇ। ਕੁੰਨਾ ਨਹੀਂ ਗਰਮੀਆਂ। ਉਸਤਾਦ ਜੀ ਤੁਸੀਂ ਹੋ ਆਓ ਨਾ ਫਿਰ ਸੈਟਲ ਹੋਣਾ। ਅੱਛਾ ਯਾਰ ਮੇਰਾ ਉਹ ਹਲੇ ਬੜਾ ਟਾਈਮ ਪਿਆ। ਅੱਛਾ ਮੇਰੀ ਗੱਲ ਉਸਤਾਦ ਜੀ, ਮੈਂ ਤਾਂ ਯੂਨੀਫਾਰਮ ਤਿਆਰ ਕੀਤਾ ਵਾ ਜਰਾ ਸ਼ੋਅ ਕਰਦੇ ਵੀ ਪਤਾ ਲੱਗੇ ਵੀ ਕੋਈ ਸ਼ੈਫ ਤੂੰ ਬਾਜ਼ਾਰੋਂ ਜਾ ਅੱਧੇ ਘੰਟੇ 'ਚ ਯੂਨੀਫਾਰਮ ਲੈ ਆ, ਸ਼ੈਫ ਵਾਲੀ ਵਰਦੀ ਲੈ ਆ, ਉਹ 1500 ਦੀ ਹੋਣੀ ਉਹ ਲੈ ਆ। ਨਾਲੇ ਯੂਨੀਫਾਰਮ ਕੀ ਕਰਨਾ ਉਹ ਗੱਤੇ ਦਾ ਉਹ ਬਣਾ ਲਾ ਉੱਤੇ ਦੂਜਾ। ਉਹ ਮੈਂ ਬਣਾ ਲਾਂਗਾ ਤੇ ਤੂੰ ਯਾਰ ਗੜਗੀਲੇ ਨਹੀਂ। ਉਸਤਾਦ ਜੀ ਓਕੇ ਭਾਈ ਕਿਲੇ ਤੂੰ ਕਿਹੜਾ ਮਸਾਲਾ ਟੀਵੀ ਤੇ ਆਉਣਾ ਵਾ, ਯੂਨੀਫਾਰਮ ਲੱਭਦਾ ਫਿਰਦਾ। ਲਾਈ ਰਿਹਾ ਮੈਂ ਵੀ ਮਸਾਲਾ ਟੀਵੀ ਬਣਾਇਆ ਇੱਥੇ ਦੇ ਖਾਈਦਾ ਫਿਰ ਉੱਚੇ ਕੀ ਉਸਤਾਦ ਜੀ ਅੰਬ ਬਾਦੀ ਉਸਤਾਦ ਜੀ ਕਹਿੰਦੇ ਨਹੀਂ ਕੱਲ ਇਹਦੇ ਕੋ ਪਕਵਾਓ ਕੁਛ ਕੱਲ। ਲਾਓ ਹਲਕਾ ਜਿਹਾ। ਨਹੀਂ ਭਾਈ ਕੱਲ ਚਨੇ ਖਾਣੇ ਭਾਵੇਂ ਅਸੀਂ ਜੋ ਮਰਜ਼ੀ ਹੋ ਜਾਏ। ਉਹ ਲੰਬਰ ਉਹ ਹੁਣ ਮੇਰੇ ਦਿਮਾਗ 'ਚ ਨਹੀਂ ਚੜਿਆ। ਉਸਤਾਦ ਜੀ ਭਾਵੇਂ ਰਾਤ ਨੂੰ ਖਾ ਲਓ, ਲਾ ਕੇ ਚਨੇ ਬਣਾਉਂਦਾ। ਦਿਨੇ ਹੀ ਖਾਣੇ ਆ। ਚਣੇ ਨਹੀਂ ਰਾਤ ਨੂੰ ਖਾ ਲਓ। ਹਾਂ ਦੁਪਹਿਰੇ ਬਣਾ ਲਾ ਤੂੰ ਯਾਰ ਇਹ ਕਿਹੜਾ ਦੁਪਹਿਰੇ ਹੀ ਬਣਾਉਣਾ ਉਹਨੇ ਹਾਂ ਉਸਤਾਦ ਜੀ ਚਣੇ ਭਿਉਣੇ ਪੈਣੇ ਆ, ਸੋਡਾ ਪਾ ਕੇ ਉਹ ਟਾਈਮ ਲੱਗ ਜਾਣਾ। ਤੇ ਰਾਤ ਨੂੰ ਭੇਜ ਦੇਵੇ ਹੁਣ। ਭੇਜ ਦੇਵੇ ਹੁਣ ਲਿਆ ਕੇ। ਹੁਣ ਬੁੱਗਾ ਹੀ ਨਹੀਂ ਹੈਗਾ ਭਿਉਣ ਵਾਲਾ। ਚੱਲ ਕੱਲ ਹੋਰ ਕੀ ਤੂੰ ਖਵਾ ਸਕਦਾ ਸਾਨੂੰ? ਪਲਾਓ ਬਣਾ ਦਈਏ ਕੱਲ। ਪਲਾਓ ਹਾਂਜੀ ਚਲੋ ਗੋਸ਼ਤ ਪਿਆ ਨਹੀਂ ਗੋਸ਼ਤ ਪਿਆ। ਚਿਕਨ ਉਸਤਾਦ ਚਿਕਨ ਵਾਲਾ ਓਕੇ ਡਨ ਹੋ ਗਿਆ। ਭਟੀਆਂ ਚਿਕਨ ਵਾਲਾ ਪਲਾਓ। ਉਸਤਾਦ ਜੀ ਦਾ ਮਜ਼ਾ ਆਏਗਾ ਪਲਾਓ। ਮੈਂ ਕਹਿੰਦਾ ਉਹ ਬੋਟੀ ਤੋਂ ਬਗੈਰ ਕੱਲੇ ਚੌਲਾਂ 'ਚੋਂ ਵੀ ਮਜ਼ਾ ਆਵੇ। ਉਸਤਾਦ ਜੀ ਮਜ਼ਾ ਨਾ ਆਇਆ, ਜਿੰਨੇ ਪੈਸੇ ਲੱਗੇ ਹੋਣਗੇ ਮੇਰੇ ਤੇ ਪਾ ਦੇਣੇ ਤੁਸੀਂ। ਡਨ ਹੋ ਗਿਆ। ਲਓ ਜੀ ਤੇ ਜੇ ਮਜ਼ਾ ਆਵੇ ਫਿਰ ਇਹਨਾਂ ਨੂੰ ਕਹਿਣਾ ਤੁਸੀਂ ਇਨਾਮ ਵੀ ਦੇਣਾ। ਬਸ ਡਨ ਹੋ ਗਿਆ ਡਨ ਹੋ ਓਕੇ ਗਿਆ। ਕਰ ਸਾਜੀ ਨਾਲ ਤੇ ਚੱਕਰ ਚ ਯਾਰ ਦਿੱਲੀ ਦਾ ਹੈਂ? ਅਲੱਗ ਸਾਲੂ ਚਾਵਲ ਪਲਾਓ ਚਿਕਨ ਪਲਾਓ। ਤੈਨੂੰ ਪਲਾਓ ਦਾ ਹੀ ਨਹੀਂ ਪਤਾ? ਪਲਾਓ ਚੌਲ ਚਾਵਲ ਹੀ ਬਿਰਿਆਨੀ ਦਾ ਪਤਾ? ਬਿਰਿਆਨੀ ਦਾ ਬਿਰਿਆਨੀ ਰੰਗ ਬਰੰਗੀ ਹੁੰਦੀ, ਪਲਾਓ ਇੱਕੋ ਰੰਗ ਦਾ ਜਿਹੜੇ ਖਾਕੀ ਜਿਹੇ ਰੰਗ ਦਾ। ਉਸਤਾਦ ਜੀ ਨਾਲ ਦਹੀਂ ਦਾ ਰਾਇਤਾ, ਹਰੀ ਮਿਰਚ ਪੁਦੀਨਾ ਦਾ, ਨਾਲ ਪਿਆਜ਼ ਕੱਟ, ਨਾਲ ਖੀਰੇ ਦੀ ਸਲਾਦ, ਪਿਆਜ਼ ਵੀ ਕੱਟ। ਪਿਆਜ਼ ਸੋਹਣਾ ਚੌਪਰ ਕਰਕੇ ਜ਼ਰਾ ਉਸਤਾਦ ਜੀ। ਟਮਾਟਰ ਵੀ ਪਾ ਲਾ ਇੱਥੇ ਵਿੱਚ। ਕੱਲ ਅਖੀ
ਪੂਰਾ ਫਰੇਮ ਲਾ ਦੇਣਾ ਉਸਤਾਦ ਜੀ ਆਪਾਂ। ਯਾਰ ਉਸਤਾਦ ਜੀ ਨੂੰ ਵੱਡੀ ਐਟਮ ਦੱਸ ਕੇ ਰਾਤ ਨੂੰ ਉਸਤਾਦ ਜੀ ਘਰੋਂ ਮਸਰ ਆਈ ਖਵਾਵਾਂ ਇਹ ਵੀ ਵੱਡੀ ਐਟਮ ਯਾਰ ਨਹੀਂ, ਜਦੋਂ ਫਿਰ ਕੰਮ 'ਚ ਮਸਰੂਫ ਹੁੰਦੇ ਨਾ ਉਸਤਾਦ ਜੀ, ਜਦੋਂ ਘਰ ਇੱਥੇ ਕੰਮ 'ਚ ਮਸਰੂਫ ਹੁੰਦੇ ਫਿਰ ਮੈਂ ਘਰੋਂ ਭੱਜ ਕੇ ਜਾ ਕੇ ਨਹੀਂ ਯਾਰ ਉਹ ਠੀਕ ਆ, ਉਹਦੀ ਘਰ ਦੀ ਰੋਟੀ ਆ ਗਈ ਹੈ। ਸਹੀ 5 ਗੇੜੇ ਤੇ ਘਰ ਲਾਉਂਦੇ ਆ, ਘਰ ਪਤਾ ਨਹੀਂ ਪੰਪ ਚੱਲਦਾ ਛੱਡ ਆਉਂਦੇ ਆ, ਹੁਣ ਘਰ ਅੱਜ ਨਹੀਂ ਗਏ 2 ਵਾਰੀ ਪੁੱਛੋ ਲੱਗ ਗਈ ਆ ਉਸਤਾਦ ਜੀ ਕਈ ਕੰਮ ਨੇ ਵਿਚਾਰੇ ਯਾਰ। ਉਸਤਾਦ ਜੀ ਇੱਕ ਗੱਲ ਮੈਨੂੰ ਬੜੀ ਪ੍ਰੋਬਲਮ ਆ ਸੱਚੀ ਮੁੱਚੀ। ਕਿਹੜੀ? ਇਹ ਜਿਹੜੇ ਬੰਦੇ ਨੇ ਕੱਪੜੇ ਪਾਏ ਹੁੰਦੇ ਨਹੀਂ, ਯਾਨੀ ਅਗਲੇ ਨੇ ਥੋੜੇ ਜਿਹਾ ਆਪਣੇ ਵੱਲੋਂ ਸਹੀ ਪਾਏ ਜਾਂ ਗਲਤ ਪਾਏ। ਅੱਛਾ ਉਹ ਗੱਲ ਉਹੀ ਆ ਗਈ ਸਹੀ ਹੁੰਦੇ ਛੱਡਾਂ ਮੈਂ ਤੁਹਾਡੇ ਨੂੰ ਤੇ। ਚਲੋ ਕੋਈ ਗੱਲ ਨਹੀਂ ਅੱਛਾ ਉਸਤਾਦ ਜੀ ਉਹਨੂੰ ਇਤਰਾਜ਼ ਕਿਉਂ ਕਰਨਾ? ਹੁਣ ਮੈਂ ਪ੍ਰੋਬਲਮ ਆਪਣੇ ਆਪ ਨੂੰ ਆ, ਵਾਲ ਮੇਰੇ ਵੱਡੇ ਵੇਖ ਕੇ ਗਰਮੀ ਇਹਨੂੰ ਲੱਗਦੀ ਹੈ ਤੇ ਮੈਨੂੰ ਹੀ ਕਹੀ ਜਾਣ ਦੇ ਅੱਛਾ ਉਹਨੇ ਆਪਣੀ ਗੱਲ ਕਰਨੀ ਸੀ। ਉਹ ਉਸਤਾਦ ਜੀ ਤੁਸੀਂ ਸਹੀ ਦੱਸਣਾ, ਤੁਸੀਂ ਹੈਡ ਆਫ ਦਾ ਟੀਮ ਮਾਈ ਬਾਪ ਹੋ, ਕਿਆ ਤੁਹਾਨੂੰ ਇਹਦੇ ਵਾਲ ਅੱਛੇ ਲੱਗਦੇ ਆ? ਮੈਨੂੰ ਵੈਸੇ ਹੀ ਹਰ ਹਾਲ ਚ ਸੋਹਣਾ ਲੱਗਦਾ। ਵਾਹ 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 ਮੈਨੂੰ ਉਦੋਂ ਗੁੱਸਾ ਚੜਦਾ ਜਦੋਂ ਨਾ ਕਰਦਾ ਲੇਕਿਨ ਉਹ ਬਹੁਤ ਕਿ ਮੈਂ ਇਸ ਟਾਈਮ ਜਾਣਾ ਜੀ, ਮੈਂ ਇਸ ਟਾਈਮ ਨਹੀਂ ਆਉਣਾ ਜੀ, ਮੈਂ ਨਹੀਂ ਆ ਸਕਦਾ ਜੀ, ਉਦੋਂ ਮੈਨੂੰ ਸਿਰਫ ਬੁਰਾ ਲੱਗਦਾ। ਜਦੋਂ ਆਪਣੀਆਂ ਉਸਤਾਦ ਜੀ, ਮੈਂ ਰਿਪੋਰਟਾਂ ਇੱਕ ਰੱਖ ਗੱਲ ਜਾਣਦਾ ਕਿ ਨੋਨੀ ਤੁਹਾਨੂੰ ਨਾ ਨਹੀਂ ਕਰਦਾ ਇਹ ਤਾਂ ਹੈ। ਤੇ ਬਸ ਫੇਰ ਬੁਰਾ ਨਹੀਂ ਲੱਗਦਾ। ਉਸਤਾਦ ਜੀ ਅੱਲਾ ਜ਼ਿੰਦਗੀ ਕਰੇ, ਪਲਾਓ ਵੀ ਖਾ ਲਾਂਗੇ ਸਭ ਕੁਝ। ਅੰਬ ਬਾਜੀ ਨਹੀਂ ਹੋਈ, ਦੇ ਲੋ ਗਰਮੀਆਂ ਲੰਘ ਜਾ। ਅੰਬ ਖਾਣੇ ਆਹੋ ਹੋਰ ਛੋਟੀਆਂ ਪੇਟੀਆਂ 2 ਘਰ ਵਾਸਤੇ, ਏ। ਇੱਥੇ ਵਾਸਤੇ ਵੀ। ਮੈਨੂੰ ਨਾ ਥੋੜਾ ਜਿਹਾ ਕੋਲੇਸਟ੍ਰੋਲ ਦਾ ਮਸਲਾ ਵਾ, ਇਸ ਤੋਂ ਬਾਅਦ ਮੈਂ ਨਹੀਂ, ਤੁਸੀਂ ਲਾਗੇ ਬਹਿ ਕੇ ਦੇਖੀ ਜਾਣਾ, ਚੁੱਪੀ ਅਸੀਂ ਜਾਵਾਂਗੇ। ਮੇਰੇ ਕੋਲ ਰਿਹਾ ਨਹੀਂ ਜਾਣਾ। ਤੁਸੀਂ 1-2 ਖਾ ਲਿਓ ਨਾ, ਕੋਈ ਮਸਲਾ ਨਹੀਂ। ਤੁਸੀਂ ਸਮਝੋ ਨਾਲ ਕੀ ਹੈ। ਚਲੋ ਜੀ ਮੈਂ ਸਵੇਰੇ ਮੰਗਾ ਲੈਣਾ ਜੀ। ਕਿਹੜਾ ਖਾਣਾ ਅੰਬ? ਉਹ ਡਟੋਰ ਅਨਵਰ ਡਟੋਰ ਉਹ ਨਹੀਂ ਆਇਆ ਉਸਤਾਦ ਜੀ ਨੇ ਟੋਲ ਏਰੀਆ ਖਾ ਰੋਲ। ਅਨਵਰ ਟੋਰ ਮੁਲਤਾਨੀ ਛੋਟਾ ਨਹੀਂ ਜਿਹੜਾ ਅੱਛਾ ਹੋਏਗਾ ਨਾ ਜਰਮਨ, ਉਹ ਮੰਗਾ ਲਾ। ਉਸਤਾਦ ਜੀ ਪਿਛਲੇ ਤੋਂ ਪਿਛਲੇ ਸਾਲ ਅਸੀਂ ਮੰਗਾਏ, ਉਹ ਲਟੋਰ ਹੀ ਸੀਗਾ ਉਹ ਯਾਰ। ਮਲਤਾਨੋਂ ਆਏ ਸੀ। ਉਹ ਛੋਟੇ ਛੋਟੇ ਆਏ ਜੀ ਉਹ ਜਦੋਂ ਹਲਕੀ ਹਲਕੀ ਬਾਰਿਸ਼ ਤਾਂ ਜੀ ਹੁੰਦੀ ਹੈ ਲਟੋਰ ਦਾ ਅੱਛੇ ਵਾਲਾ ਉਹਨਾਂ ਦਾ ਲਟੋਰ ਆ ਫਿਰ। ਤੇ ਹਨੇਰੀ ਚੱਲਦੀ ਹੁੰਦੀ ਆ, ਅਨਵਰ ਉਦੋਂ ਆਉਂਦਾ ਪੈਟਰੋਲ। ਨਾਲ ਕੱਚੀ ਲੱਸੀ ਉਸਤਾਦ ਜੀ ਆ, ਹੈਂ? ਕੱਚੀ ਲੱਸੀ ਆ। ਚਲੋ ਠੀਕ ਹੈ, ਨਾਲ ਫਿਰ ਕੁਝ ਖਾਣ ਨੂੰ ਵੀ। ਉਹ ਬਰਿਆਨੀ ਹੁਣ ਗੱਲ ਪਲਾਓ ਹੋਵੇ, ਪਲਾਓ ਦੇ ਨਾਲ ਅੰਬ ਹੋਣ। ਇਹ ਕੈਟ ਹੋਣੀ ਹੈ ਤੁਹਾਡੇ ਆਪ ਵੀ ਉਹਨੇ ਪਲਾਉ ਨਹੀਂ ਹੋਣਾ। ਚਲੋ ਡਨ ਹੋ। ਚਲੋ ਨਹੀਂ ਸਾਜੀ ਹੋਣਾ, ਭਿੰਡੀਆਂ ਪੱਕੀਆਂ ਹੋਣ ਜਾਂ ਤੋਰੀਆਂ, ਲੰਮੀਆਂ ਤੋਰੀਆਂ ਰਚਾਓ ਵਾਲੀਆਂ। ਕੱਲ ਨੂੰ ਨਹੀਂ ਤੇ ਕੱਲ ਤੇ ਪਲਾਓ ਨਾ। ਚੋਪੜੀ ਰੋਟੀ ਹਾਂਜੀ ਦੇਸੀ ਘਿਓ ਦੀ, ਉਹਦੇ ਨਾਲ ਬੁਰਕੀ ਲਾ ਕੇ ਉੱਤੋਂ ਅੰਬ। ਸਾਡੀ ਤੋਰੀਆਂ ਪਰਸੋਂ ਪਰਸੋਂ ਤੋਰੀਆਂ ਖਾਵਾਂਗੇ। ਕੱਲ ਪਲਾਓ ਡਨ ਹੋ ਗਏ। ਪਰਸੋਂ ਤੋਰੀਆਂ ਉਹ ਬੰਦਾ ਗਵਾਹ ਗੂ ਵੀ ਪਾਇਆ ਗਿਆ ਐਵੇਂ ਤੋਰ ਤੀ ਪਰਸੋਂ ਤੋਰੀਆਂ ਦੇ ਤੋਰੀਆਂ ਖਾਣ ਵਾਲੀਆਂ ਤੋਰੀਆਂ। ਤੂੰ ਦੇਖ ਲੈ ਨੇ ਵੱਡੀਆਂ ਵੱਡੀਆਂ ਆਈਟਮਾਂ ਦੱਸਣੀਆਂ, ਸਵੇਰੇ ਆਂਡਾ ਬਣਾ ਕੇ ਦੇਣਾ। ਲਓ ਜੀ ਤੁਹਾਨੂੰ ਆਂਡਾ ਵੀ ਬਣਾ ਦਵਾਂ। ਆਲੂ ਬੈਂਗਨ। ਓਕੇ ਅਰਬੀ ਉਸਤਾਦ ਜੀ। ਅਰਬੀ ਹਲਕੀ ਨਹੀਂ ਆਲੂ ਆਲੂ ਬੈਂਗਨ ਆਲੂ ਬੈਂਗਨ ਗੜਗੀਲੇ ਤੈਨੂੰ ਉਹ ਬਣਾਉਣਾ ਹੁੰਦਾ ਜਿਹੜਾ ਅੰਮੀਆਂ ਬਣਾਉਂਦੀਆਂ ਹੁੰਦੀਆਂ, ਪਤਲਾ ਸ਼ੋਰ। ਭਰਥਾ। ਗੱਲ ਪੂਰੀ ਮੈਂ ਦੱਸੂਗਾ, ਖੁਦਾ ਦੀ ਕਸਮ ਮੈਂ ਦੱਸ ਕੇ ਮਰੂੰਗਾ। ਠਹਿਰ ਜਾ ਦੱਸੋ ਸਾਡੀ ਦੱਸੋ। ਕੱਲਾ ਸ਼ੋਰਬਾ ਹੁੰਦਾ ਵਾ, ਜੀ। ਉਹਦੇ ਚ ਉਬਲੇ ਆਂਡੇ ਤੇ ਆਲੂ ਹੁੰਦੇ। ਆਏ ਲਓ ਆਲੂ ਸਾਡੀ ਆਂਡੇ 100 ਰੁਪਏ ਵਾਲੇ ਹਾਂਜੀ ਹੁੰਦਾ ਵਾ ਸਾਡੀ। ਆਲੂ ਆਂਡੇ 100 ਰੁਪਏ ਵਾਲੇ। ਸਾਡੀ ਜਦੋਂ ਕਹੋ। ਕੱਲ ਤੇ ਪਲਾਓ ਦਾ ਨੰਬਰ ਲੱਗ ਗਿਆ ਨਾ, ਉਸਤਾਦ ਜੀ ਨੇ ਅਗਲੇ ਦਿਨ ਆਂਡਾ ਆਲੂ 100 ਰੁਪਏ ਵਾਲਾ ਸਲਾਇਆ ਹੀ ਰਹਿ ਬੁਰਕੀ ਲਾ ਰਹਿਣ। ਉਹ ਜਦੋਂ ਕੋਲੀ ਦੇ ਵਿੱਚ ਹੀ ਆਂਡਾ ਫੇਰ ਜਾਂਦਾ, ਵਿੱਚ ਹੀ ਆਲੂ ਫੇਰ ਜਾਂਦਾ। ਉਹਨੇ ਆਈਟਮਾਂ ਨੂੰ ਸ਼ੋਰੇ ਨਾਲ ਆ ਕੇ ਭਾਜੀ ਉਸਤਾਦ ਜੀ ਨੇ ਹੁਣ ਭੁੱਖ ਰੱਖਣੀ ਸ਼ੁਰੂ ਕਰ ਦੇਣੀ, ਉਹਨਾਂ ਸਵੇਰੇ ਛੁੱਟੀ ਕਰ ਦੇਣੀ। ਦੇਖੋ ਅੱਜ ਕੱਲ ਪਲਾਓ ਦਾ ਸ਼ੂਟ ਕਰਨਾ ਵਾ ਨਾਲ। ਹਰ ਇੱਕ ਸ਼ੂਟ ਕਰਨਾ ਸੀ। ਓਕੇ ਡਨ ਹੋ ਗਈ। ਵਰਦੀ ਲੈ ਆਈ ਬਸ ਤੂੰ। ਲਓ ਜੀ ਓਕੇ ਜੀ ਭਾਜੀ ਓਕੇ ਉਸਤਾਦ ਜੀ। ਡਨ। ਤੂੰ ਸਵੇਰੇ ਤੂੰ ਆ ਜਾਣਾ 12-1 ਵਜੇ। ਠੀਕ ਹੈ, ਤੁਸੀਂ ਉਹ ਲੰਗਰ ਮੈਨੂੰ ਸੈਂਡ ਕਰ ਦੇਣਾ। ਮੈਂ ਤੁਹਾਨੂੰ ਲੰਗਰ ਸੈਂਡ ਕਰ ਦੇਵਾਂਗਾ 12-1 ਵਜੇ ਰਾਤ ਨੂੰ। ਉਹਨੇ ਆ ਜਾਣਾ ਅਮਜਦ ਨੇ, ਤੋਂ ਸਵੇਰ ਉਹ ਸ਼ੂਟ ਕਰੇਗਾ ਪ੍ਰੋਪਰ ਤਰੀਕੇ ਨਾਲ। ਅੱਛਾ ਠੀਕ ਹੋ ਗਿਆ। ਘੱਟ ਤੋਂ ਘੱਟ ਤੇ 2 ਵਜੇ ਪੂਰਾ ਇਹਨਾਂ ਮੁੰਡਿਆਂ ਨੂੰ ਆਉਂਦੇ ਨੂੰ ਖਾਣਾ ਮਿਲਿਆ ਹੋਏਗਾ। ਹਾਂ ਨਹੀਂ 2 ਵਜੇ ਨਾ ਵੀ ਮਿਲੇ, 3 ਚਾਰ ਵਜੇ ਮਿਲ ਜੇ, 4 ਵਜੇ ਮਿਲ ਜੇ, ਸਾਜਾ ਲੇਕਿਨ ਪਰ ਤੂੰ ਬਣਾਉਣਾ ਵੀ ਕਰਨੇ ਆ। 2 ਵਜੇ। ਹਾਂ ਆ ਜਾਏਗਾ। ਚਲੋ ਓਕੇ। ਲਓ ਜੀ ਨਾਜ਼ਰੀਨ ਆਪਣਾ ਖਿਆਲ ਰੱਖੋ। ਪੂਰੀ ਲਵ ਲਾਸ਼ ਹੋਵੇ ਉਸਤਾਦ ਜੀ। ਖੁਸ਼ ਰਹੋ ਯਾਰ। ਦਿਲ ਨਹੀਂ ਬਣਾ ਉਸਤਾਦ ਜੀ। ਠੀਕ ਹੈ ਜੀ। ਸੁਣ ਵੀ ਲਾਸ਼